ਆ ਕੀ ਦੀ ਆ? ਆਈਆਂ ਦੀ ਤਾਂ ਗੋਲੀਆਂ ਦਾ ਪਤਾ ਨਹੀਂ ਲੈਂਦੇ, ਉਹਨੂੰ ਕਹਿਣਗੇ ਆਇਆ ਕਲੂੰਗਰ ਡਿਸਪਲਿਨ ਦਾ ਕਰਦੇ। ਇੰਨੀਆਂ ਗੋਲੀਆਂ ਖਾਂਦੇ ਆ, ਮੌਕੇ ਜਗ੍ਹਾ ਗੋਲੀ ਨਿਕਲੀ ਇੱਥੇ। ਹਾਂ, ਰੋਜ਼ ਜਿਹੜੀ ਨਹੀਂ ਖਾਈ ਗਏ ਆਹੋ। ਤੇ ਮਤਲਬ ਕੀ ਕਿੰਨੇ ਦਿਨਾਂ ਚ ਕੀ ਹੋਊਗਾ? ਇਹ ਮੁੱਕ ਜਾਊਗੀ, ਤਾਂ ਨਹੀਂ ਪਤਾ। ਫਿਰ ਨਵੀਂ ਲੈਣੀ ਪੈਣੀ। अब मुझे पीने का शौक नहीं, पीता हूँ गम भुलाने को, तेरी यादें मिटाने को, तेरी यादें मिटाने को, पीता हूँ गम भुलाने को। कैसे सर जी आप? अंतरा भी सुना देंगे, अंतरा लंबी लंबी उम्रिया को छोड़ो। मैं तेरा शहर छोड़ जाऊंगा। ਉਸਤਾਦ ਜੀ ਨਹੀਂ, ਓਏ, ਗਾਣਾ ਨਹੀਂ ਗਾਇਆ, ਗਾਣਾ ਨਹੀਂ, ਗਾਣਾ ਨਹੀਂ। मेरी फ्रेंड ਗਾਣੇ ਵਾਲਾ ਹੋ ਗਿਆ, ਕੱਲ ਦਾ ਸ਼ੋਅ ਪਰਸੋਂ ਦਾ ਹੋ ਗਿਆ ਗਾਣੇ ਵਾਲਾ ਬਸ। आज एक ਤੁਸੀਂ रिक्वेस्ट ਇੱਥੇ सी। ਗਾਣਾ ਗਾ ਦਿੰਦੇ ਹੋ, ਮੁੜ ਕੇ ਮੱਥੇ ਤੇ ਲੋਕਾਂ ਦੇ ਅਸੀਂ ਲੱਗਣਾ ਨਾ ਉਸਤਾਦ। ਸਹੀ ਗੱਲ। अच्छा जी, एक सॉरी पारी बात भाई। ਓਏ ਮੈਨੂੰ ਵੀ ਸੌਰੀ ਜੀ। ਜਾਹਲ ਆਦਮੀ। ਤੈਨੂੰ ਪਤਾ ਨਹੀਂ ਤਾਜੀ ਬੋਲਣ ਜੀ ਦੇ ਭਾਜੀ। ਤਾਜੀ ਇੱਕ ਸ਼ੇਰ ਯਾਦ ਆ ਗਿਆ ਆਹ ਤੁਹਾਡੇ ਗਾਣੇ ਫੇਰ ਯਾਦ ਆ ਗਿਆ। ਓਏ ਸੁਣਾਓ ਤਾਜੀ। चलो ताजी, ਅੱਛਾ ਮੈਨੂੰ ਯਾਦ ਆਇਆ। बच्चे ने कहा, ਹਾਂ ਸੱਚ। ताजी सुना दे। इससे पहले मैं तेरा शहर तोड़ जाऊंगा। ਲਓ ਜੀ। ਤੁਸੀਂ ਤੋੜਨਾ ਹੀ ਹੈ, ਮਾਸ਼ਾਅੱਲਾ ਬਲਡੋਜ਼ਰ ਵਰਗਾ ਪਿੰਡਾ ਵਾ। ये बस ਉਸਤਾਦ ਜੀ ਸ਼ੇਰ ਉਦਾਂ ਦਾ ਹੀ ਹੋਵੇ ਕਿ ਇਸ ਕਦਰ ਹਾਰ ਜਾਊਂਗਾ। ਉਹ ਯਾਰ ओए 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 ਜ਼ਰੂਰਤ ਵਾਲਾ ਸੁਣਾਓ, ਜ਼ਰੂਰਤ ਵਾਲਾ। ਮਿੱਠੇ ਨੇ ਸਟੇਟਸ ਲਾਇਆ ਬੜਾ ਵੱਡਾ। ਓਏ ਕੀ ਸੀ ਮਿੱਠੇ ਫਲਸਫੀਆਨਾ। ਐਂਡ ਮਿੱਠੇ ਕੀ ਲਾਇਆ ਸਟੇਟਸ ਨੂੰ? ਹੁਣ ਕਿਹੜਾ ਲਾਇਆ ਹੁਣ ਤਾਂ ਮੈਨੂੰ ਵੀ ਨਹੀਂ ਯਾਦ। ਨਹੀਂ ਜ਼ਰੂਰਤ ਵਾਲਾ। जरूरत और जरूरी में फर्क होता है। ਇਹ ਕਿਸੇ ਦੇ ਜ਼ਿਹਨ 'ਚ ਨਹੀਂ ਆ ਸਕਦੀ ਮਾਠੇ ਬੰਦੇ ਦੇ ਸ਼ਾਇਰ ਦੇ ਗੱਲ 'ਚ। ਇਹ ਇਹਦਾ ਹੀ ਕੰਮ ਜਰਾ ਇਹਦੀ ਅੰਦਰ ਵੀ ਤਸ਼ਰੀਹ ਕਰ ਦੇ। ਲਾਇਆ ਕਿਹੜਾ ਜ਼ਰੂਰੀ ਔਰ ਜ਼ਰੂਰਤ ਨੂੰ ਜ਼ਰੂਰਤ और जरूरी में फर्क होता है। ਇਹ ਸਟੇਟਸ ਲਾਉਣ ਲਈ ਪਹਿਲੇ ਘਰ ਲੜਨਾ ਪੈਂਦਾ। ਦੇਖਣਾ ਪੈਂਦਾ ਜੀ ਸਾਨੂੰ ਤਾਂ। जरूरत और जरूरी में फर्क होता है। नहीं जी, कहता वा हल्के हल्के बढ़ रही है चेहरे की लकीरें। ਓਏ ਯਾਰ ਤੂੰ ਜਿਹੜਾ ਲਾਇਆ ਜ਼ਰੂਰਤ और जरूरी में फर्क होता है ਉਹ ਕਿੱਥੇ ਹੈ? ਚੇਂਜ ਕਰਦਾ ਨਹੀਂ। ਉਹ ਤਾਂ ਉਹਦਾ ਮਤਲਬ ਕੀ ਸੀ? भी वो सीगा भी हल्की सी बात पे भिगो लेते हो आके। ਜ਼ਰੂਰਤ और जरूरी में फर्क होता है ਇਹਦਾ ਕੀ ਮਤਲਬ? मतलब देखो भी ਜ਼ਰੂਰਤ ਹੈ ਯਾਰ 200 ਰੁਪਏ ਦੀ ਮੈਨੂੰ ਜ਼ਰੂਰਤ ਆ। ਹੁਣ ਮੈਂ ਸੁਣਾ ਗੁਨਾਹ ਸੁਣਾ ਤੇਰਾ ਇੱਥੇ ਬਹਿਣਾ ਬੜਾ ਜ਼ਰੂਰੀ ਆ, ਤੂੰ ਜਾਣਾ ਨਹੀਂ ਹੈਗਾ। ਉਹ ਜ਼ਰੂਰਤ 200 ਸੀ, ਇਹ ਜ਼ਰੂਰੀ ਹੈ। ਕੀ ਬਾਤ ਹੈ। ਤਾਜੀ नहीं नहीं साजी वैसे ये ਵੱਡੇ ਮੈਂ ਬੰਦੇ ਜਿਹੜਾ ਲਿਖਿਆ ਉਹ ਦੇਖਿਆ ਤੁਸੀਂ? ਜਿਹੜਾ ਮੈਂ ਲਿਖਿਆ, ਹਾਂਜੀ ਮੈਂ ਜਿਹੜਾ ਲਿਖਿਆ ਸਟੇਟਸ ਦੇਖਿਆ? ਨਹੀਂ ਜੀ। ਮੈਂ ਆਪੇ ਹੀ ਬਣਾਇਆ ਆਪਣਾ, ਮੈਨੂੰ ਸੁਣਾਇਆ ਸੀ। ਹਨਾ? ਹਾਏ। ਮੈਂ ਉਦੋਂ ਲਿਖਿਆ, ਮੈਂ ਲਿਖਿਆ ਸੀ खुद ही में नाम बुलंद नहीं मैंने कहा सी रिज़्क बढ़ाने की खुदा से दुआ करो कि तुम्हारा रिज़्क बढ़ा, खुदा से दुआ करो कि तुम्हारा रिज़्क बढ़ा दे, ਬਣਾ ਦੇ। खुदा से रिज़्क छीनने की कोशिश मत करो। ਹਾਂਜੀ। अगर तुम छीनने की कोशिश करोगे तो उससे भी जाओगे जो वो अपनी खुशी से दे रहा है। ਬੇਸ਼ੱਕ। ਹਾਂਜੀ ਹਾਂਜੀ। ਤਾਜੀ ਇਹ ਇਹ ਮੈਂ ਲਿਖਿਆ ਸੀ ਕੁਝ ਹਾਲਾਤ ਦੇਖ ਕੇ। ਲੇਕਿਨ ਲੱਗਦਾ ਵੀ ਅੱਲਾ ਦੇ ਹੱਥੀ ਪਏ ਨੇ ਵੀ ਖੋਜ ਲਈ ਅਸੀਂ। ਹਾਏ। ਹੈ देखो साजी जरूरत और जरूरी में फर्क होता है। ਇਹ ਨਹੀਂ ਮੈਨੂੰ ਸਮਝੇ। ਚਾਚਾ ਜੀ ਇੱਕ ਮਿੰਟ ਜ਼ਰਾ। ਇਹਦੀ ਡੈਫੀਨੇਸ਼ਨ ਓਏ ਤਮੀਜ਼ ਕਰਿਆ ਕਰ ਬੇਟੇ। ਤੈਨੂੰ ਕਿੰਨੀ ਵਾਰੀ ਕਿਹਾ ਵਾ ਚਪਲਾ ਮਾਰਦੇ ਹੁੰਦੇ ਹੋ ਯਾਰ। ਹੋ ਜਾ ਸਟੇਟਸ ਲੱਗਦਾ ਹਲਕੇ ਹਲਕੇ बढ़ रही है चेहरे की लकीरें। ਆਹਾ। ਇਹ ਤੂੰ ਲਿਖਿਆ? ਚਿਹਰੇ ਕੀ ਓਏ ਸ਼ਾਇਰ ਹੋ ਗਿਆ ਮਿੱਠਾ। ਹਲਕੇ ਹਲਕੇ बढ़ रही है चेहरे की लकीरें। ਲਕੀਰੇ ਆ ਚਿਹਰੇ ਕੀ। ਓਏ ਬਜ਼ੁਰਗੀਆਂ ਜਾ ਰਿਹਾ ਮੈਂ। ਓਹੋ ਚੁਰੀਆਂ। चेहरे ਦੀਆਂ ਹੁੰਦੀਆਂ ਲਾਹੌਰ ਦੀਆਂ। हल्के हल्के बढ़ रही है चेहरे की लकीरें। ਓਏ ਹੋਏ। नादानी और तजर्बे का बंटवारा हो रहा है। ਓਏ ताजी होगी जहाँ पीने पिलाने का काम ना हो हाय हाय ਓਏ वहाँ आवाज नहीं बैठेगा। ताजी दही बरामद मार नहीं नहीं यार चुप कर। जहाँ पीने पिलाने का काम ना हो वहाँ किसी शरीफ को शाम ना हो ताजी वाह! होए होए होए
जहाँ पीने पिलाने का एहतमाम ना हो हाँ जी वहाँ किसी शरीफ को शाम ना हो। ਉਸਤਾਦ ਜੀ ਤੁਹਾਨੂੰ ਪਤਾ ਵਾ ਦਾਨਿਸ਼ਵਰ ਤੁਹਾਡੀ ਟੀਮ ਚ ਇੱਕੋ ਹੀ ਹੈ ਹਾਏ ਹਾਏ कौन है? ਇੱਕ ਜੁਮਲਾ ਸੁੱਟ ਜਾਾਂਗੇ ਇੱਥੇ ਜੋਗੀ ਆ ਤੇਰਾ ਕਮਾਲ ਹੀ ਮੁੱਲ ਪਾਣਾ ਹੋਇਆ ਪਾ ਦੀ ਨਹੀਂ ਤਾਂ ਸਾਨੂੰ ਕੋਈ ਉੱਠ ਕੇ ਚੱਲ ਜਾਾਂਗੇ ਚੱਲ ਜਾਓ ਜੀ किस्मत में 1000 बल हैं ओए वल हाँ किस्मत में 1000 बल हैं मगर माथे पे एक भी नहीं। ओहो किस्मत है ठीक ये आप लिखे हाँ जी आप किन्ना शुक्र ही नहीं आई जिन्ने मर्जी उतार चढ़ा ਅੱਜ ਵੈਸੇ ਦਾਨਿਸ਼ ਤੇ ਨਾ ਇਹ ਉਹ ਸ਼ੇਰ ਪੂਰਾ ਉਤਰਦਾ ਉਹ ਜਿਹੜਾ ਕਹਿੰਦਾ ਵਾ ਇਹ ਉਮਰ ਭਰ ਆਇਨਾ ਸਾਫ਼ ਕਰਦਾ ਗਾ ਹਾਏ हाँ ਦੂਰ ਚਿਹਰੇ ਪ੍ਰਤੀ ਆਇਨਾ ਉਹ ਤਾਂ ਕਿ ਪੂਰਾ ਇਹਦੇ ਲਈ ਬਣਿਆ पूरा सेट सुनाया ना धूल ना कह तू चिकड़ गारा उम्र भर गारा शीशे से गारा साफ करता रहा ਮਿਸ ਵਰਲਡ ਦੇ ਮੁਕਾਬਲੇ ਤੇ ਮੈਂ ਆਪ ਹੀ ਨਹੀਂ ਕਾਗਜ਼ ਭੇਜਦਾ ਆਪਣੇ ਮਿਸ ਗਲਡ ਹੈ ਤੁਸੀਂ ਮੈਨੂੰ ਮੇਰੀ ਸਕਿਨ ਨੂੰ ਲੈ ਕੇ ਗੱਲਾਂ ਕਰਦੇ ਇਹ ਇੱਥੇ ਪਾਕਿਸਤਾਨ ਚ ਫੈਸਲਾਬਾਦ ਚ ਤੁਹਾਨੂੰ ਭੈੜੀ ਲੱਗ ਰਹੀ ਉਸਤਾਦ ਜੀ ਇੰਟਰਨੈਸ਼ਨਲ ਸਕਿਨ ਏਦਾਂ ਹੀ ਹੂਰ ਸਾਬਣ ਲੈਣਗੇ ਤੇ ਹੂਰ ਮਾਲਕ ਨੂੰ ਕਹਿੰਦੇ ਇਹਨੂੰ ਨਾ ਦੇਣਾ ਭਾਜੀ लेकिन जो भी है ना लफज इंसान दा पता दसदे ने। ਹਾਂਜੀ ਏਦਾਂ ਹੀ हाँ ਲਫ਼ਜ਼ ਹੀ ਹੁੰਦੇ ਆ ਕਿ ਸੱਜੇ ਹੱਥ लफ्ज़ ਮੋੜੀ नस्लों का पता बताते हैं ਬੇਸ਼ੱਕ नहीं इंसान का पता बताते हैं। ਬਿਲਕੁਲ ਤਾਂ ਬਾਕੀ ਲਫ਼ਜ਼ ਪਤਾ ਉਹ ਤੇ ਆਦਤਾਂ ਨਹੀਂ ਦੱਸਦੀਆਂ नहीं लफज ਜੀ ਸਹੀ ਕਹਿ ਰਹੇ ਲਫ਼ਜ਼ ਪਤਾ ਦੱਸਦੇ ਕੱਲ ਇੱਕ ਚਾਚਾ ਨੂੰ ਕਹਿੰਦੇ ਓਏ ਐਲ ਨੂੰ ਭੇਜ ਭਾਈ ਮੈਂ ਤਾਂ ਜਾਣਾ ਕਿਤੇ ਕਿਨੂੰ ਐਲ ਨੂੰ ਭੇਜ ਮੇਰੇ ਨਾਲ ਜਾਣਾ ਜ਼ੁਬਾਨ ਇੱਕ ਤਾਲਾ ਵਾ ਦੁਕਾਨ ਦਾ ਜਦੋਂ ਖੋਲਦੀ ਹੈ ਤੇ ਪਤਾ ਲੱਗ ਜਾਂਦਾ ਦੁਕਾਨ 'ਚ ਕੀ ਹੈ ਹਾਂ ਪੂਰੀ ਅੱਜ ਪਿੱਠਾ ਤੂੰ ਤਾਂ ਜੀ ਅੱਜ ਮਾਰਫਤ ਚੱਲੇਗੀ लफ्ज दिल चीर देते हैं और दिल फीड देते हैं। ਉਸਤਾਦ ਜੀ ਜਿਹੜਾ ਬੰਦਾ ਚੌਲ ਲੈ ਕੇ ਛਾਪਰ ਡਬਲ ਕਰਾਉਣਾ ਲੰਗਰ ਵਾਲਾ ਸਮਝੋ ਖਾਨਦਾਨੀ ਹਾਂ ਇਹ ਪੜ੍ਹੀ ਲਿਖੀ ਗੱਲ ਆ ਵੱਡੀ ਗੱਲ ਹੈ। ਇਦਾਂ ਦਾ ਬੰਦਾ ਨਾ ਫਿੱਕੀ ਜੀ ਗੱਲ ਕਰਕੇ ਪੰਚਾਇਤ ਕੋ ਮੈਂ ਕਿਹਾ ਚੱਲਦਾ ਬੱਚੇ ਟਿਕਦੇ ਹੋਣੇ ਬਾਈ ਤਾਂ ਜੀ ਤੇ ਜਿਵੇਂ ਹੁਣ ਮੇਰੇ ਜਾਣ ਤੋਂ ਬਾਅਦ ਵੇਖੀ ਮੈਨੂੰ ਯਾਦ ਕਰਨ ਹਾਂਜੀ ਇਹੋ ਜਿਹਾ ਬੰਦਾ ਪੰਚਾਇਤ ਚ ਉੱਠ ਕੇ ਆਪਣੇ ਪੁੱਤਰ ਵੱਲ ਹੱਥ ਕਰਕੇ ਕਹਿੰਦਾ ਹੈ ਕੋਈ ਇੱਥੋਂ ਵੱਡਾ ਚਵਲ ਤੇ ਉੱਠ ਕੇ ਦਿਖਾ ਕਹਿੰਦਾ ਮੈਂ ਆਪਣੀ ਬੁੱਢੀ ਦਾ ਨੈਕਲਸ ਲੈ ਕੇ ਆਇਆ ਕੀ ਲੈ ਕੇ ਆਇਆ ਨੈਕਲਸ ਤੂੰ ਫਿਰ ਘਰ ਗਿਆ ਹਾਂ ਮੈਂ ਘਰ ਗਿਆ ਤੇ ਉਹ ਜੁਗਤ ਖੜੀ ਗਈ ਉਹਦੀ की सी अगे की सी ਨੈਕਲੈਸ ਕਹਿੰਦਾ ਮੈਂ ਆਪਣੀ ਬੁੱਢੀ ਵਾਸਤੇ ਨੈਕਲੈਸ ਲੈ ਕੇ ਆਇਆ ਮੈਂ ਘਰ ਗਿਆ ਤੇ ਟੂਬ ਨਹੀਂ ਸਾਈਕਲ ਵਾਲੀ ਹਾਂ। ਉੱਤੇ ਵਾਸਨਾ ਜਵੇੜੀਆਂ ਇਸ ਮਾਦਨ ਦੇਖ ਲੋ ਤਾਂ ਇਹ ਅੱਛਾ ਯਾਰ ਜਦੋਂ ਤੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਤੁਸੀਂ ਨੈਕਲੈਸ ਤੂੰ ਲੈ ਆਇਆ ਤੇ ਤੂੰ ਉਹਨੂੰ ਘਰ ਬੁਲਾ ਕੇ ਕਿਉਂ ਦਿਖਾ ਰਿਹਾ ਉਸਤਾਦ ਜੀ ਉਹਨੇ ਜੁਗਤ ਨਹੀਂ ਕਰਨੀ ਹੁੰਦੀ ਸਾਰਾ ਸਿਸਟਮ ਦਿਖਾਉਣਾ ਹੁੰਦਾ ਵੀ ਆਹ ਕੁਝ ਹੋਏਗਾ ਪਿੱਛੇ ਸ਼ਰਟ ਗੁੱਡ ਪਾਈ ਆ ਪਿੱਛੇ ਪੜ੍ਹ ਕੇ ਦੱਸ ਰਿਹਾ ਕੀ ਲਿਖਿਆ ਜੀ ਇੱਥੇ ਕਿਸੇ ਦੀ ਆਰਫ ਚਾਲ ਆ ਤੇ ਲਿਖਿਆ ਆਰਫ ਨਹੀਂ ਆਰਫ ਲਿਖਿਆ ਵਾ ਮਿੱਠੇ ਦੇ ਘਰ ਦੀ ਨਿਲਾਮੀ ਹੁੰਦੀ ਤੇ ਗਾਟ ਵਾਲੇ ਖਵਾਜਾ ਕਰਾ ਲੈ ਕੇ ਫਿਰ ਹੁੰਦੇ ਸ਼ਾਇਦ ਨਾ ਕਛੂ ਕੋਲ ਗਰਮੀਆਂ 'ਚ ਖੋਲ ਲਾ ਕੇ ਫਿਰਦਾ ਹੁੰਦਾ ਯਾਰ ਹੱਬਸ ਬਹੁਤ ਹੋਇਆ ਨਾਲੇ ਡਰਾਈਵਰ ਵਾਲਾ ਸੈੱਟ ਖੋਲ ਕੇ ਕਹਿੰਦਾ ਆ ਵੇਖੋ ਜਰਾਬਾਂ ਨੇ ਆਇਆ ਹਾਂ ਜਾ ਲਾ ਇੱਕ ਲਾਈਨ ਦੇ ਵਿੱਚ ਤੁਹਾਨੂੰ ਮਜਮਾ ਬਣ ਕੇ ਦਿਖਾਵਾਂ ਦਹਾ ਕਿਦਾਂ ਸ਼ਾਇਰ ਕਹਿ ਰਿਹਾ ਕਹਿੰਦਾ ਤੂੰ ਸੱਤ ਤਾਂ ਸਹੀ ਮੈਂ ਬਚਦਾ ਆਸੀ ਹਾਏ ਓਏ ਤੂੰ ਸੱਚ ਤਾਂ ਸਹੀ ਮੈਂ ਵੱਜਦਾ ਸੀ ਨਹੀਂ ਨਹੀਂ ਅੱਜ ਦਾ तू सच तू सद तो सही यानी तुम बुलाओ मैं देखी आता कैसे मैं ਤੂੰ ਸੱਤ ਤਾਂ ਸਹੀ ਮੈਂ ਬਚਦਾ ਆਸੀ ਜੇ ਜੁੱਤੀ ਪਾਵਾਂ ਤੇ ਕਾਫਰ ਆਖੀ ओए ਉਦਾਂ ਹੀ ਕਹਿ ਦਿੰਦੇ आवे माही ते को घत देवा ਹਾਂ ਬਾਤ ਆਇਆ ਜੀ ਵਾਹ ਗੱਤ ਦੇ ਮੈਂ ਬਾਤ ਆਇਆ ਉਹ ਖੱਤ ਦਵਾ है ਆਵੇ ਬਾਹੀ ਤੈਨੂੰ ਖੱਤ ਦਵਾ नहीं नहीं घत दवा ਇਹਦਾ अच्छा पूरा करना तू शेर ਇਹਦਾ ਹੋਰ ਮਤਲਬ आ मैं माही तेन घत दवा यार को ਸਿਆਣੇ ਬਿਆਣੇ ਹੋ ਤੁਸੀਂ अल्लाह दी कसम मैं नहीं पता मैं शेर सिर्फ सुने ਤਾਇਆ ਜੀ ਘਰ ਇਹ ਤੁਹਾਨੂੰ ਕਿਤੇ भाई मैं नहीं उस्ताद ये कहना ਤੁਸੀਂ ਇੱਕ ਮਤਲਬ ਹੋਸ਼ गल हार फुल्लां दे पो के है गल हाल फुल्लां दे पो के गल हार फुल्लां दे पौ के ਹਾਂਜੀ आवे माही ते को घत देवा गल हार फुल्लां दे पो हाँ ਹੁਣ ਇਹ ਗੱਲ ਕਲੀਅਰ ਕਰਿਆ ਕਰਨਾ ਨਾ ਤਾਂ ਨਹੀਂ ਕਿ ਗੱਲ ਚ ਪਾ ਦੋ ਲਓ ਉਸਤਾਦ ਜੀ ਇੱਕ ਛੋਟੀ ਜਿਹੀ ਅਰਜ਼ਵਾ ਤੁਹਾਡੇ ਅੱਗੇ ਕਮੈਂਟਾਂ ਦੇ ਵਿੱਚ ਲੋਕਾਂ ਨੇ ਪਰਜੋਸ਼ ਸਾਡਾ ਇਸਤਕਬਾਲ ਕੀਤਾ ਸਾਡਾ ਸਾਥ ਦਿੱਤਾ ਹੈ ओए यार सब तो पहले पता नहीं क्या उस्ताद जी मिठा ਸੈਟ ਚੇਂਜਿੰਗ ਵਾਲਾ ਭਾਜੀ ਹਾਂਜੀ ਹੈ ਸੈਟ ਚੇਂਜਿੰਗ ਵਾਲਾ ਸਾਡੇ ਕੋਲ ਹੁਣ ਬਿਹਾਰ ਨਹੀਂ ਜਾਂਦਾ ਭਾਜੀ ਗੋਡੇ ਚੂੰ ਚੂੰ ਦੀ ਆਵਾਜ਼ ਏਦਾਂ ਆਉਂਦੀ ਹੀ। ਚੀਪ ਨੱਕਾ ਦੀ ਆਵਾਜ਼ ਆਉਣ ਰਹੀ ਆ ਹਾਂ। ਆ ਜੋੜ ਦਰਦ ਕਰਨ ਲੱਗੇ ਬਹਿ ਬਹਿ ਕੇ ਸੈੱਟ ਬਹੁਤ ਹਾਰਡ ਵਾ ਤੇ ਲਿਹਾਜ਼ਾ ਇੱਥੇ ਚੇਅਰਾਂ ਰੱਖੀਆਂ ਜਾਣ ਤੁਹਾਡੀ ਸੀਟਿੰਗ ਹੋਵੇ ਵੱਡਾ Hosting ਨਿਜ਼ਾਮ ਵਾਲੀ। ਹੋਵੇ अच्छा ये बहन वाला कर ली आहो बटन इंज करके नपीए चीर। बटन नपीए तो कुर्सी उत्ते जावे बटन नपीए कुर्सी थल्ले जावे अपनी बटन मर्जी। नपीए ते इंज करके घूमे बटन नंगे ते इधर होवे ਹਾਂਜੀ ਉਹ ਨਾਈਆਂ ਕੋ ਲੈ ਲੈਣੇ ਹੈਂ? ਉਹ ਨਾਈਆਂ ਕੋ ਇਦਾਂ ਖੜੇ ਵੀ ਕਰ ਲੈਂਦੇ ਉਹ ਮਜ਼ਦੂਰਾਂ ਵਾਸਤੇ ਹੁੰਦੀ ਆ
ਉਹ ਨਹੀਂ ਯਾਰ ਉਹ ਮਿੱਠੇ ਤੇ ਆਪੇ ਕਹਿ ਰਹੇ ਗੋਡੇ ਗਿੱਟੇ ਸਾਡੇ ਖਤਮ ਹੋ ਗਏ ਤੇ ਮਜ਼ਦੂਰਾਂ ਨੇ ਸਰ ਸਾਡਾ ਮਤਲਬ ਇਹ ਹੈ ਕਿ ਅਪਡੇਟ ਹੋਈਏ ਜ਼ਰਾ। ਇਹਨੂੰ ਹੁਣ ਕੁਰਸੀ ਤੇ ਪਾਏਗਾ ਯਾਰ ਉਹਨੂੰ ਤਾਂ ਭੁੰਜੇ ਪਤਾ ਨਹੀਂ ਕਿੱਦਾਂ ਪਾਇਆ ਸਾਡੀ 1.5 ਅਰਬ ਕਰਦਾ ਵਾ। ਲੇਕਿਨ ਉਸਤਾਦ ਜੀ ਹੁਣ ਉਹ ਸਾਨੂੰ ਅਪਡੇਟ ਚਾਹੀਦਾ ਯਾਰ, ਸਾਡੇ ਕੋਲ ਸੱਚੀ ਮੁੰਡੀ ਨਹੀਂ ਬਹਿ ਕੇ ਹੁੰਦਾ ਏਦਾਂ ਹੀ ਆ, ਬੁੱਢੇ ਹੋ। ਹਾਂ ਤੇਰਾ ਪਿਓ ਬੁੱਢਾ ਹੋ ਗਿਆ ਵਾ, ਮੈਂ ਤੇ ਉਹਨਾਂ ਦੇ ਨਾਲ ਆ। ਇੱਕ ਹੱਸਣ ਵਾਲੀ ਕੁੜੀ ਵੀ ਆਹੋ ਰੱਖਣੀ ਉਹਦੇ ਹੈ। ਕਹਿ ਰਿਹਾ ਵੀ ਪਿਓ ਵੀ ਬੁੱਢਾ ਹੋ ਗਿਆ, ਤਾਇਆ ਵੀ ਬੁੱਢਾ, ਪਿਓ ਤਾਇਆ ਤੇ ਪਿਓ ਤੋਂ ਵੱਡਾ ਹੁੰਦਾ। ਹਾਂਜੀ ਜੇ ਉਹਦਾ ਪਿਓ ਬੁੱਢਾ ਹੋ ਗਿਆ ਤੇ ਤੂੰ ਆਪਣਾ ਹਿਸਾਬ ਲਾ ਲਾ, ਉਹ ਇਹ ਕਹਿਣਾ ਚਾਹ ਰਿਹਾ। ਚਲੋ ਤੁਹਾਨੂੰ ਵੀ ਬਜ਼ੁਰਗ ਹੀ ਕਹਿੰਦੇ ਨੇ, ਸਾਨੂੰ ਇੱਕ ਕੁੜੀ ਵੀ ਚਾਹੀਦੀ ਹੱਸਣ ਵਾਲੀ ਜਿਹੜੀ ਆਫਰ ਦੇਵੇ ਹਰ ਗੱਲ ਤੇ ਲੇਕਿਨ ਇਦਾਂ ਦਾ ਨਾ ਲਾਫਟਰ ਕੁੜੀ ਰਹਿ ਤਾਂ ਤੁਹਾਨੂੰ ਮੇਕਅਪ ਕਰ ਦੇ ਇੰਜ ਦੀ ਨਹੀਂ ਚਾਹੀਦੀ ਅਸਲ ਸ਼ੌਕ ਦੇਖ ਲਓ ਦਾਇਰੇ ਐਸ ਤਾਜੀ ਕਮੈਂਟਾਂ ਦੇ ਵਿੱਚ ਲੋਕਾਂ ਨੇ ਪੁਰਜੋਸ਼ ਤਰੀਕੇ ਨਾਲ ਸਾਡਾ ਇਸਤਕਬਾਲ ਕੀਤਾ। ਉਹਨਾਂ ਮੈਨੂੰ ਦੱਸੋ ਕੀ ਕਰਨਾ ਇੱਥੇ, ਕੀ ਕਰੀਏ? ਚੇਂਜਿੰਗ ਹੋ ਜਵੇ, ਬਸ ਸੈੱਟ ਲਾ ਕੇ ਪਿੱਛੇ ਹਲਕਾ ਜਿਹਾ ਕਰ ਲਈਏ। ਤੁਹਾਡੀ ਡੇਲੀ ਐਂਟਰੀ ਹੋਵੇ ਨਵੇਂ ਤਰੀਕੇ ਦੇ ਨਾਲ। ਉਹ ਉਸਤਾਦ ਕੰਧ ਪਾੜ ਕੇ ਆ ਰਿਹਾ। ਹਨੋਨੀ ਨਹੀਂ ਕੀ ਜੀ ਬੈਲ ਦਾ ਜਿੱਦਾਂ ਹਨੀ ਸਿੰਘ ਭਾਜੀ ਨਹੀਂ ਹੁੰਦੇ ਈਫਾ ਵਾਰਡ ਦੇ ਵਿੱਚ, ਰੋਜ਼ ਸੋਚ ਹਾਂ ਤੁਹਾਡੀ ਨਵੀਂ ਐਂਟਰੀ, ਕਦੀ ਹੈਲੀਕਾਪਟਰ ਤੋਂ ਉਤਰੇ ਤੁਸੀਂ, ਕਦੀ ਅੱਗ ਦੇ ਵਿੱਚ ਬਾਜ਼ੀ ਮਾਰ ਕੇ ਆਏ ਤੁਸੀਂ। ਕੋਲੇ ਚੋਂ ਨੰਗੇ ਕਦੀ ਜ਼ਮੀਨ ਚੋਂ ਇੰਜ ਨਿਕਲੇ ਮਾਈਕਲ ਜੈਕਸਨ ਟਾਈਪ, ਕਦੀ ਉੱਤੋਂ ਡਿੱਗੇ। ਹਾਂਜੀ, ਕਦੀ ਤਬੂਤ ਦਾ ਬੂਆ ਖੁੱਲ ਰਿਹਾ ਵਿੱਚੋਂ ਤੁਸੀਂ ਆ ਰਹੇ ਹੋ ਬੜੀਆਂ ਲਪੇਟੀਆਂ। ਕਦੀ ਇੰਜ ਬਾਹਾਂ ਨਾਲ ਘੁੰਮਦੇ ਆ ਰਹੇ ਤੁਸੀਂ ਐ ਕਰਦੇ। ਅਸੀਂ ਸਾਰੇ ਬੈਠੇ ਆ, ਤੁਹਾਡੀ ਇੱਥੋਂ ਧੌਣ ਨਿਕਲੀ ਆ। ਸਲਾਮ ਅਲੈਕਮ। ਇਹ ਤੇ ਫੇਕ ਗੱਲਾਂ ਨਹੀਂ ਹੋ ਸਕਦੇ, ਜਿਹੜੀ ਬਣਦੀ ਗੱਲ ਕਰੋ। ਉੱਤੇ ਗਲੋਬ ਲਵਾਓ ਇੱਥੇ ਪਹਿਲੇ ਨੰਬਰ। ਹਾਂ ਇਹ ਗੱਲ ਬਣਦੀ ਠੀਕ ਹੈ। ਗਲੋਬ ਲੱਗ ਗਿਆ। ਉਹ ਜਿੱਤੇ ਅਮਿਤਾਭ ਬੱਚਨ ਸਾਹਿਬ ਨਹੀਂ, ਉਹ ਕਿੰਨੇ ਦਾ ਹੁੰਦਾ ਵਾ? 3 ਲੱਖ ਰੁਪਏ ਦਾ ਹੁੰਦਾ ਹੈ 3.5 ਲੱਖ ਰੁਪਏ ਦਾ। ਏਦਾਂ ਹੀ ਨਾਰਮਲ ਮਿਲ ਜਾਏਗਾ। ਨਹੀਂ ਤਾਂ ਆਪਾਂ 10-15 ਦਾ ਲਾ ਲਾ। ਨਹੀਂ ਨਾ 10-15 ਹਜ਼ਾਰ ਲਓ ਸਾਜੀ, ਸਟੇਟਸ ਤੇ ਵੇਖ ਲਿਆ ਕਰੋ। ਬਾਜੀ ਦੀ ਕਰਦੇ ਯਾਰ ਵੱਡਾ ਪੈਪ ਲਮਕਾ ਕੇ ਵੱਡਾ ਬੋਲ ਵਾਲਾ ਗਲੋਬ ਨਹੀਂ ਉਹ ਸਾਦਾ। ਉਸਤਾਦ ਜੀ ਤੁਹਾਡੇ ਕੋਲ ਬਹਿੰਦੇ ਕੌਣ ਨੇ? ਸਿਰਫ ਇਹ ਆਪਣੇ ਜ਼ੇਨ ਚ ਰੱਖ ਕੇ ਸੈੱਟ ਤਮੀਰ ਕਰੋ। ਆਪਣੇ ਉਹੀ ਚੇਂਜ ਰੱਖ ਕੇ ਤੇ ਮੈਂ ਇਹ ਤਮੀਰ ਕਰਾ ਲਿਆ ਤੇ ਬਾਅਦ ਚ ਮੈਨੂੰ ਸ਼ਰਮਿੰਦਗੀ ਹੁਣ ਤੱਕ ਹੁੰਦੀ ਵੀ ਮੇਰੇ ਕੋਲ ਬਹਿੰਦੇ ਕੌਣ ਨੇ। ਉਹ ਨਹੀਂ ਉਸਤਾਦ ਜੀ ਕੀ ਕਰਦੇ ਪਏ ਹੋ ਤੁਸੀਂ? ਇਹ ਉੱਥੇ ਸਾਹਮਣੇ ਇੱਕ ਸੋਨੇ ਦੀ ਤਖਤੀ ਲਾਓ। ਕਿੱਥੇ? ਕਿਹੜੀ? ਉਹ ਸਾਹਮਣੇ ਕਾਲੀ ਤਖਤੀ? ਉੱਤੇ ਲਿਖਾਓ ਸਜਾ ਜਾਨੀ ਆਫੀਸ਼ੀਅਲ। ਸੋਨੇ ਦੀ? ਆਓ ਸੋਨੇ ਦੀ ਤਖਤੀ। ਨਕਲੀ ਆ ਅਸਲੀ। ਸੋਨੇ ਦੀ ਤਖਤੀ? ਸੋਨੇ ਦੀ ਤਖਤੀ ਲੱਗਣੀ ਚਾਹੀਦੀ ਉਸਤਾਦ ਜੀ। ਕੋਈ ਗੱਲ ਕਰਨ ਵਾਲੀ ਕਰੇ ਉਹ ਸਟੇਟਸ ਤੇ ਵੇਖੋ ਆਪਣਾ ਕਿੱਥੇ ਜਾ ਰਹੇ ਆ ਤੇ ਕੀ ਸੋਚ ਸਾਡੀ ਕੀ ਹੈ। ਮੈਨੂੰ ਦੁਨੀਆ ਚੰਨ ਤੇ ਪਹੁੰਚ ਗਈ ਹੈਗੀ ਤੇ ਅਸੀਂ ਇੱਥੇ ਹੀ ਬੈਠੇ ਆ। ਮੈਨੂੰ ਕਿਸੇ ਨੇ ਕਿਹਾ ਇਹ ਸੋਨੇ ਦੀ ਤਖਤੀ ਦੇ ਨਾਲ ਹੈ ਇੱਕ ਮਿੰਟ ਆਜੋ ਬਾਜੀ सजा जानी ऑफिशियल लिखा है, उधर की फर्क पेगा? ਉਸਤਾਦ ਜੀ फर्क पड़ता है जब कोई कहता है कि मुझे फर्क नहीं पड़ता। अपने विलियम शेक्सपियर साहब ने कहा थी फर्क ਸਟੇਟਸ पैना ਹੈ। स्टेटस है। ਛਾ ਗਿਆ ਅੱਛਾ ਹੁਣ ਮੈਨੂੰ ਦੱਸੋ ਵੀ लिफ्ट लैके आओ, लिफ्ट के जरिए तुसी आओ ਇੱਥੇ ਬੈਠੇ ਏਦਾਂ ਇਧਰੋਂ ਆਏ वो आने वाला तो ठीक ਉਹਨੇ ਮਕਰਤਾ। ਹਾਂ। ਚਲੋ ਗਲੋਬ ਵੀ ਮੈਨੂੰ ਸਮਝ ਆਉਂਦਾ ਵੀ ਇੱਥੇ ਦਰਮਿਆਨ ਚ ਲੱਗ ਗਿਆ। ਤੇ ਕੁਰਸੀ ਨਹੀਂ ਲੇਕਿਨ ਇਹ ਜਿਹੜਾ ਸੋਨੇ ਦੇ ਵਿੱਚ ਮਤਲਬ ਮੈਂ ਉਹ ਤੇ ਦਿਲ ਕਰੇ 50 ਤੋਲੇ ਦਾ ਬੜੇ। ਨਹੀਂ 50 ਤੋਲੇ ਦਾ ਨਾ ਤੁਸੀਂ 10 ਤੋਲੇ ਦਾ ਬਣਾ ਲਓ। ਹੁਣ ਅੰਬਾਨੀ ਸਾਹਿਬ ਨਹੀਂ ਉਹਦਾ ਤੁੱਕ ਕੀ ਆ? ਤੋਂ ਸਾਹਮਣੇ ਜਦੋਂ ਤੇ ਮੈਂ ਵੈਸੇ 골ਡਨ ਕਰਦਾ ਲਵਾ ਲੈਣਾ, ਸੋਨਾ ਕਿਉਂ? ਭਾਜੀ ਸੈੱਟ ਤੇ ਪਈ ਚੀਜ਼ ਸੋਹਣੀ ਲੱਗਦੀ, ਉਹਨਾਂ ਨੂੰ ਪਤਾ, ਉਹਨਾਂ ਨੇ ਦੁਨੀਆ ਦੇਖੀ। ਹੁਣ ਤੁਸੀਂ ਇੱਥੋਂ ਬਾਹਰ ਨਹੀਂ ਜਾਂਦੇ। ਯਾਰ ਇਹਨਾਂ ਨਹੀਂ ਪਤਾ ਹੁਣ ਆ ਨਹੀਂ ਲੱਗਾ ਆ ਮੈਨੂੰ ਫਿਰ ਕੱਲ ਪਰਸੋਂ ਇੱਕ ਮੈਸੇਜ ਆ ਕਹਿੰਦਾ ਭਾਜੀ ਆ ਇਹਦੀ ਬੇਦਬੀ ਹੋ ਰਹੀ ਹੈ, ਉਹਨੂੰ ਇਹ ਨਹੀਂ ਪਤਾ ਸਜਾਦ ਜਾਨੀ ਲਿਖਿਆ। मैंने मेरा क्या कांड करके लेंदे। अस्सलाम वालेकुम मीठा भाई बिग फैन, एक रिक्वेस्ट करनी थी तो आप सज्जाद भाई को जरूर बताइएगा। मैं कहा हुक्म करो भाजी ताबेदार, कुरानी आयत पीछे से उतारते हैं। ਬਿਲकुल। मैं कहा केड़ी में टी टाइम करने, मैं कहा वाली, मैं कहा यार सज्जाद जानी लिखे हवाला दे बंदे। ओह सॉरी ਏਦੀ ਮੈਂ ਇੱਕ ਦਿਨ ਮੇਰੇ ਕੋਲ ਪੁੱਛ ਰਿਹਾ, ਮੈਂ ਕਿਹਾ ਇਹਦਾ ਤਰਜਮਾ ਕੀ ਹੈ? ਨਹੀਂ ਉਹ ਨਹੀਂ ਪਤਾ ਲੱਗਦਾ ਯਾਰ। ਹਾਂਜੀ ਸਾਜੀ ਮਾਲਕ ਚੱਲ ਜੇ ਤੂੰ ਤਾਰਸ਼ ਨੂੰ ਪੁੱਛਦਾ ਤਾਂ ਮੈਂ ਮੰਨ ਲੈਣਾ ਤੂੰ ਪੁੱਛਿਆ ਕਿਹਦੇ ਕੋਲ। ਇਹਦਾ ਹੁਣ ਕੋਈ ਨਿਚੋੜ ਕੱਢੋ ਜੀ, ਕੋਈ ਸੈੱਟ ਨੂੰ ਕੋਈ ਅਮਲੀ ਜਾਮਾ ਪਹਿਨਾਇਆ ਜਾਏ ਜੀ, ਇਹਨੂੰ ਕੋਈ ਤਸ਼ਕੀਲ ਦਿੱਤਾ ਜਾਏ ਅੱਛੇ ਤਰੀਕੇ ਦੇ ਉਹ ਨਾਲ। ਯਾਰ ਠਹਿਰ ਜੋ ਨਾ, ਮੇਰੀ ਜਿਹੜੀ ਸਮਝ ਚ ਗੱਲ ਆ ਰਹੀ ਨਾ ਉਹ ਮੈਨੂੰ ਦੱਸੋ। ਉਹ ਗੱਲ ਸਮਝ ਮੈਂ ਉਹਨੇ ਸੋਚ ਰਿਹਾ ਵਾਂ ਕਿ ਮੈਂ ਸਾਰਾ ਕੁਝ ਲਵਾਵਾਂ। ਲੋ ਆ ਕੇ ਯਾਰ ਗੱਲ ਪੂਰੀ ਹੋ ਲੈਣ ਦੇ, ਪੂਰੀ ਹੋ ਲੈਣ ਦੇ। ਤੇ ਨਾਲੇ ਉਹਨਾਂ ਮਨਾਹਲ ਮਲਕ ਕਹਿ ਰਹੀ ਸੀ ਗਿਆਨੀ ਭਾਈ ਨੂੰ ਸਲਾਮ ਦੁਆ ਦੇ ਦੇ। ਕਿਉਂ ਨਾ ਕਬਰ ਉਹਨੇ ਮੈਨੂੰ ਕਿਹਾ ਕਹਿੰਦੀ ਗਿਆਨੀ ਸਾਹਿਬ ਨੂੰ ਸਲਾਮ ਦੁਆ ਦੇ ਦੇ, ਮੈਂ ਦੇ। ਯਾਰ ਉਹ ਠੀਕ ਹੈ ਨਾ, ਉਹ ਕੋਈ ਗੱਲ ਨਹੀਂ, ਲੇਕਿਨ ਇਹ ਆ ਕਿ ਸਾਜੀ ਸੋਸ਼ਲ ਮੀਡੀਆ ਨੇ ਬਹੁਤ ਕੰਮ ਖਰਾਬ ਕੀਤਾ। ਇਹ ਸਾਰਾ ਕੁਝ ਪਹਿਲੇ ਵੀ ਹੁੰਦਾ ਸੀ। ਓਏ ਜਿਹਦੀ ਵੀਡੀਓ ਨਹੀਂ ਵਾਇਰਲ ਹੋ ਰਹੀ ਉਹ ਮਤਲਬ ਠੀਕ ਆ, ਤੇ ਜਿਹਦੀ ਵਾਇਰਲ ਹੋ ਗਈ ਉਹ ਖਰਾਬ ਹੈ। ਲੈ ਉਸਤਾਦ ਜੀ 100 ਬੰਦਾ ਯਾਰ ਕਿਸੇ ਨਾਲ ਮੁਹੱਬਤ ਹੁੰਦੀ, ਪਿਆਰ ਹੁੰਦਾ, ਬੰਦਾ 100 ਉਹਨਾਂ ਦੀ ਖੇਡਾਂ ਹੁੰਦੀਆਂ, ਉਹਨੂੰ ਅਗਲੇ ਕੀ ਪਤਾ ਕਿ ਕੀ ਹਿਸਾਬ ਕਿਤਾਬ ਹੋ ਗਿਆ। ਇੱਥੇ ਇੱਕ ਜਣੇ ਦੀ ਵੀਡੀਓ ਵਾਇਰਲ ਹੋ ਗਈ ਤੇ 1 ਲੱਖ ਐਸੀ ਹੈ ਜਿਹਦੀ ਬਣਦੀ ਨਹੀਂ ਵੀਡੀਓ, ਉਹ ਕਿੱਥੋਂ ਦੇਖਣੀ ਹੈ? ਫਿਰ ਉਹਨੂੰ ਚਾਹੀਦਾ ਨਾ ਬਣਾਉਣ। ਇਹਨੂੰ ਪਲੰਬਰ ਕੋਲੋਂ ਛਿੱਤਰ ਪੈ ਗਈ। ਇਹਦੇ ਕੋਲ ਜੀ ਬੈਠੇ ਬੈਠੇ ਪੈ ਗਏ, ਸਾਡੇ ਕੀਤਾ ਹੀ ਕੁਝ। ਉਹ ਯਾਰ ਬੜਾ ਖੂਬਸੂਰਤ ਪਲੰਬਰ ਕੋਲੋਂ ਛਿੱਤਰ ਪੈ ਗਏ ਭਾਈ, ਉਹਨੂੰ ਘਰ ਦੇ ਬਾਹਰ ਖਿਲਾਰੇ, ਕਹਿੰਦਾ ਕੋਈ ਟੋਟਾ ਨਾ ਲੀਕ ਹੋਵੇ।
ਉਸਤਾਦ ਜੀ ਮੇਰੀ ਗੱਲ ਸੁਣੋ। ਉਹ ਵੀਡੀਓ ਦੀ ਗੱਲ ਹੋਣ ਦੀ ਸੀ ਓਏ ਅੱਛਾ। ਜਿਹੜੀ ਲੀਕ ਹੋਣ ਦੀ ਉਹਦੇ ਤੇ ਜ਼ਰਾ ਗੌਰ ਕਰ ਦਿਓ ਜ਼ਰਾ। ਯਾਰ ਆ ਵੇਖ ਲਓ ਯਾਰ, ਮੈਨੂੰ ਗੱਲ ਨਹੀਂ ਕਰਨ ਦਿੰਦੇ। ਮੈਂ ਮਤਲਬ ਇੱਕ ਗੱਲ ਸ਼ੁਰੂ ਕਰਦਾ। ਜੀ, ਸਰ, ਮੈਂ ਕਹਿ ਰਿਹਾ ਸੀ ਕਿ ਮੈਂ ਸੋਚ ਰਿਹਾ ਸਾਰਾ ਲਵਾ ਦਿਆਂ, ਹਾਂਜੀ ਲਵਾ ਕੇ ਦੇ ਪਿੱਛੇ 1-2 ਕਲਰਸ ਨਾ ਸਿੰਪਲ ਜੇ ਕਰਕੇ, ਜਿਹਦੇ ਚ ਸਾਡੇ ਚਿਹਰੇ ਅਸੀਂ ਬੈਠੇ ਨਜ਼ਰ ਆਈ। ਆ ਸੈੱਟ ਸਾਨੂੰ ਵੀ ਖਾ ਜਾਂਦਾ। ਹਾਂਜੀ ਕਰੈਕਟਰ ਮਾਰ ਦਿੰਦਾ। ਸੈੱਟ ਬਹੁਤਾ ਰਿਚ ਹੋ ਗਿਆ, ਕਲਰਫੁਲ ਹੋ ਗਿਆ। ਸਮਝ ਆ ਰਹੀ ਗੱਲ? ਸਾਜੀ ਜਿੱਦਾਂ ਪਰਦੇ ਲੱਗੇ ਸੀਗੇ ਇੱਕ ਪਰਦੇ ਜਾਂ ਕੋਈ ਐਸਾ ਮੈਂ ਪਿੱਛੇ ਸਕੀਮ ਕੋਈ ਸਿਆਦੀ ਜੀ ਜਿਹਦੇ ਵਿੱਚ ਕਰੈਕਟਰ ਨਜ਼ਰ ਆਉਣ, ਕੋਈ ਕੱਪੜੇ ਪਾਏ ਨੇ ਉਹ ਰੰਗ ਜਾਗਰ ਹੋਣ, ਫੇਸ ਜਾਗਰ ਹੋਣ। ਇਹ ਸੈੱਟ ਰਿਚ ਹੋ ਗਿਆ ਬਹੁਤਾ। ਦਾਨਿਸ਼ ਭਾਈ ਨੂੰ ਸਿਆਣਾ ਬੰਦਾ ਸਲਾਹ ਹੀ ਦੇ ਸਕਦਾ, ਮਸ਼ਵਰਾ ਮਾਨਤ ਹੁੰਦਾ ਵਾ। ਸੀਟਿੰਗ ਜ਼ਰੂਰੀ ਹੈ, ਬਹਿ ਕੇ ਜ਼ਰਾ ਕਦ ਘੁੰਮ ਕੇ ਹਾਂ ਉਹ ਕੋ ਕਰ ਲੈਣੇ ਸਿੰਪਲ ਫਲੈਕਸਾਂ। ਆ ਜਿਹੜੇ ਪਿੱਛੇ ਨਹੀਂ ਫਲੈਕਸਾਂ, ਇਹ ਬੋਰਡ ਬਣੇ ਹਾਂਜੀ। ਇਹ ਅੱਗੋਂ ਲਾ ਲੈਣੇ ਆ, ਪਿਛਲੀਆਂ ਫਲੈਕਸਾਂ ਦੇ ਉੱਪਰ ਹੀ ਕੋਈ ਫਲੈਕਸ ਹੋਰ ਲਵਾ ਲੈਣੀ। ਇਹ ਗੱਲ ਕਿਹਨੇ ਦੇਖੀ ਹੈ? ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ। ਤੇ ਦੂਸਰਾ ਜਿਹੜਾ ਤੁਸੀਂ ਗਲੋਬ ਕਹਿ ਰਹੇ ਹੋ, ਮੇਰੀ ਸਮਝ ਚ ਆ ਰਿਹਾ। ਇਹ ਸੋਨੇ ਵਾਲਾ ਸਜਾਜ ਨਹੀਂ ਆਫੀਸ਼ੀਅਲ, ਮੇਰੀ ਸਮਝ ਚ ਨਹੀਂ ਆ ਰਿਹਾ। ਨਹੀਂ ਉਹ ਸਾਡੀ ਵੀ ਨਹੀਂ ਆਇਆ, ਐਵੇਂ ਕਹੀਏ ਕਿ ਉਹ ਚਾਚਾ ਜੀ ਨਹੀਂ ਚਾਂਦੀ ਦਾ ਲਵਾ ਲੈ। ਹੋਰ ਦੱਸੋ ਅੱਗੇ ਕੋਈ ਸਾਡੀ ਫਲੈਕਸਾਂ ਲਾ ਕੇ ਨਾ ਮੇਰੇ ਹਿਸਾਬ ਨਾਲ ਉਹਨਾਂ ਦੇ ਉੱਤੇ ਪ੍ਰਿੰਟ ਹੋਵੇ, ਜਿੱਦਾਂ ਉਹ ਕਸਾਈਆਂ ਨੇ ਨਹੀਂ ਗੋਸ਼ਤ ਟੰਗਿਆ ਹੁੰਦਾ, ਉਹਦੀਆਂ ਇੱਧਰ ਤਸਵੀਰਾਂ ਲੱਗਣ, ਇੱਧਰ ਸਬਜ਼ ਮੰਡੀ ਆ ਇਦਾਂ ਕਰਕੇ। ਪਿੰਡੂ ਟੈਪ ਕਿਹਾ ਜਾ ਜਿਹੜੀ ਸਕਦੀ ਸਬਜ਼ ਮੰਡੀ ਆ ਉਹਦੇ ਚ ਤਾਂ ਫਿਰ ਕਿੰਨੇ ਹੀ ਰੰਗ ਆਏ ਨੇ, ਉਹ ਤਾਂ ਫਿਰ ਕੰਮ ਖਰਾਬ ਹੋਇਆ। ਪਤਾ ਕੀ ਗੱਲ ਆ, ਇੱਕ ਸਬਜ਼ੀ ਦੱਸ ਵੀ ਉਹ ਬਣਾਉਣਾ, ਕਰੇਲੇ ਲਵਾ ਲਾਂਗੇ। ਤਾਜੀ ਮਤਲਬ ਇੱਧਰ ਗੋਸ਼ਤ ਵਾਲੀ ਦੁਕਾਨ ਦੇ ਉਹ ਟੋਟੇ ਜੇ ਲੱਗੇ, ਹੁਣ ਨਾਲ ਮੁਰਗੇ ਦੀ ਦੁਕਾਨ ਉਹਦਾ ਉਹਨਾਂ ਦਾ ਹੈ ਮਾਰਕੀਟ। ਉਹ ਤਾਂ ਆਪਣੀ ਜਾਨੀ ਕੀ ਚਾਹ ਚੱਲਣ ਨੇ ਆਲਰੇਡੀ। ਇਹ ਸੈਟ ਦਾ ਸੋਬਰ ਜਿਹਾ ਬੇਟੇ, ਡੀਸੈਂਟ ਤਰੀਕੇ ਨਾਲ ਵੀ ਉਸਤਾਦ ਜੀ ਬੇਟੇ ਜੀ ਅਸਲਾਮ ਅਲੈਕੁਮ ਨਾਜ਼ਰੀਨ, ਇਹ ਹਲਕਾ ਜਿਹਾ ਇਹ ਪੰਜ ਇਦਾਂ ਹੁੰਦਾ ਸਿਸਟਮ। ਉਹ ਤੇਰੀ ਪਿੱਛੇ ਮੋਟਰ ਬੇ ਦਾ ਲਵਾ ਦਾਂਗੇ ਉਹ ਥੋੜਾ ਡਿਫਰੈਂਟ ਕਰੋ ਨਾ ਸਾਜ। ਤਾਜੀ ਇਹ ਹੋਵੇ ਨਾ ਖੁੱਲਾ ਸਿਸਟਮ, ਹਾਂਜੀ ਹਾਂਜੀ ਇਹ ਦੀਵਾਰਾਂ ਚੱਲ ਜਾਣ 10-10 ਫੁੱਟ ਪਿੱਛੇ ਪਰੇ ਨੂੰ ਪਿੱਛੇ, ਇੱਥੇ ਹੋਵੇ ਲਾਈਟ ਤੇ ਪਿੱਛੇ ਡਾਰਕ, ਐਸਾ ਮਾਹੌਲ ਮੈਂ ਤੁਹਾਨੂੰ ਬਣਾ ਕੇ ਕੰਧਾਂ ਦੇ ਉੱਤੇ ਹੀ ਭਾਵੇਂ ਤੁਸੀਂ ਕੋਈ ਸੁਭਾਨ ਅੱਲਾਹ। ਇਹ ਕੰਧ ਕਢਾ ਦਈਏ। ਹੁਣ ਹੈ ਕਿ ਅਗਰ ਅਸੀਂ ਪਿਛਲੀਆਂ ਲਾਈਟਾਂ ਬੰਦ ਕਰ ਦਿੰਦਾ ਤੇ ਅੱਗੇ ਫੇਸ ਤੇ ਲਾਈਟਾਂ ਦੇਣੀਆਂ, ਫੇਸ ਦੀ ਲਾਈਟ 80% ਉੱਤੇ ਚਲੀ ਜਾਣੀ। ਬਿਲਕੁਲ। ਉਹਦੇ ਵਿੱਚ ਨਾ ਕਰੇਨ ਵਾਲੀ ਲਾਈਟ ਕੈਮਰਾ ਚਾਹੀਦਾ, ਕਰੇਨ ਤੇ ਨਹੀਂ ਜਿਹੜਾ ਲੱਗਾ ਹੁੰਦਾ, ਕਿਉਂਕਿ ਹੁਣ ਇਧਰੋਂ ਸਾਡਾ ਉਹ ਵੱਡਾ ਹੋਵੇ ਤੇ ਫੇਰ ਹੈ ਨਾ ਸੈੱਟ। ਇਹ ਪ੍ਰੋਫਾਈਲ ਨਹੀਂ ਸਾਡਾ ਨਜ਼ਰ ਆਉਂਦਾ। ਉਹੀ ਹੋਏ। ਅੱਛਾ ਪਤਾ ਕੀ ਗੱਲ, ਅਸੀਂ ਕੁਰਸੀ ਤੇ ਬਹਿ ਕੇ ਕਰਾਂਗੇ ਨਾ ਉਸਤਾਦ ਜੀ, ਸਭ ਤੋਂ ਪਹਿਲੇ ਨੰਬਰ ਤੇ ਕੁਰਸੀ ਜਿਹੜੀ ਹੈ ਨਾ ਉੱਚੇ ਥੜੇ ਵਾਲੀ, ਯੈਸ। ਠੀਕ ਹੈ ਨਾ। ਅੱਛੇ ਥੜੇ ਉਹ ਯਾਰ ਵੇਲ ਚੇਅਰ ਦੀ ਯਾਰ ਗੱਲ ਤੂੰ ਕਰ। ਕਹਿ ਰਿਹਾ ਕਿ ਜਿੱਦਾਂ ਪ੍ਰੋਗਰਾਮ ਹੁੰਦੇ ਨੇ ਕੁਰਸੀ ਤੇ ਬੈਠੇ ਨੇ ਤੇ ਤੂੰ ਆ ਕੇ ਤੇ ਕੁਰਸੀ ਤੇ ਬਹਿ ਗਏ ਸਾਰੇ ਤੇ ਅੱਗੇ ਟੇਬਲ ਤੇ, ਉਹ ਨਹੀਂ ਉਹਦੇ ਯਾਰ। ਵਿੱਚ ਅਸੀਂ ਗੇਮਾਂ ਨਾ 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 ਉਸਤਾਦ ਜੀ, ਕੁਰਸੀ ਜ਼ਰੂਰੀ ਹੈ। ਕੁਰਸੀ ਜਿਹੜੀ ਨਾ ਬੜੀ ਰੀਜ਼ਨੇਬਲ ਕੁਰਸੀ, ਸ਼ੀਸ਼ੇ ਵਾਲੀ ਹੋਵੇ, ਅੱਛੀ ਵਾਲੀ ਕੁਰਸੀ ਹੋਵੇ, ਉੱਤੇ ਅਸੀਂ ਉੱਠ ਕੇ ਟੱਪ ਕੇ ਡਾਂਸ ਡੂਸ ਕਰਕੇ ਵੀ ਅਸੀਂ ਕਰ ਸਕਦੇ ਹਾਂ। ਫਿਰ ਉੱਤੇ ਬਹਿ ਜੀ ਜਾ ਕੇ, ਫਿਰ ਉੱਤੇ ਬਹਿ ਜੀ, ਫਿਰ ਉਸ ਤੋਂ ਬਾਅਦ ਗੇਮ ਵੀ ਕਰ ਇਹ ਸਕਦੇ ਜਿਹੜੇ ਹਾਂ। ਜਿੱਦਾਂ ਹੁਣ ਅੱਜ ਤਾਂ ਅਸੀਂ ਬੈਠੇ ਆ ਨਾ ਹਿਸਾਬ ਲਾ, ਇਹ ਲੋਕ ਇਹ ਉਹ ਫਿਰ ਉਹ ਅਪਣਾਈਏ ਤਾਂ ਉਹਨਾਂ ਦੀ ਮੁੱਕ ਜੇ ਨਹੀਂ, ਜਿਹੜਾ ਉਹ ਕਹਿ ਰਹੇ ਨੇ ਸਾਨੂੰ ਇੰਜ ਲੱਗ ਰਿਹਾ ਅਸੀਂ ਤੁਹਾਡੇ ਨਾਲ ਬੈਠੇ, ਉਹ ਖਤਮ ਹੋ ਜਾਣਾ। ਨਹੀਂ ਤੇ ਉਹ ਵੀ ਸਾਡੇ ਨਾਲ ਕੁਰਸੀਆਂ ਤੇ ਬਹਿ ਜਾਣ। ਉਹ ਵੀ ਕੁਰਸੀਆਂ ਤੇ ਬਹਿ ਆਹੋ ਵੀ ਦੇਖ ਲਓ ਵੀ ਜਿੱਦਾਂ ਕਰਨਾ ਉਸਤਾਦ ਜੀ ਗੱਲ ਪਤਾ ਕਿ ਮੈਂ ਹੁਣ ਅੱਲਾ ਦਾ ਸ਼ੁਕਰ, ਹੁਣ ਮੈਂ ਦੁਬਾਰਾ ਨਾ ਫਿਟਿੰਗ ਲੈਵਲ ਤੇ ਆ ਰਿਹਾ ਵਾਂ, ਬਿਲਕੁਲ ਦਇਆ ਠੀਕ ਹੈ ਨਾ। ਮੈਂ ਜੈਨਮਨ ਕਹਿੰਦਾ ਪਹਿਲੇ ਹੁਣ ਉਹ ਵਿਚਾਰੇ ਮਿੱਠੇ ਦਾ ਵੀ ਲੱਕ ਰਹਿ ਗਿਆ, ਮਤਲਬ ਸੁਲਤਾਨ ਜੀ ਦਾ ਵੀ, ਮਤਲਬ ਠੀਕ ਆ ਤੇਰੇ ਅੱਲਾ ਦਾ ਸ਼ੁਕਰ ਉਸਤਾਦ ਜੀ, ਸੱਚੀ ਮੁੱਚੀ ਮਿੱਠੇ ਦਾ ਲੱਕ ਰਹਿ ਗਿਆ। ਸਿਹਤ ਤਬੀਅਤ ਤੇਰੀ ਹਾਂਜੀ ਉਸਤਾਦ ਜਾਨ ਜਿੰਦ, ਮਤਲਬ ਤੈਨੂੰ ਕੋਈ ਰੋਲਾ ਨਹੀਂ, ਉਸਤਾਦ ਜੀ ਓਕੇ ਆ ਤੂੰ, ਮਤਲਬ ਬਿਲਕੁਲ ਹਰ ਚੀਜ਼ ਠੀਕ ਹੈ। ਜਿੱਦਾਂ ਮਰਜ਼ੀ ਕਰ ਲਓ ਉਸਤਾਦ। ਚਲੋ ਠੀਕ, ਕੀ ਗੱਲ ਕੁਛ ਨਹੀਂ। ਆ ਦਵਾਈਆਂ ਉਸਤਾਦ ਜੀ ਆ ਵੇਖਿਆ ਨਾ ਫਿਰ ਨਹੀਂ ਮੰਗਾ ਐਟਮਾਂ ਕਰਦੇ ਹੁੰਦੇ ਉਸਤਾਦ ਜੀ। ਨਹੀਂ ਮੈਂ ਸਿੱਟਦੇ ਨਾ ਹੁਣ, ਤੈਨੂੰ ਲੋੜ ਹੀ ਨਹੀਂ ਕਿ ਸਿੱਟ ਦੇ ਆ ਚਵਲ ਮਾਰੀ ਹੁੰਦੀ ਹੈ ਆਇਆ ਇਹ ਮੈਂ ਕੁਝ ਨਹੀਂ ਗਿਆ। ਪੂਰੇ ਦਾ। ਉਸਤਾਦ ਜੀ। ਨਹੀਂ ਮੈਂ ਨਹੀਂ ਜਦੋਂ ਤੈਨੂੰ ਲੋੜ ਹੀ ਨਹੀਂ ਮੈਂ ਸਿੱਟ ਦਵਾਂ। ਉਹ ਨਹੀਂ ਉਸਤਾਦ ਓਏ ਜੀ ਅੱਛਾ ਦਹਾ ਤੇ ਸਹੀ ਨਾ, ਦਹਾ ਤੇ ਨਹੀਂ ਕੁਝ ਕਰਦਾ। ਭਾਜੀ ਤੁਲਨੀਆਂ ਲਈਆਂ ਨਹੀਂ ਯਾਰ ਦਵਾਈਆਂ ਦਾ ਕੋਈ ਮਜ਼ਾਕ ਇੱਕ ਤਾਂ ਕਰੋ। ਉਸਤਾਦ ਜੀ ਇਹ ਗਰੋਸਰੀ ਲੱਗ ਰਹੀ ਸਤਾਜ। ਹੈਲੋ ਜੀ। ਕਾਹੀ ਇਹਨਾਂ ਦੀਆਂ ਇਹ ਕੀ ਗੱਲ ਯਾਰ ਹੈ? ਮਿੱਠੇ ਨਾ ਯਾਰ ਕੱਲਾ ਕੱਲਾ ਗੱਲ ਕਰੋ ਯਾਰ, ਕੱਲਾ ਕੱਲਾ। ਇਹ ਕਿਸੇ ਕਲੀਨਿਕ ਤੇ ਡਾਕਾ ਮਾਰਿਆ? ਉਸਤਾਦ ਜੀ ਦਵਾਈ ਆਂਦੇ ਖਾਂਦੇ ਆਂਦੇ ਖੜਕਾ ਕੇ ਥੋੜੇ ਦੇ ਵੇਚ ਚੱਕਦੇ। ਜਿਹੜਾ ਸ਼ਰਬਤ ਮਿੱਦਾ ਆ ਗਿਆ ਪੀ ਲੈਂਦੇ। ਉਸਤਾਦ ਜੀ ਇਹ ਦਵਾਈ ਘੱਟ ਲੁੱਡੋ ਦੀਆਂ ਟੈਣਾ ਬਹੁਤੀਆਂ ਨੇ। ਉਹ ਨਹੀਂ ਯਾਰ ਕੋਰਸ ਹੈਗੇ ਆ ਯਾਰ। ਇਹ ਦਵਾਈਆਂ ਪਲਾਣ ਲਈ ਇੱਕ ਸਾਕੀ ਰੱਖਿਆ ਹੋਇਆ ਜੀ। ਹਾਂਜੀ ਉਹਨੂੰ ਕਹਿੰਦਾ ਹੁੰਦਾ ਸਾਕੀ ਆ ਉਹ ਹੋਰ। ਯਾਰ ਉਸਤਾਦ ਜੀ ਨਾ ਕਰਨਾ ਯਾਰ। ਇਹਨਾਂ ਦੀ ਦਵਾਈ ਹੋ ਆਹੋ ਹਾਂਜੀ। ਉਸਤਾਦ। ਇਹਨਾਂ ਇਹ ਨਾ ਸਿਆਈਆਂ ਵਾਲੀ ਅੱਖਾਂ ਦੀ ਸਿਆਈਆਂ ਨੇ ਆ ਮੈਨੂੰ ਨਾ ਕੱਲੀ ਕੱਲੀ ਦੱਸ ਆ ਕਾਦੀ ਆ, ਇਹ ਗੇੜਾ ਦੇ ਨਾਲ ਇਹ ਕਿਹਦੀ ਆ? ਆਈਜ਼ ਬਲੈਕਰ ਅੱਖਾਂ ਦੀਆਂ ਸਿਆਈਆਂ ਵਾਲੀ। ਓਕੇ ਇਹ ਕਿਹਦੀ ਆ? ਇਹ ਜਿਹੜੀ ਮੇਰੀ ਚਿੰਨ ਹੈਗੀ ਹੈ ਨਾ, ਇਹ ਬਦਲਣ ਦੀ ਹੈ, ਉਹਦੀ ਹੈ। ਅੱਛਾ ਹਾਂਜੀ ਇਹ ਕਿਹਦੀ ਆ? ਇਹ ਗੱਡੀ ਵਾਸਤੇ ਹੈ ਜੀ। ਇਹ ਖੂਬਸੂਰਤੀ ਵਾਸਤੇ। ਉਹ ਤਾਂ ਦੀ ਤੂੰ ਇੱਕ ਵੀ ਨਹੀਂ ਖਾਤੀ ਪੂਰੀ ਪਈ। ਨਹੀਂ ਖਾਣ ਦੇ ਤਾਂ ਜੀ ਇਹ ਸਾਰੀ ਉਮਰ ਨਹੀਂ ਕਹਿ ਸਕਦੇ ਮੈਂ ਭੁੱਖੇ ਢਿੱਡ ਦਵਾਈ ਖਾ ਲਈ। ਇਹ ਭੁੱਖਾ ਢਿੱਡ ਦਵਾਈ ਨਹੀਂ ਖਾਂਦਾ, ਇਹ ਪਹਿਲੇ ਦਵਾਈ ਖਾ ਕੇ ਨਾ ਫਿਰ ਉਹ ਤੂੰ ਦਵਾਈ ਖਾ ਲੈਂਦਾ, ਫਿਰ ਕਹਿੰਦਾ ਮੈਂ ਭੁੱਖਾ ਢਿੱਡ ਨਹੀਂ। ਆਹ ਕਾਦੀ ਭਾਜੀ? ਹੈ ਵਾਲੀ ਹਾਂਜੀ ਇਹ ਬੇਵਫਾਈ ਵਾਲੀ ਹੈ ਜੀ। ਚਵਲਾ ਨਾ ਮਾਰਿਆ ਉਸਤਾਦ ਜੀ। ਇਹ ਗਦੂਦਾਂ ਨਹੀਂ ਜਿਹੜੀਆਂ ਮੇਰੇ ਨੱਕ ਦੀਆਂ, ਹਾਂ। ਇਹ ਉਹਦਾ ਲਈ ਉਸਤਾਦ। ਅੱਛਾ ਇਹ ਵਾਲ ਤੋੜ। ਆਹ ਕਿਹਦੀ ਹੈ? ਵਾਲ ਤੋੜਨੀ ਜਿਹੜੇ ਮੇਰੇ ਅੱਛਾ, ਇਹ ਉਹਦੀ ਹੈ। ਵਾਲਾਂ ਦੀ ਮੇਰੀ ਗਰੋਥ ਸਾਰੀ ਜ਼ਿੰਦਗੀ ਕਾਲੇ ਰਹਿਣਗੇ। ਇਹ ਕਿਹਦੀ ਆ? ਇਹ ਉਸਤਾਦ ਜੀ ਇੱਕ ਮਿੰਟ ਹੈ ਘਰੋਂ ਭੱਜਣ ਵਾਲੀ ਹੈ ਤਾਂ 6 ਆਵੇ। ਉਸਤਾਦ ਜੀ ਇਹ ਨਾਲ ਮੇਰੀਆਂ ਵੇਨਾਂ ਖੁੱਲਣੀਆਂ ਨੇ। ਹਾਂਜੀ ਓਕੇ।
ਇਹ ਬੱਸ ਵਾਲੇ ਕੋਲ ਇਹ ਕਿਹਦੀ ਹੈ? ਮੇਰੇ ਦਿਲ ਦੀ ਬੀਟ ਜਿਹੜੀ ਹੈ ਨਾ ਇਹ ਕੰਟਰੋਲ ਚ ਰੱਖੇ। ਓਕੇ ਓਕੇ। ਇਹ ਖਾਂਸੀ ਆ ਕਿਹਦੀ ਹੈ? ਇਹ ਖਾਂਸੀ ਵਾਲੀ ਜਦੋਂ ਮੇਰਾ ਗਲਾ ਖਰਾਬ ਹੋਏਗਾ, ਖੁਦਾ ਨਾ ਖਾਸਤਾ ਖਾਂਸੀ ਵਗੈਰਾ ਇਹ ਸਾਰੀਆਂ ਇਤੋਂ ਉੱਤੇ ਉੱਤੇ ਦੀਆਂ ਨੇ? ਵੀ ਦਿਲ ਤੇ ਥੱਲੇ ਨੇ। ਅੱਛਾ ਠੀਕ ਹੈ ਨਾ? ਉਹ ਬਾਈਪਾਸ ਦਾ ਵੀ ਮਸਲਾ। ਆ ਨਾਸ਼ਤੇ ਕੇ ਬਾਅਦ ਕਿਹਦੀ ਹੈ? ਇਹ ਮੋਟਾਪੇ ਵਾਸਤੇ, ਮੇਰਾ ਮੋਟਾਪਾ ਕੰਟਰੋਲ। ਕਿੰਨਾ ਫਰਕ ਪੈ ਗਿਆ ਯਾਰ। ਇਹ ਮੋਟਾਪਾ ਇਹ ਕਿਹਦਾ ਵਟਕ ਹੈ? ਡਾਕਟਰ ਨਾਲ ਉਹਨੇ ਕਦੋਂ ਤੋਂ ਹੀ ਮਰ ਗਿਆ। ਆਦਾ ਇਹ ਮਜ਼ਾਕਰਾਤ ਵਾਲੀ ਹੈ ਜੀ ਇਹ ਮਜ਼ਾਕਰਾਤ ਵਾਲੀ ਇਹ ਸਟੇਟ ਡਰਾਮੇ ਵਾਲੀ। ਠਹਿਰ ਜਾ। ਇਹ ਆ ਕਦੇ ਆ ਕਿਹਦੀ ਹੈ? ਇਹ 에ਅਰ ਡ੍ਰੌਪ ਨੇ। ਇਹ ਕੰਨਾਂ ਦੇ ਵਿੱਚ ਡ੍ਰੌਪ ਪਾਣੇ, ਮੇਰੇ ਕੰਨ ਦਾ ਪਰਦਾ ਜਿਹੜਾ ਨਾ ਉਹ ਸਾਫ਼ ਰਹੇ। ਸੈਂਟਰੋ ਚ ਬੈਨ ਤੋਂ ਪਹਿਲੇ ਉਹ Okay. ਖੜਖੜ ਨਹੀਂ ਨਾ ਸੁਣ। ਆ ਤਾਂ ਖਾਲੀ ਆ ਕਿਹਦੀ ਹੈ? ਮੈਂ ਤਾਂ ਠੀਕ ਵੀ ਤਾਂ ਕਾਫੀ ਹੋ ਗਿਆ ਨਾ ਉਸਤਾਦ ਜੀ। ਤੈਨੂੰ ਸਿਰ ਦੇ ਨੂੰ ਖਾਲੀ ਕਰ। ਨਹੀਂ ਖਾਲੀ ਉਸਤਾਦ ਜੀ ਵਾਪਸ। ਅੱਛਾ ਆ ਕਿਹਦੀ ਹੈ? ਇਹ ਉਸਤਾਦ ਜੀ ਅੱਲਾ ਭਲਾ ਕਰੇ, ਇਹ ਜੋੜਾਂ ਦੇ ਦਰਦਾਂ ਦੀ, ਓਕੇ ਓਕੇ। ਕਿਉਂਕਿ ਜੋੜਾਂ ਦੇ ਦਰਦ ਸਿਰਫ ਜੋੜੇ ਹੀ ਜਾਣਦੇ ਨੇ। ਇਹ ਕੀ ਹੈ? ਮਸ਼ੂਕ ਗਰਦਾ? ਨਹੀਂ ਉਹ ਇਹ ਗਰਦਾ ਰੱਖਿਆ ਤੁਸੀਂ? ਉਹ ਯਾਰ ਲਿਖਿਆ ਆ ਦੇ। ਗੁਰਦਾ ਉਹ ਗੁਰਦੇ ਦੀ ਅੱਛਾ ਗੁਰਦਾ। ਮੱਕਵੀ ਗੁਰਦਾ, ਗੁਰਦਿਆਂ ਦੇ ਵਾਸਤੇ ਯਾਨੀ ਕਿ ਨਾ ਗੁਰਦੇ ਦੀ ਸਫਾਈ ਆ। ਗੁਰਦੇ ਵਾਸ਼ ਰਹਿ ਤਾਇਆ ਜੀ ਨੂੰ ਜ਼ਰਾ ਮਸਲਾ ਸੀ ਨਾ ਗੁਰਦਿਆਂ ਦਾ। ਆ ਕਿਹਦੀ ਹੈ? ਇਹ ਜੂਆਂ ਲਿਖਾ ਰਹੀ ਛਿੱਤਰੋਲ ਇਹ ਪੈਟਰੋਲ ਨਹੀਂ? ਕੋਲੇਸਟਰੋਲ। ਅੱਛਾ ਓਕੇ ਚਲੋ। ਉਹਦੇ ਵਾਸਤੇ ਕੋਲੇਸਟਰੋਲ ਇਹਦੇ ਨਾਲ ਪਹਿਲਾਂ ਨਾ ਸੈੱਟ ਰਹੇਗਾ। ਆ ਕਿਹਦੀ ਆ? ਚਰਬੀ ਦੀ। ਚਰਬੀ ਜੀ। ਓਕੇ। ਆ ਕਿਹਦੀ ਹੈ? ਸੇਲ ਦੀ। ਜੁਮਾ ਹਫਤਾ ਤਵਾਰ ਛੁੱਟੀ ਜੁਮੇ ਹਫਤੇ ਇਹ ਜੁਮਾ ਹਫਤਾ ਤਵਾਰ ਨਹੀਂ ਖਾਣੀ, ਛੁੱਟੀ ਵਾਲੇ ਦਿਨ ਨਹੀਂ ਖਾਣੀ, ਤਾਂ ਪੂਰੀ ਪਈ ਹੈ। ਇਹ ਡੇਟ ਸ਼ੀਟ ਵਾਲੀ ਹੈ ਜੀ। ਅੱਛਾ ਤੁਸੀਂ ਆ ਕਿਹਦੀ ਹੈ? ਸਾਜੀ ਅਨਾ ਆ ਕਬੀਰਾ ਕਾਦ ਮਾਰ ਹੈ। ਗਾਉ ਇੱਕ ਜ਼ਬਾਨ ਮਿੰਟ, ਇਹ ਭਾਈ ਲਿਖਿਆ ਵਾ ਅੱਲਾ ਲੋਲ। ਅਸਾਬੀ ਕਮਜ਼ੋਰੀ। ਸਾਬੀ ਕਮਜ਼ੋਰ। ਉਸਤਾਦ ਜੀ ਅਸਾਬੀ ਖਾਂਸੀ। ਅੱਛਾ ਖਾਂਸੀ ਜਦੋਂ ਨਹੀਂ ਜ਼ਿਆਦਾ ਹੋਵੇ, ਇਹ ਸੱਤ ਤੇ ਖਾਂਸੀ ਦੀਆਂ ਹੋ ਗਈਆਂ। ਨਹੀਂ ਉਹ ਘੱਟ ਖਾਂਦੀ। ਇੱਕ ਹੈ ਇਹਦੀ ਲਹਿਰਾ ਵਾ। ਜਿਹੜੀ ਕਦੀ ਉਹਦੀ ਇਹ ਐ ਠੀਕ ਹੈ। ਤਿੰਨ ਚਾਰ ਕੁ ਕਰ ਦਿਓ। ਇੱਕ ਉਹਦੀ ਕਾਲੀ ਖਾਂਸੀ, ਇੱਕ ਚਿੱਟੀ ਖਾਂਸੀ, ਇੱਕ ਪੀਲੀ ਖਾਂਸੀ, ਇੱਕ ਨੀਲੀ ਖਾਂਸੀ। ਤੇ ਇਹ ਉਹਦੀ ਰੱਖਦਾ ਉਹਦੀ ਦਿਲ ਘਬਰਾਤਾ ਹੈ आंख भर आती तू जरूर उठे तो मेरी जान निकल जाती। नहीं आगे बेचता है, दिल घबराता था। आ की दी है ਇਹ ਅੰਨਾਂ ਦੀ ਤਾਂ ओ जरी ओ दी। अच्छा ए ब्लड सर्कुलेशन तेरी हर शय खराब आ। ओ या मिनट दे ਆ ਦਵਾਈ ਨਹੀਂ ਹੱਥ ਨਾਲ ਲਾਇਆ, ਇਹ ਦਵਾਈ ਨਹੀਂ। ਆ ਦਵਾਈ ਨਹੀਂ ਹੈ। दवाई आ का दी है? आ का दी है? ये पता नहीं क्या जी ये मेरी नहीं है। ਇਹ ਹੈ ਤਾਂ ਇਹ ਕਿਹਦੀ ਆ? ਇੱਕ ਚੁਗਤਾਈ ਲੈਬ ਦੀ ਹੋਈ। ਇਹ ਮੇਰਾ ਹਰ ਪੋਮੇ ਦੀ ਆ। नहीं नहीं शाही पोमे दी नहीं है। ਹਾਂ ਪੋਮੇ ਦੀ ਉਹਨੇ ਕਹੇ ਭਾਜੀ ਲੈਬ ਤੇ ਫੜਾ ਦੇਣਾ। S11 की S11 ਉਹ 5/11 ਲਿਖਿਆ ਤਾਇਆ ਜੀ। नहीं है दिने दिहाड़ी च 11 वारी ਦਿਹਾੜੀ ਕੀ 11 ਵਾਰੀ ਦੇਖਣੀ ਆ ਬਸ, ਇਹਦਾ ਮੈਂ- ਪਈ ਹੈ ਕਿ ਨਹੀਂ ਉੱਤੇ। ਇਹ ਤੂੰ ਖਾਦੀ ਕਿਉਂ ਨਹੀਂ? ਟੇਪ ਵੀ ਲੱਗੀ ਉਹਦੇ ਉੱਤੇ। साजी वो लिक्विड ਓਏ ਅੱਛਾ ਕਾਦੀ ਆ? ਇਹਦੀ ਆ ਭਲਣ ਦੀ। साजी ये ना 6 पैक वास्ते वी शेप जिस्म बनाना से 6 पैक सर ਨਹੀਂ ਕੁਝ ਨਹੀਂ ਬੇਟਾ, ਇਹ 11 ਪੈਕ ਆ ਸਕਦੇ S11। नहीं वो 6 पैक 11 वारी खानी है 6 दफा। Okay, ਠੀਕ। 6 ਪੈਕ ਲੱਗ ਤੇ ਬਣ ਕੇ ਬਣੇ ਤਾਂ ਹੈ ਨਹੀਂ। ਚਲੋ ਰਾਜ ਆ ਕਿਹਦੀ ਆ? ਇਹ ਹੋਸ਼ ਫਿੱਟ ਹੋ। ਫਿੱਟ ਕਰਦੇ ਜੀ ਇਹ ਦਵਾਈ। ਕਿਹਦੀ ਆ? है भी मेरी ਇਹ ਹੋਸ਼ ਦੀ मेरी है भी मेरी उस्ताद। ਨਹੀਂ। ਇਹ ਕੀ ਪਤਾ ਇਹਦੇ ਨਾਲ ਕੀ ਹੁੰਦਾ? ਮਜੂਨ। ये मेरी है उस्ताद जी। ਇਹ ਰੋਣੇ ਦੀ ਕਹਿੰਦੇ ਸਾਜੀ ਤੁਸੀਂ ਥਕਣਾ ਹੀ ਨਹੀਂ ਹੈਗਾ। ਸ਼ਾਹਕੋਟ ਦੀ ਕਿਰਪਾ ਹੋਵੇ ਨੱਸ ਕੇ ਚਲੇ ਜਾਓ ਤੁਸੀਂ, ਆ ਕੇ ਐਵੇਂ ਰਿਲੈਕਸ ਬੈਠੇ। ਅੱਛਾ ਇਹ ਇੰਨੀ ਕੁ ਖਾਣੀ ਆ? ਇੰਨੀ ਕੁ ਇਹ ਰੋਜ਼ ਜੂਨ ਤੇ ਜਾਣੇ ਨਹੀਂ ਖਾ ਲਈ ਹੁਣ? ਇਹ ਰੋਜ਼ ਇੰਨੀ ਨਹੀਂ ਖਾਈ ਗਏ ਤੇ ਇਹਦੇ ਨਾਲ ਕੀ ਹੋਊਗਾ? ਹੈ। ਹਾਂ ਰੋਜ਼ ਇੰਨੀ ਨਹੀਂ ਖਾਈ ਗਏ ਆਹੋ। ਤੇ ਮਤਲਬ ਕੀ ਕਿੰਨੇ ਦਿਨਾਂ ਚ ਕੀ ਹੋਊਗਾ? ਇਹ ਮੁੱਕ ਜਾਊਗੀ ਤੁਹਾਨੂੰ ਨਹੀਂ ਪਤਾ। ਇਹ ਨਵੀਂ ਲੈਣੀ ਪੈਣੀ। ਬਜ਼ੁਰਗ ਆ ਨਹੀਂ ਮੁੱਕ ਤੇ ਗਿਆ। ਸਾਜੀ ਗੁਰੂ ਅੰਨਾ ਦਾ ਸ਼ੂਗਰ ਹੈ 700 ਰੁਪਇਆ ਪੂਰਾ ਲੱਗਾ। ਆ ਪੈਕ ਸਾਰੀਆਂ ਤੋਂ ਨਹੀਂ ਨਹੀਂ ਪੈਸੇ ਨਹੀਂ, ਉਹਨੇ ਪੈਸੇ ਨਹੀਂ ਲਏ, ਉਹਨੇ ਸਿਰਫ ਡਾਕ ਦੇ ਪੈਸੇ ਲਏ। ਇਹਨੇ ਸਿਰਪ ਪੀਂਦੇ ਯਾਰ, ਸਿਰ ਰੋਂਡੇ ਦੇ ਇੱਥੋਂ ਸਿਰਪ ਆਉਂਦੇ। ਹੁਣ ਉਸਤਾਦ ਜੀ ਇਹਦੇ ਦੀ ਜਗ੍ਹਾ ਇੰਨੀਆਂ ਗੋਲੀਆਂ ਖਾਂਦੇ ਇਹ ਚਾਰ ਬੰਦੇ ਚ ਬੈਠਾ ਇੱਕਦਮ ਉੱਠ ਕੇ ਕਹਿੰਦਾ ਯਾਰ ਮੈਂ ਸੀਰਪ ਕਰਕੇ ਆਇਆ ਵਾ। ਭਾਜੀ ਇਹ ਕਹਿੰਦੀ ਘਰ ਗੱਲ ਇੰਜ ਕਰ। ਇੱਕ ਮਿੰਟ ਯਾਰ ਪਲਮੋਨਲ ਵਾਲੀ ਮੋਟਰ ਬੰਦ ਕਰ ਦਿਓ, ਟੈਂਕੀ ਭਰ ਗਈ ਹੈ। ਇੰਨੀਆਂ ਗੋਲੀਆਂ ਖਾਂਦੇ ਆ ਮੌਕੇ ਜਗ੍ਹਾ ਗੋਲੀ ਨਿਕਲੀ ਇੱਥੇ।
ਕੰਨ 'ਚ ਵੱਡੀ ਇਹ ਨਹੀਂ ਕਹਿੰਦਾ ਮੇਰੇ ਦਾਣਾ ਨਿਕਲਿਆ, ਕਹਿੰਦਾ ਉਹ ਮੇਰੇ ਗੋਲੀ ਨਿਕਲੇ ਮੁੰਡਾ। ਅੱਜ ਰੰਗਬਾਜ਼ੀ ਕਰ ਰਿਹਾ, ਕੰਨ 'ਚ ਵੱਡੀ ਪੌਂਸਟੋਮ ਦੀ ਗੋਲੀ ਫਸਾ ਕੇ ਫਿਰਦੇ ਆਹੋ ਠੀਕ ਆ। ਆਪਣੀ ਸੁਸਾਇਟੀ ਦੇ ਗੇਟ ਤੇ ਕਹਿ ਰਹਾ ਉਹਨੂੰ ਮੇਰੀ ਪੌਂਸਟਾਂ ਦੀ ਗੱਡੀ ਆਉਣੀ ਨਿਕਾਲ ਦੇਣਾ ਤੇਰਾ। ਬਾਹਰ ਕ੍ਰਿਕਟ ਖੇਡਦਾ, ਟਾਸ ਵੀ ਉਹਦੇ ਨਾਲ ਕਰਦਾ, ਉਹ ਸਾਲ ਹੀ ਵੱਡੀ ਗੋਲੀ ਨਾਲ ਭਾਜੀ ਕਿਤੇ ਫਰਾਉਣੇ ਗਏ ਆ ਤੇ ਉਹਨਾਂ ਨੇ ਡ੍ਰਿਪਾਂ ਲਿਆ ਕੇ ਟਰੇ 'ਚ ਰੱਖਤੀਆਂ। ਲੁੱਟੋ ਖੇਡਾਂ ਤੇ ਨਹੀਂ ਡ੍ਰਿਪ ਨੂੰ ਪੈਪ ਲਾਇਆ। ਵੱਡੀ ਡ੍ਰਿਪ ਲਿਆ ਕੇ ਨਾਲ ਡੇਲੀ ਟਰਾਲੀ ਨਾਲ ਛੋਟੇ ਛੋਟੇ ਗਲਾਸ ਲੈ ਕੇ ਉਹਨਾਂ ਚ ਪਾ ਕੇ ਦੇ ਭਾਜੀ ਦਿਓ, ਇੱਧਰ ਵੀ ਦੇ ਭਾਜੀ। ਲੁੱਟੋ ਖੇਡਾਂ ਤੇ ਗੋਟੀਆਂ ਗਵਾਜੀਆਂ, ਗੋਲੀਆਂ ਰੱਖੀਆਂ ਉਹਦੀ ਜਗ੍ਹਾ। ਚੱਲ ਨਹੀਂ ਫੈਸਲਾ ਇੰਨੀ ਨਹੀਂ ਆਖਾਂ ਇਹ ਤਾਂ ਜੀ ਪਾਕਿਸਤਾਨ ਟੀਮ 'ਚ ਚਲਾ ਗਿਆ। ਹੈਂ? ਪਾਕਿਸਤਾਨ ਟੀਮ 'ਚ ਚਲਾ ਗਿਆ, ਉਹ ਪਰਫਾਰਮੈਂਸ ਵਾਸਤੇ ਜੂਸ ਨਹੀਂ ਦਿੰਦੇ ਬੈਸਟਮੈਨ, ਉਹਨਾਂ ਨੇ ਦਿੱਤਾ ਨਾਲ ਗੋਲੀਆਂ ਵੀ ਮੰਗਾਉਂਦੇ ਆ। ਆਹੋ ਨਹੀਂ ਘਰ ਮਹਿਮਾਨ ਆ ਗਏ ਤੇ ਬੜੇ ਬੱਚੇ ਨੂੰ ਕਹਣਾ ਤੇਰਾ ਚਾਚਾ ਸੀਰਪ ਲਿਆ ਠੰਡਾ ਕਰਕੇ। ਔਰ ਯਾਰ ਅਮੀਰ ਬੰਦਿਆਂ ਨੇ ਨਹੀਂ ਡਰਾਈ ਫਰੂਟ ਰੱਖਿਆ ਹੁੰਦਾ, ਸਾਰਾ ਹੀ ਵਿੱਚ ਚਮਚੀ ਪਈ ਹੁੰਦੀ, ਐਨਜੀ ਪੈਰਾਸੀਟਾਮੋਲ ਡਿਸਪ੍ਰਿਨ ਪਈ ਵਿੱਚ ਚਮਚੀ ਰੱਖੀ। ਉਸਤਾਦ ਜੀ ਆਮਲੇਟ ਬਣਾਇਆ ਤੇ ਉੱਤੇ ਸੈਫਰਨ ਦਾ ਪਾਊਡਰ ਛਿੜਕ ਦੇ। ਯਾਰ ਫੈਸਲੇ ਤਾਂ ਜੀ ਇੰਨੀਆਂ ਗੋਲੀਆਂ ਖਾਂਦੇ ਆ ਜਰਸੀ 'ਚ ਹੱਥ ਪਾਏ ਹੋਏ, ਦੇਖੋ ਥੋੜੀ ਦੇਰ ਬਾਅਦ ਗੋਲੀਆਂ ਕਰਦੇ ਆਹ ਗੱਲ ਕਰ। ਖੱਟੇ ਨਾਲ ਗੋਲੀਆਂ ਖਾਂਦੇ ਆ ਸਾਜੀ। ਆਪ ਗੋਲ ਗੱਪੇ ਲਗਣ ਬੜੇ ਬੇਵਕੂਫ ਆ। 15 ਦਿਨ ਹੱਥ 'ਚ ਇੰਨੀਆਂ ਗੋਲੀਆਂ ਫੜੀਆਂ ਮੁਰਗੀਆਂ ਨੇ ਗੋਲੀਆਂ ਪਾਈ। ਧੁੱਪੇ ਫਿਰਨ ਦੇ ਤੇ ਆਪਣੀ ਫਲੈਜਲ ਦੀਆਂ ਗੋਲੀਆਂ ਇੰਜ ਖਾਂਦੇ। ਤਾਂ ਮੈਂ ਗਿਆ ਨਾ ਮੇਰੇ ਅੰਦਰਲਾ ਕੰਮ ਹੋਣ ਵਾਲਾ। ਉਹ ਯਾਰ ਤੇਰੇ ਅੰਦਰਲਾ ਕੰਮ ਹੋ ਗਿਆ ਜਿੰਨੀਆਂ ਤੂੰ ਦਵਾਈਆਂ ਖਾ ਨਹੀਂ ਨਹੀਂ ਸਾਜੀ 15 ਦਿਨ ਬਾਅਦ ਵੇਖਣਾ, ਅੱਗ ਤੇ ਉਦੋਂ ਲੱਗਣੀ ਤੁਹਾਨੂੰ। ਇੱਕ ਗੋਲੀ ਆ ਵਿੱਚੋਂ ਡੱਬੀਆਂ ਅੱਧੀਆਂ ਮੁੱਕ ਗਈਆਂ, ਪਤਾ ਨਹੀਂ ਕਿੰਨੇ ਮਹੀਨੇ ਹੋ ਗਏ, ਉਦੋਂ ਦੇ ਹਾਲੇ ਵੇਖੇ ਨੇ ਉਹ ਨਹੀਂ ਸਾਜੀ ਸ਼ੁਰੂ ਹੀ ਮੈਂ ਹੁਣ ਕੀਤੀਆਂ ਨੇ, ਤੇ ਜਿਹੜੀਆਂ ਵਿੱਚ ਖਾਲੀ ਹੋ ਗਈਆਂ ਨੇ। ਖਾਲੀ ਹੋਣ ਇਹਦੇ ਚੁੱਕੀਆਂ ਨਾ ਰੋਡ ਕਿੱਥੇ ਵਾ ਤਾਇਆ ਹੀ ਬਸ ਕਰੋ, ਦੌਰ ਨਹੀਂ ਪਾਈਦਾ। ਇਹ ਲੈ ਖੋਲਣੀ ਦੁਪਹਿਰ, ਇਹ ਦੁਪਹਿਰ ਨੂੰ ਖਾਣੀ ਹਾਂਜੀ ਸਾਜੀ। ਤੇ ਤੂੰ ਤਾਂ ਉੱਠਦਾ ਹੀ ਸ਼ਾਮ 4 ਵਜੇ ਇੱਧਰ ਰਹਿ ਨਹੀਂ ਗਈ। ਮੈਂ ਦੁਪਹਿਰੇ ਖਾ ਕੇ ਫਿਰ ਸੋਇਆ ਕਰਨਾ। ਅੱਛਾ ਓਕੇ। ਇਹ ਭਲਾ ਇਹਦੇ ਨਾਲ ਹੋਣਾ ਕੀ ਹੈ, ਟਿੰਪਲ ਪੈਣੇ ਮੇਰੇ ਮੂੰਹ ਤੇ। ਇੱਕ ਤੇਲ ਜਾਂ ਡਿੰਪਲ ਹੁੰਦਾ, ਟਿੰਪਲ। ਪਿੰਪਲ ਇੱਕ ਪਿੰਪਲ ਦਵਾਈ ਇਹਦੀ ਐਕਸਪਾਇਰ ਹੋ ਗਈ, ਪੱਤਾ ਸਤਾਜੀ ਗੋਲੀਆਂ ਦਾ। ਮੈਂ ਤੈਨੂੰ ਦੱਸਦਾ ਭਾਜੀ ਉਰੇ ਦਿਖਾਓ, ਮੈਂ ਤੈਨੂੰ ਅਸਲ ਗੱਲ ਦੱਸ। ਸਾਜੀ ਇਹ ਮੇਰੇ ਪਿੰਪਲ ਦੇ ਮੈਂ ਪੈਰ ਤੈਨੂੰ ਤੇ ਸਾਰੀ ਦੱਸਦਾ ਇੱਕ ਮਿੰਟ ਆ ਜਾਓ ਭਾਜੀ, ਇਹ ਅਸਲ 'ਚ ਨਾ ਇੱਕੋ ਹੀ ਬਿਮਾਰੀ ਦੀ ਦਵਾਈ ਹੈ ਸਾਰੀ। ਪੁੱਛੋ ਕਿੱਦਾਂ? ਇਹਨੂੰ ਆ ਕਮਜ਼ੋਰੀ। ਇਹ ਸਾਰੀ ਕਮਜ਼ੋਰੀ ਦੀ ਦਵਾਈ ਆ। ਹੁਣ ਤੁਸੀਂ ਦੇਖਣਾ ਕਿੱਦਾਂ ਕਮਜ਼ੋਰੀ ਦੀ ਇਹ ਦਵਾਈ ਇਹਨੇ ਖਾਧੀ, ਠੀਕ ਇਹਦੇ ਨਾਲ ਇਹਨੂੰ ਹਲਕੀ ਜਿਹੀ ਅਲਰਜੀ ਹੋਣੀ ਹੈ। ਹਾਂਜੀ ਉਹ ਅਲਰਜੀ ਵਾਸਤੇ ਫਿਰ ਇਹਨੇ ਆ ਖਾਣੀ, ਹੈ। ਵਾਹ ਠੀਕ ਹੈ ਜੀ। ਜਦੋਂ ਅਲਰਜੀ ਹੋਣੀ ਨਾ ਉਹਦੇ ਵਾਸਤੇ ਆ ਖਾਣੀ ਆ, ਇਹਦੇ ਨਾਲ ਇਹਨੂੰ ਹਲਕੀ ਜਿਹੀ ਪਿੱਤ ਨਿਕਲਣੀ, ਉਹਦੇ ਉੱਤੇ ਫਿਰ ਆ ਮਲਮ ਲਾਉਣੀ। ਗੇਮ ਇੱਥੋਂ ਹੀ ਚੱਲ ਰਹੀ ਹੈ, ਇਹ ਹੀ ਮੇਨ। ਠੀਕ ਹੈ। ਜਦੋਂ ਇਹਨੇ ਪਿੱਤ ਨਿਕਲਣੇ ਨਾ ਵਿੱਚੋਂ, ਕਈ ਪਿੱਤ ਦੇ ਦਾਣੇ ਜਿਹੜੇ ਨਾ ਉਹ ਇਨਫੈਕਸ਼ਨ ਕਰ ਜਣੇ, ਉਹਨਾਂ ਨੇ ਉਹ ਰੇਸ਼ਾ ਪੈ ਜਾਣਾ, ਉਹ ਫਿਰ ਆ ਪੀਣਾ ਉਹਦੇ ਲਈ, ਠੀਕ ਹੈ। ਜਦੋਂ ਰੇਸ਼ਾ ਪੈ ਜਾਣਾ, ਜਦੋਂ ਰੇਸ਼ਾ ਮੁੱਕਣਾ ਵਾ, ਉਸ ਤੋਂ ਬਾਅਦ ਉਹਦੇ ਤੇ ਨਿਸ਼ਾਨ ਪੈ ਜਾਣੇ, ਉਹਦੇ ਜਿਵੇਂ ਦਦਰੀ ਟੈਪ, ਉੱਤੇ ਫਿਰ ਆ ਮਜੂਨ ਲਾਉਣੀ ਹੈ, ਸਾਡੀ ਤਾਰ ਨਾ ਇੰਜ ਠੀਕ ਹੈ ਭਾਜੀ। ਆ ਮਜੂਨ ਲਾਉਣੀ ਹੈ। ਜਦੋਂ ਆ ਮਜੂਨ ਲਾਉਣੀ, ਜਦੋਂ ਨਿਸ਼ਾਨ ਮੁੱਕਣੇ ਨੇ, ਉਹ ਇਹ ਲਾਉਣ ਦੇ ਨਾਲ ਇਹਦੀ ਸਕਿਨ ਥੋੜੀ ਜਿਹੀ ਸੜਨ ਲੱਗ ਪੈਣੀ, ਕਾਲੀ ਹੋ ਜਾਣੀ। ਹਾਂਜੀ। ਉਹਦੇ ਉੱਤੇ ਫਿਰ ਆ ਕਤਰੇ ਪਾਉਣੇ ਨੇ, ਹਾਂਜੀ ਠੀਕ ਹੈ ਜੀ। ਇਹ ਗੇਮ ਹੁਣ ਇਹ ਡੇਂਜਰ ਇਹਨੂੰ ਉੱਤੇ ਰੱਖ ਦੋ ਸਾਜੀ ਮੇਨ। ਇਹ ਸਰਵਰ ਇਹ ਸਰਵਰ ਅਸਲ 'ਚ ਇਹ ਕਮਜ਼ੋਰੀ ਦੀ ਦਵਾਈ, ਘੋੜਾ ਵਾਏ ਠੀਕ ਹੈ ਜੀ। ਉਸ ਤੋਂ ਬਾਅਦ ਇਹ ਆ ਅੱਖਾਂ ਦੇ ਹਲਕੇ ਨੇ। ਹਾਂਜੀ ਅੱਖਾਂ ਦੇ ਹਲਕੇ ਵਾਸਤੇ ਆ ਕੈਪਸੂਲ ਆ। ਜਦੋਂ ਇਹਨੇ ਅੱਖਾਂ ਦੇ ਹਲਕੇ ਦੇ ਕੈਪਸੂਲ ਸ਼ੁਰੂ ਕਰਨੇ ਆ, ਇਹਦਾ ਥੋੜਾ ਬਹੁਤਾ ਦਿਲ ਘਬਰਾਉਣਾ ਵਾ। ਜਦੋਂ ਦਿਲ ਘਬਰਾਉਣਾ, ਫਿਰ ਆ ਮਜੂਨ ਖਾਣੀ, ਠੀਕ ਹੈ ਜੀ। ਜਦੋਂ ਆ ਮਜੂਨ ਖਾਣੀ ਆ, ਇਹਨੇ ਥੋੜੀ ਜਿਹੀ ਹੀਟ ਕਰਨਾ ਵਾ। ਹੀਟ ਦੇ ਨਾਲ ਇਹਨੂੰ ਇਹਦੇ ਇਹ ਲਾਲ ਹੋ ਜਾਣਾ, ਉਹ ਸਵੈਲਿੰਗ ਹੋ ਜਾਣੀ ਹੈ, ਉਹਦੇ ਤੇ ਫਿਰ ਆ ਲਾਉਣਾ, ਠੀਕ ਹੈ ਜੀ। ਜਦੋਂ ਉਹਦੇ ਤੇ ਆ ਲਾਉਣਾ ਵਾ, ਇਹਨੇ ਆਪਣੇ ਨਿਸ਼ਾਨ ਛੱਡ ਜਣੇ। ਇਹਦੇ ਨਿਸ਼ਾਨ ਖਤਮ ਕਰਨ ਲਈ ਰੋਜ਼ ਇਹਨੂੰ ਸਵੇਰ ਸ਼ਾਮ ਇਹਦੇ ਨਾਲ ਧੋਣਾ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਜੀ ਇੱਕ ਹੋਰ ਇੱਥੇ ਦਵਾਈ ਸੀ, ਆ ਜਿਹੜੀ ਨਾਦਰੀਨ ਦਵਾਈ ਆ, ਠੀਕ ਹੈ ਜੀ। ਇਹ ਦਵਾਈ ਆ ਦਿਲ ਨੂੰ ਤਾਕਤ ਦੇਣ ਵਾਸਤੇ। ਇਹ ਜਦੋਂ ਦਿਲ ਨੂੰ ਤਾਕਤ ਇਹਨੇ ਦੇਣੀ ਆ, ਇਹ ਉੱਤੇ ਰੱਖੋ ਤਾਕਤ ਆ। ਇਹਨੇ ਜਦੋਂ ਦਿਲ ਨੂੰ ਤਾਕਤ ਦੇਣੀ ਆ, ਉਹ ਤਾਕਤ ਜ਼ਿਆਦਾ ਹੋਣੀ, ਇਹਦਾ ਥੋੜਾ ਜਿਹਾ ਦਿਲ ਘਬਰਾਉਣਾ, ਉਹ ਘਬਰਾਹਟ ਖਤਮ ਕਰਨ ਵਾਸਤੇ ਆਹ, ਠੀਕ ਹੈ ਜੀ। ਜਦੋਂ ਘਬਰਾਹਟ ਖਤਮ ਹੋਣੀ ਆ, ਇਹਨੇ ਇੱਕ ਰਿਐਕਸ਼ਨ ਕਰਨਾ। ਟੈਨਸ਼ਨ ਦੇ ਦੇਣੀ ਨਹੀਂ ਜਦੋਂ ਘਬਰਾਹਟ ਖਤਮ ਹੋਣੀ ਨਾ, ਤੇ ਇਹ ਉਲਟੀ ਨਹੀਂ ਹੋਣੀ, ਉਹ ਨਹੀਂ ਉਹ ਤੇ ਘਬਰਾਹਟ ਖਤਮ ਹੋ ਗਈ ਨਾ ਯਾਰ। ਗੱਲ ਤੋਂ ਡਾਕਟਰ ਤੁਸੀਂ ਆ ਕਿ ਮੈਂ? ਤੁਸੀਂ ਤੇ ਫਿਰ ਜਦੋਂ ਇਹਦੀ ਘਬਰਾਹਟ ਖਤਮ ਹੋਣੀ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਇਹਨੇ ਬਿਲਕੁਲ ਸਕੂਨ ਨਾਲ ਬੈਠਿਆ ਹੋਣਾ। ਉਨੀ ਦਿਨ ਨੂੰ ਇਹਨੂੰ ਆਦਤ ਪੈ ਗਈ ਹੋਣੀ ਦਵਾਈਆਂ ਖਾਣ ਦੀ, ਫਿਰ ਇਹਨੇ ਬਿਲਾ ਵਜ੍ਹਾ ਤੋਂ ਆ ਖਾ ਲੈਣੀ, ਬਾਤ ਹੈ ਜੀ ਵਾਹ। ਠੀਕ ਹੈ ਭਾਜੀ, ਓਕੇ ਹੋ ਗਿਆ। ਤਾਜੀ ਲੇਕਿਨ ਆ ਤੇ ਖਾਲੀ ਆ। ਹਾਂ, ਇਹ ਕਿਸ ਟਾਈਮ ਨਹੀਂ ਦਿਲ ਕਰਦਾ ਦਵਾਈ ਖਾਣ ਨੂੰ, ਇਹਨੂੰ ਵੇਖ ਕੇ ਰੱਖ ਦੇਣਾ ਖੋਲ ਕੇ ਬਸ। ਇਹ ਸਹੀ ਹੈ, ਨਾਗਾ ਨਹੀਂ ਕਰਨਾ ਪੈ ਜਾਂਦਾ, ਨਾਗੇ ਲਈ ਨਹੀਂ ਰੱਖਣੀ। ਵੀ ਨਹੀਂ ਅੱਖ ਖੋਲੀ ਨਹੀਂ ਖਾਦੀ।
ਹਾਂ ਨਹੀਂ ਅੱਖ ਵੀ ਖੁੱਲੀ ਖਾਣੀ ਵੀ ਆ ਲੇਕਿਨ ਆ ਖਾਣੀ ਇਹਦੇ ਚ ਹੈ ਹੀ ਨਹੀਂ। ਅੱਛਾ ਸਾਰੀ ਇਹ ਚਰਬੀ ਵਾਲੀ ਹੈ ਨਾ ਕਿੰਨਾ ਅੱਛਾ ਠਹਿਰ ਜਾਓ। ਇਹ ਮੋਟਾਪੇ ਦੀ ਹੈ। ਜਦੋਂ ਇਹਨੇ ਮੋਟਾਪਾ ਆਉਣਾ ਨਾ ਘੱਟ, ਇਹਦੀਆਂ ਅੱਖਾਂ ਅੱਗੇ ਆਉਣਾ ਹਨੇਰਾ। ਜਦੋਂ ਅੱਖਾਂ ਅੱਗੇ ਹਨੇਰਾ ਹੋਣਾ ਨਾ ਤੇ ਇਹ ਇੱਕ ਇੱਕ ਕਤਰਾ ਅੱਖਾਂ ਚ ਪਾਉਣਾ। ਰੋਸ਼ਨੀ ਟੈਪ ਜਦੋਂ ਇੱਕ ਇੱਕ ਅੱਖਾਂ ਇੱਕ ਅੱਖਰੇ ਚ ਖੱਖ ਪਾਣੀ ਦੇ ਦੋ ਚਲੋ। ਇੱਕ ਅੱਖਾਂ ਕੱਕਰ ਰੱਜ ਪਾਣੀਆਂ। ਜਦੋਂ ਅੱਖਾਂ 'ਚ ਇਹਨੇ ਕਤਰਾ ਪਾਉਣਾ ਨਾ ਇਹਦੀਆਂ ਪਲਕਾਂ ਸੁੱਜ ਜਾਣੀਆਂ ਨੇ। ਉਹਦੀ ਸੂਜਨ ਖਤਮ ਕਰਨ ਵਾਸਤੇ ਆ ਇਹ ਮਰਮ ਠੀਕ ਹੈ। ਜਦੋਂ ਪਲਕਾਂ ਸੁੱਜਣੀਆਂ ਨੇ ਤੇ ਉਹਨਾਂ ਨੇ ਉਤੋਂ ਵਾਲ ਝਾੜ ਦੇਣੇ ਨੇ ਪਲਕਾਂ ਦੇ, ਕਿਉਂਕਿ ਉਹ ਜ਼ਾਲਮ ਦਵਾਈ ਆ। ਉਹ ਵਾਲ ਦੁਬਾਰਾ ਗਾਉਣ ਲਈ ਆ ਵਾ। ਜਦੋਂ ਵਾਲ ਉੱਗ ਜਾਣੇ ਨੇ ਤੇ ਵਾਲ ਰੁਕਣੇ ਨਹੀਂ, ਉੱਗੀ ਜਾਣੇ ਜਿਹੜੇ ਲੰਮੇ ਹੋਏ ਨੇ ਉਹਨਾਂ ਨੂੰ ਫਿਰ ਠੀਕ ਕਰਨ ਲਈ ਆ ਵਾ। ਤਾਇਆ ਜੀ ਉਹਨਾਂ ਨੂੰ ਪੋਣੀ ਪਾਉਣ ਵਾਸਤੇ ਆ ਵਜੇ ਐਸਾ ਪਰਵੱਟੇ ਦੇ ਮਿਲਦੀ ਠੀਕ ਹੈ। ਜਦੋਂ ਇਹਨੇ ਆ ਖਾਣੀ ਹੈ ਗਲਤੀ ਨਾਲ ਦੋ, ਉਹਨੇ ਬਿਲਕੁਲ ਜਿਹੜੇ ਮਾੜੇ ਮਾੜੇ ਜਿਹੜੇ ਚਾਹੀਦੇ ਉਹ ਵੀ ਉਹਨੇ ਲੈ ਦੇ ਜਾਣੇ। ਫਿਰ ਦੁਬਾਰਾ ਬੈਲੈਂਸ ਆ ਗਾਉਣ ਵਾਸਤੇ ਆ ਵਾ ਕੈਪਸੂਲ। ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਜਿਹੜੇ ਆ ਨੱਕ ਵੱਡਾ ਵਾ। ਹਾਂ ਨੱਕ ਬਰੀਕ ਕਰਨ ਵਾਲੀ ਉਹ ਪਰੇ ਉਹ ਗ੍ਰੈਂਡਰ ਹੈ ਜੀ। ਆ ਵਾ। ਠੀਕ ਹੈ ਜੀ। ਆ 2 ਗੋਲੀਆਂ ਨੱਕ 'ਚ ਤੁੰਨ ਕੇ ਠੀਕ ਹੈ, ਥੱਲੇ ਰੂੰ ਦੇ ਕੇ ਗਿੱਟੇ ਬੰਨ ਕੇ ਅੱਧਾ ਘੰਟਾ ਸੌ ਜਾਣਾ। ਗੋਟੇ ਗੋਟੇ ਉਸ ਤੋਂ ਬਾਅਦ ਜਦੋਂ ਕੋਈ ਬੰਦਾ ਕਹੇ ਯਾਰ ਆ ਪੈਨਸਲ ਮਾਰ ਕੇ ਆਈਏ, ਉੱਠ ਕੇ ਨਾ ਉਹਨੂੰ ਕਹਿਣਾ ਮਰਿਆ ਨਹੀਂ, ਆ ਗੋਲੀ ਖਾਣੀ। ਇਹ ਗੋਲੀ ਉਹਨੂੰ ਖਵਾਉਣੀ ਕਿਉਂਕਿ ਉਹਦੀ ਤਬੀਅਤ ਖਰਾਬ ਹੋਣੀ। ਤੈਨੂੰ ਵੇਖ ਪਿੱਛੇ ਰਹਿ ਗਈ ਆ ਉਹ ਟੱਕਣ ਸਾਜੀ ਦਾ ਟੱਕਣ ਖਤਰੇ ਹਾਂਜੀ। ਕਿੱਥੇ ਆ ਆ ਵੇਖੀ ਪਿਆ ਛਾਪਰ ਚ ਆ ਢੱਕਣ ਦੇ। ਠੀਕ ਹੈ ਜੀ। ਆ ਹੁਣ ਰਹਿ ਗਈ ਇੱਕ ਗੋਲੀ। ਇਹ ਅਸੀਂ ਰੱਖੀ ਹੈ ਐਡਵਾਂਸ, ਕੱਲ ਨੂੰ ਕੋਈ ਹੋਰ ਬਿਮਾਰੀ ਲੱਗ ਜਾਂਦੀ ਉਹਦੇ ਵਾਸਤੇ। ਹਾਏ ਹਾਏ ਅੱਜ ਮੈਂ ਇਹ ਸ਼ਰਾਬਾਂ ਰੱਖਣਾ। ਓਏ ਉਹ ਬਣਾਈ ਜਰਾ ਪਰਲੀ ਨਾਲ ਜੀ ਐਡਾ ਇੱਕ ਮਿੰਟ ਇਹਨਾਂ ਨੂੰ ਰਹਿਣ ਤੋਂ ਤੁਸੀਂ ਓਏ ਹਰੀ ਹਰੀ ਇੱਕ ਮਿੰਟ ਆ ਜਾ ਦਾਨਿਸ਼ ਇੱਧਰ ਆ ਯਾਰ। ਸਾਜੀ ਯਾਰ ਇੱਕ ਮਿੰਟ ਦਾਨਿਸ਼ ਠਹਿਰ। ਇਹਨਾਂ ਦਾ ਮਕਸਦ ਇੱਕ ਹੈ ਤੇ ਫਿਰ ਦਵਾਈ ਕਿਉਂ ਲੱਗ ਲੱਗ ਦਾਨਿਸ਼ ਸਾਹਿਬ ਇੱਕ ਮਿੰਟ ਠਹਿਰ ਜਾਓ। ਇਧਰ ਦਾਨਿਸ਼ ਸਾਹਿਬ ਤੁਸੀਂ ਨਾ ਬਿਲਕੁਲ ਪਿਓਰ। ਇੱਕ ਮਿੰਟ ਠਹਿਰ ਜਾ। ਇੱਕ ਮਿੰਟ ਮਿੱਠਾ ਸਾਹਿਬ ਇੱਕ ਚੈਪ ਲਾ। ਮਿੰਟ। ਇੱਕ ਮਿੰਟ ਠਹਿਰ। ਨਹੀਂ ਠਹਿਰ ਜਾਓ। ਆ ਮੇਰੀ ਨਾ ਤੂੰ ਇੱਕ ਮਿੰਟ ਠਹਿਰ ਜਾ। ਸਾਜੀ ਹਰੀ ਦੇ ਦਿਓ ਲਾ ਫਸਾਦ ਦੀ ਜੜ ਕੇ ਮਿੱਠਾ ਸਾਹਿਬ ਇੱਕ ਮੇਰੀ ਗੱਲ ਸੁਣੋ। ਇਹ ਚੱਲ ਮਿੱਠੇ ਨਹੀਂ ਠਹਿਰ ਜਾ। ਇਹ ਤੁਹਾਡੀ ਮਰਜ਼ੀ ਮਿੱਠਾ। ਇੱਕ ਮਰੀ ਕਿਹੜੀ ਮੇਦੇ ਦੀ ਆ ਮੇਜੇ ਨਹੀਂ ਮਿਸ਼ਨ ਮਰ ਗਈ। ਹੂੰ ਆਪਾਂ ਕਿਸੇ ਤਰੀਕੇ ਨਾਲ ਦਵਾਈ ਜਿਗਰ ਵਾਲੀ ਪਹੁੰਚਾਉਣੀ ਆ ਬਸ। ਹਾਂ ਹਲੋ ਜੀ। ਓ ਸ਼ਿਟ। ਇੱਕ ਮਿੰਟ ਹੈ ਤਾਜੀ ਤੇਰਾ ਚਾਲਾ ਪੂਰਾ ਹੋ ਗਿਆ। ਠਹਿਰੋ ਜੀ ਹੁਣ ਜਰਾ। ਹਰਨੀਆਂ ਚ ਲਾਓ ਸਟਾਰ। ਇਹ ਪਿਆਦਾ ਇੱਥੇ ਇਹ ਲਓ। ਓ ਯਾਰ ਆ ਮਰਦੀ ਕਿਤੇ ਉਹ ਗਲਤ ਮਾਰਨੀ ਹੈ ਮਾਰਦੀ ਮਿੱਠੇ। ਹਾਂ ਇਹ ਸੌਰੀ ਭਾਈ ਸਿੱਧੀ ਮਾਰਨੇ ਕਰ। ਇਹ ਕੈਨਸਲ ਹੋ ਗਈ ਹੈ। ਮੇਰੀ ਗੱਲ ਸੁਣ ਭਾਜੀ, ਇਹ ਮੈਂ ਆਪਣੇ ਇਨਸੂਲਿਨ ਨਾਲ ਤੇਰੀ ਸ਼ੂਗਰ ਮਾਰਤੀ। ਹਾਂ ਆ ਲੈ। ਅੱਛਾ ਹੁਣ ਕਈ ਬੰਦੇ ਮਾਰ ਕੇ ਨਾ ਬਾਅਦ ਚ ਇਹ ਵੀ ਕਰਦੇ। ਇਹ ਦੇਖੀ ਜਰਾ ਇੱਕ ਮਿੰਟ। ਇਹ ਦੇਖਣਾ ਨਾਦਰੀ ਕਈ ਬੰਦੇ ਖੇਡਦੇ ਨੇ ਸਿਗਰਟ ਲਾਇਆ। ਇਹ ਦੇਖਣਾ ਹੁਣ ਇਹ ਸੋਚ ਰਹੇ ਹੈ ਵੀ ਕੀ ਮਾਰਨੀ ਵੱਡੀ ਆਹੋ ਕਈਆਂ ਨੂੰ ਮਿਲਦਾ ਵੀ ਪਤਾ ਨਹੀਂ ਕੀ ਕਰਦਾ। ਅੱਛਾ ਹੁਣ ਉਸਤਾਦ ਜੀ ਇਹਨੇ ਕਹਿਣਾ ਚੱਲ ਹੁਣ ਉਹ ਸੋਚ ਰਿਹਾ ਤੇ ਨਾਲ ਹੀ ਨਹੀਂ ਹੁਣ ਦੂਜੇ ਨੇ ਵੀ ਸਿਗਰਟ ਚੱਲ। ਭਾਰੀ ਚੱਲ। ਅੱਛਾ ਹੁਣ ਉਹ ਪੀ ਰਿਹਾ ਤੇ ਦੂਜਾ ਸਿਰਫ ਇੰਜ ਨਹੀਂ ਕਰੀ ਜਾ ਰਿਹਾ ਜਿਹਦੀ ਵਾਰੀ ਸਿਗਰਟ ਨੂੰ। ਆ ਹੁਣ ਦੂਸਰੇ ਨੂੰ ਸਮਝ ਨਹੀਂ ਆ ਰਹੀ ਚਲੋ ਭਲਾ ਕੀ ਕਹਿੰਦੇ ਗੇਮ ਫਸ ਗਈ ਆ। ਨਹੀਂ ਨਹੀਂ ਇਹ ਵੇਖ ਮਿੱਠਾ ਜੀ ਆ ਦੇ ਗਲਤ ਕੀਤਾ ਯਾਰ। ਉਹ ਪਿੱਛੇ ਨੂੰ ਨਹੀਂ ਚੱਲੀਦਾ। ਨਹੀਂ ਪਿੱਛੇ ਨੂੰ ਨਹੀਂ ਚੱਲੀਦਾ। ਇਹ ਦੋ ਤਾਜੀ ਆ ਯੂਰਨ ਐਸਿਡ ਨਾਲ ਇਹਦਾ ਕੋਲੇਸਟ੍ਰੋਲ। ਓਕੇ ਇੱਕ ਇਹ ਠਹਿਰ ਜੋ ਯਾਰ ਬਾਹਰੋਂ ਨਾ ਦੱਸੇ ਕੋਈ ਵੀ ਆ। ਠਹਿਰ ਜੋ ਇੱਕ ਮਿੰਟ ਠਹਿਰ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ। ਆ ਮਰੀ ਜਾਵਾਂ। ਚੰਗੀ ਭਲੀ ਗੇਮ ਬਣੀ ਸੀ ਕਿ ਹੁਣ ਸਾਰੀ ਉਧਰ ਕਰਤੀ ਹੈ। ਨਹੀਂ ਆ ਸਹੀ ਮਾਰੀ ਤੇਰੇ ਚਾਲੇ ਦਾ ਸਮਝ ਨਹੀਂ ਆਉਂਦਾ ਤੈਨੂੰ। ਆ ਹੁਣ ਤੈਨੂੰ ਮਰਜ਼ੀ ਹੁਣ ਹੈ ਆਪਣੀ ਇਸ ਟਾਈਮ ਮਰਦੀ ਹੈ ਬਾਕੀ ਸੇਫ। ਇਹ ਮਰੀ ਕਿ ਆ ਸਾਲ ਭਾਜੀ ਇੱਕ ਮਿੰਟ ਠਹਿਰ ਜੋ। ਹਲੋ ਬਾਦਸ਼ਾਹ ਕਿਹੜੀ ਗੱਲ ਟੈਨਸ਼ਨ। ਕੁੱਟੀਆਂ ਹੀ ਦੋ। ਇਹ ਤੇਰੀ ਯੂਰਨ ਦਾ ਇਨਫੈਕਸ਼ਨ ਮਰ ਗਿਆ। ਠੀਕ ਹੋ ਤਾਜੀ ਅਗਲਾ ਵੀ ਗਈ। ਮੈਂ ਤੂੰ ਆਪ ਮੈਨੂੰ ਠਹਿਰ ਜਾ ਜਰਾ ਇੱਕ ਮਿੰਟ ਹੁਣ। ਹਾਂਜੀ, ਇਹ ਤੇਰੀ ਆ ਤੇਰੀ ਉਹ ਜਿਹੜੀ ਉਹਦੇ ਚ ਜਿਹੜੀ ਇਹ ਤੇਰੀ ਜਿਗਰ ਦੀ ਸੋਜ਼ਿਸ਼ ਮਰ ਗਈ। ਚਲੋ ਜੀ। ਤਾਜੀ ਟੌਨਸਿਲ ਵੀ ਲੈ ਦੇ। ਆ ਲੈ ਪੱਥਰੀ ਵੀ ਮਾਰਤੀ। ਆ ਤੇਰੀ ਪੱਥਰੀ ਵੀ ਹਲੋ ਮਾਰ ਜੀ। ਉਹ ਤਬਕ ਤੱਕ ਰਹਿ ਇਹ ਤੁਸੀਂ 2-3 ਦਵਾਈਆਂ ਹੋਰ ਅਮਨ ਬਿਲਕੁਲ ਤੰਦਰੁਸਤ ਕਰ ਦੇਣਾ ਹਿਸਾਬ ਲਾਇਆ। ਬੇਟਾ ਚੱਲ ਦੇਖ ਉਹ ਚੁੱਕ ਇਹ ਚੁੱਕ ਇਹਨੂੰ ਇੱਥੇ ਰੱਖ। ਯਾਰ ਤੂੰ ਨਾ ਦੱਸ ਯਾਰ ਇਹਦਾ। ਯਾਰ ਐਲਰਜੀ ਖਤਮ ਕਰ। ਤਾਜੀ ਆ ਟੌਨਸਿਲ ਮਾਰੋ ਦੋਵੇਂ ਹੀ ਇਦਾਂ। ਓਏ ਆਹੋ ਇਹ ਪਰਲੀ ਨਾ। ਇਹ ਮਰਨੀ ਦੋਵਾਂ ਨਾ ਇਹ ਐਦਾਂ ਇਹ ਮਰਨੀ ਸੀ। ਚੁੱਪ ਕਰ ਮੈਨੂੰ ਜੋੜਾਂ ਦਰਦ ਖਤਮ ਕਰਨ ਦੇ ਇਹਨਾਂ ਦਾ। ਇਹ ਦੇਖੀ ਇਹ ਨਹੀਂ ਪੜਦਾ ਮਿੱਠਾ ਸਾਹਿਬ ਨਹੀਂ ਤੁਹਾਨੂੰ ਖੇਡਣੀ ਨਹੀਂ ਆਉਂਦੀ ਤਾਂ ਨਾ ਖੇਡੋ। ਹਾਂਜੀ, ਉਹ ਇਹ ਇੰਜ ਚੱਲਣੀ ਹੈ ਸਿੱਧੀ। ਇਸ ਟਾਈਮ ਨਾ ਯਾਰ ਉਹ ਨਹੀਂ ਉਹ ਨਹੀਂ ਯਾਰ ਮੈਂ ਜੋੜਾਂ ਦਰਦ ਖਤਮ ਕਰਨਾ ਜਿੱਦਾਂ ਵੀ ਠਹਿਰ ਜਾ ਯਾਰ ਇੱਕ ਮਿੰਟ ਠਹਿਰ ਜਾ। ਫਿੰਸੀ ਮਾਰੋ ਜੀ ਫਿੰਸੀ। ਇੱਕ ਮਿੰਟ ਠਹਿਰ ਜਾ। ਫਿੰਸੀ ਮਾਰੋ। ਤਾਜੀ ਆ ਥੈਲੀਸੀਮੀਆ ਨਾ ਮਾਰੋ। ਨਹੀਂ ਨਹੀਂ
ਇਹਦਾ ਮਸਾਲਾ ਤੇ ਚੁੱਕੋ ਪਹਿਲੇ। ਆ ਹੀ ਮਰੀ ਠੀਕ ਹੈ ਫਿਰ ਇਧਰੋਂ ਆ ਤੁਹਾਡਾ ਜ਼ੁਕਾਮ ਵੀ ਗਿਆ ਜੀ ਹੈਲੋ ਹਾਂ ਯਾ ਫਿਰ ਤੂੰ ਆਪ ਖੇਲ ਲਾ। ਇੱਕ ਮਿੰਟ ਯਾਰ ਅੱਜ ਕੋਡੀ ਰਹਿ ਗਈ ਕੋਡੀ। ਹਲਕੀ ਜੀ ਵੱਡੇ ਲੋ ਲੈ ਕੇ। ਹਾਂ ਕੈਂਸਰ ਆਵੇ ਤੇਰਾ, ਕੈਂਸਰ ਆਵੇ ਤੇਰੇ ਹਲਕੀ ਜੀ ਖਾਂਸੀ ਜਿਹੜੇ ਥੋੜੀ ਸੀ ਯਾਰ ਨਹੀਂ ਇਹਨੂੰ ਸਮਝਾ ਯਾਰ, ਇਹਨੂੰ ਛੇੜਦਾ ਕਿਉਂ ਆ ਗੀਟੀ ਨੂੰ? ਇਹਨੂੰ ਨਾ ਛੇੜ। ਟੱਪ ਕੇ ਜਾਣਾ ਅਗਲੀ ਗੋਟੀ ਤੇ। ਹਾਂ ਇਦਾਂ ਨਹੀਂ ਹੁੰਦਾ ਯਾਰ। ਉਸਤਾਦ ਜੀ ਉਹ 5 ਚੱਲ ਹੁਣ ਵਾਰੀ ਚਲੋ। ਇਹ ਐਂਡ ਤੇ ਖੇਡਣਾ ਵਾ। ਹੱਥ ਲੱਗਾ ਪਤਾ ਉਹ ਆਪਣੇ ਘਰ ਚ ਆ। ਉਹ ਟੈਸਟ ਉਹਨੂੰ ਵਾਸਤੇ ਪਹਿਲੇ ਘਰ ਚੋਂ ਬਾਹਰ ਕੱਢ। ਉਹ ਮੋਹਰਾ ਵਾ ਉਹ ਐਂਡ ਤੇ। ਸਾਜ ਜੀ ਨੇ ਕੀ ਫਿਰ ਕੀ ਕੀਤਾ? ਨਹੀਂ ਮਾਰੇ ਕੋਈ, ਯਾਰ ਨਹੀਂ ਮਾਰੀ। ਖੁਦਾ ਨੂੰ ਖੁਦਾ ਦਾ ਵਾਸਤਾ। ਮੈਂ ਨਹੀਂ ਮਾਰੀ ਕੋਈ। ਸੇਫ ਕੀਤੀ ਉਹ। ਸਾਜੀ ਇਹ ਤੁਸੀਂ ਬਾਂਝ ਪੰਨਾ ਲਕੋਰੀਆਂ ਮਾਰ। ਆ ਸਾਡਾ ਗੈਂਟ ਗਿਆ ਇੱਥੇ ਆ ਗਿਆ ਭਾਜੀ। ਉਹ ਚੀਚਕ ਨੂੰ ਚੀਟੇ ਲਾ ਓਏ। ਅੱਛਾ ਚਲੋ ਆ ਸੌਲੀ ਕਿਹਦੀ ਆ? ਔਰ ਸੋਲੀ ਉਹ ਛੱਡ ਗਿਆ। ਐ ਤੁਹਾਡੀ ਮਰੀ ਹੋਈ ਆ? ਨਹੀਂ ਭਾਜੀ, ਇਹ ਇੱਥੋਂ ਉੱਠ ਕੇ ਇੱਥੇ ਆਏ ਨਹੀਂ ਇਹਨੂੰ ਮਾਰ। ਲੋ ਜੀ ਭਾਜੀ ਆ ਮੇਰੀ ਸੋਦਸ਼ ਮਾਰੋ ਸੋਦਸ਼। ਤਾਜੀ ਇੱਕ ਮਿੰਟ ਆ ਜੀ ਯਾਰ, ਮੈਂ ਮੇਰੀ ਜ਼ਿੰਦਗੀ ਲੰਘੀ ਗਈ। ਇਹ ਗਦੂਦਾਂ ਭਾਜੀ ਇੱਥੇ ਆ। ਬਸ ਠੀਕ ਆ ਆਪੇ ਅੱਗੇ ਰੱਖਤੀ ਆ ਲੋ। ਓਏ ਆ ਮਰਵਾਈ ਆ ਮੇਰੀ ਸੁਣ ਗੱਲ। ਬਾਲਚਰ ਵੀ ਮਰ ਗਿਆ। ਸੋਦਸ਼ ਮਾਰੋ ਸਾਜ ਜੀ। ਮੇਰੀ ਸੁਣ। ਤੇਰਾ ਜ਼ੇਨ ਕਿਉਂ ਫੋੜਾ ਚੱਲਾ? ਉਹ ਨਹੀਂ ਉਹ ਕਹਿੰਦਾ ਫੋੜਾ ਤੇ ਫੋੜਾ ਚੱਲਾ ਉਸਤਾਦ ਜੀ ਉਹ ਫੋੜਾ ਚੱਲਾ ਫੋੜਾ। ਫੋੜਾ ਨੁਕਰੇ ਲੱਗਾ ਉਹਨੂੰ ਲੱਗਾ ਰਹਿਣ ਦੇ ਮਰ ਜਾਣੀ ਤੂੰ। ਓਏ ਮੇਰੀ ਸੁਣ ਗੱਲ। ਇਹ ਓਏ ਅਚਰੀਟਾ ਉਹ ਗਈ ਨਹੀਂ ਹੱਲੇ ਨਹੀਂ ਓਏ ਠਹਿਰ ਆ ਤੇਰੀ ਤਜ਼ਾਬੀਅਤ ਮਰ ਗਈ ਲੈ। ਘਰੋਂ ਹੀ ਮਾਰਤੀ ਤਾਂ। ਕਿਉਂ ਜਲਨ ਵੀ ਮਾਰ। ਇੱਕ ਮਿੰਟ ਨਹੀਂ। ਇੱਕ ਮਿੰਟ ਮੋਟਾਪਾ ਸਾਈਡ ਤੇ ਪਿਆ ਰਹਿਣ ਦੀ। ਉਹਨੂੰ ਨਾ ਹਲੇ ਛੇੜ ਉਹਨੂੰ ਉਹ ਸੇਫ ਆ। ਮੋਟਾਪਾ ਉਹ ਕਿਸੇ ਗੱਲ ਨਹੀਂ ਹੋਣੀ ਇੱਧਰ ਉੱਧਰ। ਗੰਜਾਪਨ ਮਾਰ ਕਰਕੇ ਤੂੰ ਇਹਨਾਂ ਦੇ ਜਿਗਰ ਦੀ ਗਰਮੀ ਮਾਰ ਐਲ ਆ ਭਈ। ਗੰਜਾਪਨ ਰਹਿ ਗਿਆ। ਓਏ ਆ ਗੰਜਾਪਨ ਆ ਲੈ ਹੈਲੋ ਜੀ ਹੈਲੋ ਜੀ। ਸਾਜੀ ਡਿਪਰੈਸ਼ਨ ਮਾਰ ਲਓ। ਲਓ ਜੀ ਐ ਚੰਬਲ। ਹੈਲੋ ਇੱਥੇ ਚੱਲਿਆ ਹੀ ਕੋਈ ਨਹੀਂ ਯਾਰ ਹੈਗਾ। ਕੀ ਕਰਦਾ? ਚੱਲ ਹੀ ਕੋਈ ਨਹੀਂ, ਪੁੱਠੀ ਕਰਕੇ ਸਿੱਧੀ ਕਰ। ਤੁਸੀਂ ਜਿੱਤ ਗਏ। ਨਹੀਂ ਤੈਨੂੰ ਖੇਡਣੀ ਨਹੀਂ। ਠਹਿਰ ਜਾ ਇੱਕ ਮਿੰਟ ਠਹਿਰ। ਇਹ ਹੁਣ 4 ਰਹਿ ਗਏ ਚੱਲੇ ਸਾਜ ਜੀ। ਆ ਲੈ ਆ ਤੇਰੀ ਅੱਖਾਂ ਦੀ ਬਣਾਈ ਵੀ ਮਾਰਤੀ ਮੈਂ। ਹੈਲੋ ਜੀ। ਓਏ ਕਿਉਂ? ਇਹਦੀ ਬਗੈਰਤੀ ਵੀ ਮਾਰੋ ਜੀ। ਹਾਰ ਗਈ। ਬਗੈਰਤੀ ਇਹਦੀ ਆ ਤੇਰੀ ਬਗੈਰਤੀ ਮਰ ਹੈਲੋ ਗਈ। ਜੀ ਚਲੋ ਜੀ ਜਾਨ। ਇੱਕ ਮਿੰਟ ਚੱਲ ਆਖਰਲਾ ਦਾਵਾ ਹਰਾ ਨਾ ਦੇਈ। ਇਹ ਅੱਗੇ ਕੋਈ ਸ਼ੈ ਨਹੀਂ ਹੈ, ਮਰਨੀ ਨਹੀਂ ਹੈਗੀ। ਇਹ ਵੀ ਦੱਸ ਦੋ ਰੂਲ ਐਂਡ ਵਾਲਾ। ਤਾਜੀ ਇਹਦੇ ਨਾਲ ਇਹਦੀ ਬਾਬਾ ਸੀਰ ਮਾਰੋ। ਓਏ ਉਹ ਮਰਨ ਦਈ ਆ ਮਰਨ ਓਏ ਦਈ। ਤੈਨੂੰ ਪਤਾ ਨਹੀਂ ਲੱਗਦਾ ਤੂੰ ਕੀ ਕਰਨਾ ਹੁੰਦਾ ਅਗਲਾ ਇਹ। ਤੂੰ ਨਾ ਮੇਰੀ ਸੁਣ ਨੀਂਦ ਪੂਰੀ ਕਰਿਆ ਕਰ। ਉਹ ਭਾਈ ਤੂੰ ਆਪ ਮਾਰ। ਮੈਂ ਤਾਂ ਬਰਗਰ ਕਿਹਾ ਕੋਈ ਤਾਜੀ ਕਹਿੰਦਾ ਮੈਂ ਕਿਹੜਾ ਕੋਈ ਬਰਗਰ ਕਿਹਾ ਜਾਂਦਾ ਕੋਈ। ਅੱਜ ਜੋ ਤੂੰ ਕਿਹਾ ਵਾ ਲਫ਼ਜ਼, ਇਹ ਕਿਹਨੂੰ ਕਹਿੰਦੇ? ਇਹਦਾ ਕੀ ਤਾਜੀ ਬਿਮਾਰੀ ਮੈਨੂੰ ਪਤਾ ਹੈ। ਕੀ ਹੈ? ਤਾਜੀ ਆ ਪਿੰਨੀਆਂ ਨਹੀਂ ਸੁੱਜ ਜਾਂਦੀਆਂ ਇੱਥੇ। ਬਸ ਠੀਕ ਆ, ਫਿਰ ਮਾਰ ਦੇ ਫਿਰ ਮਾਰ ਦੇ। ਮਾਰਨ ਦੇ ਭਾਜੀ। ਮੈਨੂੰ ਤਾਂ ਪਤਾ ਨਾ। ਨਹੀਂ ਜਿਹਨੂੰ ਹੈ ਉਹਨੂੰ ਤਾਂ ਪਤਾ। ਕਿਉਂਕਿ ਭਾਜੀ ਜਿਹਦੀ ਮਰਨ ਤੇ ਮੈਨੂੰ ਪਤਾ ਹੈ। ਕਹਿੰਦਾ ਜਿਹਨੂੰ ਹੈ ਉਹਨੂੰ ਤਾਂ ਪਤਾ ਨਾ। ਮੈਨੂੰ ਤਾਂ ਪਤਾ ਭਾਜੀ। ਮੇਰੇ ਮੁੜ ਕੇ ਆ ਹੈਪੇਟਾਈਟਸ ਇਹਨਾਂ ਦੀ ਮਾਰ ਮੇਰੀ ਸੁਣ ਲੈ ਗੱਲ। ਭਾਜੀ ਦਾ ਇਹ ਕੋਰਸ ਹੁੰਦਾ ਪਾਟਾ ਮਾਰ ਵਾ। ਹੀ ਨਹੀਂ ਸਕਦੀ ਪੈਣਾ ਕਿ ਸਾਡੀ ਬਿਮਾਰੀ ਵੱਡੀ ਪਈ ਹਾਂਜੀ ਇਹਦਾ ਕੋਰਸ ਹੁੰਦਾ ਨਾਲੇ। ਹਾਂਜੀ ਆ ਮੈਂ ਕਹਿੰਦਾ ਦਰਦੇ ਸ਼ਕੀਕਾ ਇੱਥੇ ਪਿਆ ਰਹਿੰਦੀ ਹੈ। ਉਹ ਬੁਗਲਾਹਟ ਮਾਰੋ ਸਾਜ। ਮੇਨ ਗੋਟੀ ਆ। ਆਪ ਚੱਲ ਲਾ ਤੂੰ। ਜਦੋਂ ਤੂੰ ਬੈਠੇ ਹੋ ਇਹਨਾਂ ਡਰਾਈ ਜਾਣੇ ਆਪ ਚੱਲ ਲਾ। ਤਾਇਆ ਹੀ ਤੁਸੀਂ ਦੱਸੋ। ਪਾਰਨ ਮਾਰ। ਨਹੀਂ ਹਾਂਜੀ ਆ ਤੁਹਾਡੀ ਸਾਜੀ ਖਾਰਸ਼ ਲੇਕਿਨ ਇਹ ਮਰਦੀ ਨਹੀਂ ਇਹ ਮਰਦੀ ਨਾ ਵੱਡੀ ਗੋਡੀ ਖਾਰਸ਼ ਕੋਲੇ ਮਰ ਕੇ ਠਹਿਰ। ਘੇਰਾ ਪੈ ਗਿਆ ਹੁਣ। ਇਹ ਮੈਂ ਆਪ ਰੱਖੀ ਹੈ। ਖਾਰਸ਼ ਮਾਰੇ ਨਾ ਕਿਸੇ ਤਰੀਕੇ ਨਾਲ ਫੇਰ ਸਤਾਰ ਆਪਾਂ ਗਏ। ਇਹਨੇ ਰਸ ਚ ਖਾਰਸ਼ ਨਹੀਂ ਮਾਰਦੀ ਹੁੰਦੀ। ਉਹਨਾਂ ਨੂੰ ਦੱਸਣ ਵਾਲੇ ਬਹੁਤ ਉਹਨਾਂ ਨੂੰ। ਆਪਾਂ ਦੋ ਜਣੇ ਆ। ਓਏ ਚਾਲ ਚੱਲ ਕੇ ਮੱਠੀ ਮੱਠੀ ਕਰ ਦੇ। ਮੇਰੀ ਕੋਲ ਇਹ ਮੌਕਾ ਮਾਰ। ਖਾਰਸ਼ ਨਹੀਂ ਮਰਦੀ। ਹਲਕੀ ਜਿਹੀ ਕੁੱਤ ਘਟਾਈ ਤੇ ਕਰ ਸਕਦੇ ਨਾ। ਆ ਮੌਕਾ ਮਾਰਦੇ ਨਾ। ਨਹੀਂ ਹੁਣ ਰਹਿ ਗਏ ਗਈ ਹੈ ਤੇ ਆ ਬਹੁਤ ਖੁੱਲੀ ਗੈਸ ਆ ਨਾ ਇਹ। ਆ ਤੇਰਾ ਬੇਬੀ ਬਾਕਸ ਮਾਰਤਾ ਹੀ ਨਹੀਂ। ਚਲੋ ਠੀਕ ਹੈ ਫਿਰ ਆ ਤੁਹਾਡਾ ਤਾਂ ਵੀ ਗਿਆ। ਚਲੋ ਹਿਸਾਬ ਬਰਾਬਰ ਹੋ ਗਿਆ। ਹੈਲੋ ਜੀ ਆਲੋ ਅੱਜ ਗੇਮ ਵਿੱਚ ਪਾਓ ਸਾਰੀ। ਚਲੋ ਇਹ ਹਾਲਾ ਮੇਰੇ ਤਾਏ ਦੀਆਂ ਦਵਾਈਆਂ ਦੇ ਦੋ। ਸਾਰੀਆਂ ਜਿੱਤ ਗਏ। ਓਏ ਯਾਰ ਦੇ ਦੇ ਯਾਰ। ਪਰ ਤੂੰ ਲੈ ਕੇ ਕਿਉਂ ਆਇਆ ਯਾਰ? ਤੈਨੂੰ ਪਤਾ ਵੀ ਹੈ ਮੈਂ ਇਹ ਮੈਡੀਕਲ ਸ਼ਤਰੰਜ ਹੈ ਜੀ। ਬਰਾਬਰਾਂ ਤੇ ਰਹਿ ਗਈ ਗੇਮ। ਬੜਾ ਮੁਸ਼ਕਲ ਹੈ ਹਾਂਜੀ ਇਹ ਮਹਿਕਮਾ ਹੈਲਥ ਨੂੰ ਸ਼ਤਰੰਜ ਚਾਹੀਦਾ। ਜਿਹੜਾ ਖੇਲੇਗਾ ਯਾਰ ਗੱਡੀ ਉਹ ਚ ਰਖਾ। ਕੁੜੀ ਖੋਲੇਗਾ। ਓਏ ਹੋਏ ਕੱਢ ਯਾਰ ਕੇ ਕੋਲੇ ਆਇਆ ਸੀ। ਯਾਰ ਇੰਨੀਆਂ ਦਵਾਈਆਂ ਤੁਸੀਂ ਇਸਤੇਮਾਲ ਕਰਦੇ ਹੋ। ਉਹ ਯਾਰ ਦਵਾਈਆਂ ਨਹੀਂ 15 ਦਿਨ ਦਾ ਕੋਰਸ ਆ। ਯਾਰ ਉਮਰ ਵੀ ਤੇ ਦੇਖਣਾ ਕਿੰਨੀ। ਉਮਰ ਇਹ ਕਿੰਨੀ ਹੋ ਗਈ? ਤੇ 70 ਸਾਲ ਹੋ ਗਈ ਆ। ਗੋਲੀਆਂ ਦਾ ਪਤਾ ਨਹੀਂ ਲੈਂਦੇ ਉਹਨੂੰ ਕਹਿਣਗੇ ਆਇਆ ਕਲੂੰਗਰ ਡਿਸਪਲਿਨ ਦਾ ਕਰਦੇ। ਆ ਡੇਢ ਬੋਰੀ ਮੇਰੀ ਪੋਸਟਾਂ ਦੀ ਕਰਦੇ।
ਇਹਨਾਂ ਦੇ ਤੇ ਭਰਾਵਾਂ ਨੇ ਸ਼ਰਟਾਂ ਨੂੰ ਬਟਨ ਗੋਲੀਆਂ ਤੇ ਲਾਏ ਆ ਪੈਰਾਸੀਟਾਮੋਲ ਖੋਲ ਕੇ। ਨਿਆਣਿਆਂ ਨੂੰ ਪਮਾਨਾ ਤੇ ਨੀ ਲੈ ਦਿੱਤਾ ਹਾਸ਼ੇ ਵਾਸਤੇ ਪੱਤੇ ਰੱਖ ਕੇ ਹਾਸ਼ੇ ਲਾਉਂਦੇ ਆ ਗੋਲੀਆਂ। ਬਾਹਰ ਗਾਰਡਨ ਦੇ ਵਿੱਚ ਬੂਟੇ ਗਾਏ ਨੇ ਆ ਦੇ ਕੋਈ ਕਿਸੇ ਦਵਾਈ ਦਾ, ਕੋਈ ਕਿਸੇ ਦਵਾਈ ਦਾ, ਕੋਈ ਕਿਸੇ ਦਵਾਈ ਦਾ। ਭਾਜੀ ਇਹਨਾਂ ਦੀ ਬਰਾਤ ਤੇ ਦਥੀਆਂ ਵੱਜੀਆਂ ਪੈਨਾਡੋਲ ਦੇ ਪੱਤੇ। ਹਾਂਜੀ ਦਹੀਂ 'ਚ ਚੀਨੀ ਨਹੀਂ ਗੋਲੀਆਂ ਪਾ ਕੇ ਤਾਜੀ ਦਕਾ ਹਾਂ ਸਹੀ ਗੱਲ। ਹੁਣ ਜੀਜੀ ਸਟੇਜ ਤੇ ਆਉਣਾ ਕੈਮਿਸਟ ਕੋਲ ਦਾ ਸੀਰਪ ਨਹੀਂ ਉਹਨੂੰ ਥੱਲੋਂ ਟਿਸ਼ੂ ਲਪੇਟ ਕੇ ਪੈਪ ਪਾ ਕੇ ਪੀਂਦੇ। ਇਹਨਾਂ ਦੀ ਵਿਆਹ ਦੇ ਵਿੱਚ ਸਿਰਪ ਲਾਈ ਹੋਈ ਸੀ। ਆਹੋ ਸਹੀ ਹੈ। ਇਹਦੀਆਂ ਸਾਲੀਆਂ ਕਹਿੰਦੀਆਂ ਸੀਰਪ ਪਲਾਈ ਅਸੀਂ ਕਰਨੀ। ਹਾਂਜੀ ਗਲੈਕਸੋਸ ਦੀ ਤੇ ਕੋਲੇ ਭਰ ਕੇ ਫ੍ਰਿਜ ਤੇ ਬੜੇ ਬੇਵਕੂਫ ਆ, ਸਵੇਰੇ ਸਵੇਰੇ ਸੀਰਪ ਨਾ ਬੰਦ ਖਾਂਦੇ। ਭਾਜੀ ਇਹਦੇ ਵਿਆਹ ਦੇ ਦੀ ਸਾਲੀ ਨੇ ਨਾ ਇਹਦੀ ਇਨਸੂਲਿਨ ਲਕੋ ਲਈ। ਉਹਨੇ ਕਹਾ 50,000 ਦੇਗਾ ਤੇ ਇਨਸੂਲਿਨ ਦੇ। ਨੀਰੋ ਬਿਆਨ ਦੀ ਇੰਨੀਆਂ ਸਲਾਮੀਆਂ ਪਈਆਂ ਇਹਨਾਂ ਨੂੰ। ਲੋਕਾਂ ਦੇ ਸੁਰਮਾ ਪਲਾਈ ਹੁੰਦੀ ਨਾ, ਉਹ ਸੁਰਮਾ ਪਲਾਈ ਨਹੀਂ ਦੀ, ਦੁੱਧ ਪਲਾਈ ਹੁੰਦੀ। ਲੋਕਾਂ ਦੇ ਸੁਰਮਾ ਸੁਰਮਾ ਪਵਾਈ ਹੁੰਦੀ। ਸੁਰਮਾ ਪਲਾਈ ਹੁੰਦੀ ਨਾ, ਇਹਨਾਂ ਦੇ ਕਤਰਾ ਪਲਾਈ ਹੁੰਦੀ। ਤਾਜੀ ਇਹਨਾਂ ਦੀ ਤੇ ਬਰਾਤ ਵੀ ਓਪੀਡੀ ਚ ਭਾਈ ਸੀ। ਇਹਦੀ ਜੁੱਤੀ ਨਦੀ ਲੁਕੋਈ ਤਾਂ ਇਹਦੇ ਵਿਆਹ ਦੇ ਉਹ ਜਿਹੜੇ ਵੱਡੇ ਛਣਕੜੇ ਪੜ ਕੇ ਨਰਸਾਂ ਇੰਜ ਨਹੀਂ ਕਰਦੀਆਂ। ਅੱਛਾ ਕਿ ਜੋ ਕਿ ਨਹੀਂ ਇਹਨਾਂ ਦੇ ਬਲੀਵ ਗੋਲੀਆਂ ਤਾਂ ਰਖੀਆਂ ਨੇ। ਇਹਦਾ ਪੂਰਾ ਉਹ ਸਟੈਥੋਸਕੋਪ ਨਾਲ ਜਿਹੜਾ ਰਿਹਾ ਸਟੈਥੋਸਕੋਪ ਬਿਸਮਿਲ੍ਲਾ ਭਾਈ। ਠੀਕ ਹੈ ਮੈਂ ਕਿਹਾ ਨਹੀਂ ਹੋਏ ਸੀ ਕੱਲੇ। ਉਹ ਤਿੰਨ ਕੁੜੀਆਂ ਰੱਖੀਆਂ ਨੇ ਨਾ ਮੈਂ, ਉਹ ਗੋਲੀ ਖਾਣ ਦੇ ਇੱਕ ਟਾਈਮ ਤੇ ਮੈਂ ਜਦੋਂ ਖਾਣਾ ਉਹ ਇੰਜ ਨਹੀਂ ਕਰਕੇ ਛਣਕਣਾ। ਹਾਂਜੀ ਹਾਂਜੀ। ਇਹਨਾਂ ਦੇ ਬਲੀਵ ਤੇ ਨਾ ਬਲੀਵ ਦਾ ਤਾਇਆ ਸਲਾਮੀ ਲਿਖ ਦੋ ਇੰਜ ਲਿਖ ਲੈ ਸਦੀਕ 10 ਪੱਤੇ ਡਿਸਪਲਿਨ ਦੇ ਬਈ। ਹਾਂ ਬਈ ਅਰੇ ਕੀ ਪਾ ਗਿਆ ਬਈ। ਦਾਵਤਨਾਮਾ ਹੀ ਅਜੀਬ ਸੀ। ਆ 4 ਵਜੇ ਦਾ ਟਾਈਮ ਹੈ ਜੀ ਸਰਜੀਕਲ ਹਾਲ ਚ। ਤਾਜੀ 150 ਐਂਬੂਲੈਂਸ ਸਜਾਈ ਸੀ ਉਹਨਾਂ ਨੇ। ਹਾਂਜੀ ਹਾਂ ਲੋਕਾਂ ਦੇ ਬਰੀ ਦਿਖਾਉਂਦੇ, ਇਹਨਾਂ ਦੇ ਐਕਸਰੇ ਦਿਖਾਉਂਦੇ ਇਹਦੇ ਕਿਆ ਬਾਤ ਹੈ। ਉਹ ਦੋਨੇ ਦੀ ਜੁੱਤੀ ਛੁੱਟੀ ਆਪਣੇ ਵਿਆਹ ਇੰਨੀ ਦਵਾਈ ਖਾਂਦੇ ਸੀ, ਆਪਣੇ ਵਿਆਹ ਦੇ ਦੋਸਤਾਂ ਨੂੰ ਫੋਨ ਕਰਕੇ ਓਏ ਕਾਡੇ ਵਾਲੇ ਮੇਰੇ ਜਹਾਜ਼ ਜਾ ਓਏ। ਮੇਰੀ ਮੁਸ਼ਾਇਰੀ ਵੀ ਫਿਰ ਐਮਰਜੈਂਸੀ ਵਾਰਡ ਚ ਲਾ ਦੇ। ਕਹਿ ਰਹੇ ਕਮਰੇ ਤੇ ਲਾਲ ਬਲਬ ਲਾਇਆ ਬਾਹਰ। ਯਾਰ ਇੰਨੀ ਦਵਾਈ ਖਾਂਦੇ ਸੀਗੇ, ਇੰਨੀ ਦਵਾਈ ਸਿਰ ਸਿਰ ਕੰਮ ਤੇ ਚੱਲੇ ਤੇ ਬੇਗਮ ਨੂੰ ਕਹਿੰਦੇ ਲੈ ਵੀ ਭੱਲ ਗਏ ਮੈਂ ਰਾਈਜ਼ਕ ਦੀ ਤਲਾਸ਼ ਚੱਲਾਂ। ਇਹਨਾਂ ਦੀ ਬਰਾਤ ਵਾਲੇ ਰਾਈਸਿਕ ਦੀ ਤਲਾਸ਼। ਇਹਨਾਂ ਦੀ ਬਰਾਤ ਵਾਲੇ ਦੇ ਨਕਾਬ ਆ, ਇਹਨਾਂ ਦੇ ਅੱਬੂ ਨੂੰ ਕਹਿ ਰਿਹਾ ਤੁਸੀਂ 2-3 ਮਿੰਟ ਲੇਟ ਹੋ ਜਾਂਦੇ ਇਹਨਾਂ ਦੇ। ਤੁਹਾਡਾ ਮੁੰਡਾ ਨਹੀਂ। ਉਹ ਵਲੀਮੇ ਤੇ ਗੱਲਾਂ ਕਰਨ ਦੇ, ਕਹਿੰਦਾ ਡਿਕਲੋਰਾਨ ਦੀ ਬੋਟੀ ਖਾਧੀ। ਡਿਕਲੋਰਾਨ ਉਸਤਾਦ ਜੀ ਬਿੱਦ ਦੀ ਡੱਬੀ ਕਰਛੀ ਵਾਲਿਆਂ ਨੇ ਦਿੱਤੀ ਇਹਨਾਂ ਨੂੰ। ਹਾਂਜੀ ਸਪਾਂਸਰ ਕੀਤਾ ਹਨਾ। ਵਲੀਮੇ ਤੇ ਕਹਿੰਦੇ ਨੀਰੂ ਬਿਰਿਆਨੀ ਖਾਧੀ। ਨੀਰੋ ਬਿਰਿਆਨੀ। ਲੈ ਨੀਰੋ ਬਿਰਿਆਨੀ। ਉਹ ਬਹੁਤ ਬਾਹਰ ਤੇ ਗਏ ਇਹ। ਛੋਟੀ ਜਿਹੀ ਗੱਲ ਕਰਨੀ ਸਟਾਰਟ। ਯਾਰ ਵੈਸੇ ਜਦੋਂ ਕਿਸੇ ਮੈਡੀਕਲ ਵਾਲੇ ਦਾ ਮੈਡੀਕਲ ਰੈਪ ਜਾਂ ਜਿਹੜੇ ਵੀ ਉਹਨਾਂ ਦਾ ਵਿਆਹ ਹੁੰਦਾ ਹੋਏਗਾ ਤੇ ਉਹ ਸਾਰੇ ਉਤਾਂ ਦੇ ਹੁੰਦੇ ਨੇ ਡਾਕਟਰ। ਉਹਨਾਂ ਹੁੰਦੇ ਸਟੈਥੋਸਕੋਪ ਗਲੇ 'ਚ ਪਾਈਦਾ, ਉਹਨੂੰ ਨੋਟ ਲਾਇਆ ਹੋਇਆ ਸੀ ਬਸ। ਹਾਰ ਪਾਇਆ ਅੱਜ ਉਹਨਾਂ ਦਾ ਖਾਣਾ ਬੜਾ ਬਚ ਜਾਂਦਾ ਮੈਡੀਕਲ ਵਾਲਿਆਂ ਦੇ ਪਰਹੇਜ਼ ਤੋਂ। ਇਸ ਨਹੀਂ ਤੇ ਉਹ ਬਣਵਾਈ ਥੋੜਾ ਲੈਣਾ ਬੱਚਾ ਉਹ ਨਹੀਂ ਦਿਲ ਕਰੇ ਤੇ ਸਹੀ ਹੁੰਦੇ ਸਾਰੇ। ਉਹਨਾਂ ਕੋਲ ਹਰ ਦਵਾਈ ਹੁੰਦੀ ਬਾਅਦ ਚ ਹਜ਼ਮ ਕਰਨ ਵਾਲੀ। ਆਪਣੇ ਬਲੀਵ ਤੇ 12 ਆਈਟਮਾਂ ਬਣੀਆਂ 10 ਬੰਦ ਸੀ ਡਾਕਟਰ ਨੇ ਕਰਾਈਆਂ ਹੋਣੀਆਂ। ਸੋਹਰਿਆਂ ਨਾਰਾਜ਼ ਹੋ ਕੇ ਘਰ ਆ ਗਏ। ਲੇਕਿਨ ਇਹ ਕਹਿੰਦੇ ਸਤਾਈ ਟੀਰੇ ਅਮੀਰ ਹੁੰਦੇ ਆ, ਨੌਕਰ ਨੂੰ ਆਵਾਜ਼ ਦੇਣਗੇ ਦਾਨਿਆਲ ਲੱਟੀ ਦੇ ਅਮੀਰ। ਡਾਕਟਰ ਇੱਥੇ ਖਲੋਤਾ ਅੱਗੋਂ ਨੌਕਰ ਦਾ ਨਾਂ ਤੇ ਚੈੱਕ ਕਰ ਦਾਨਿਆਲ। ਦਾਨਿਆਲ ਯਾਰ ਨਾ ਬਾਸ ਵਰਗੇ ਕਮਜ਼ੋਰ ਗੁਸਰੇ ਨਾ ਮੌਤ ਦੇ ਖੂਚ ਬਾਸ ਨਾਲ ਢੋਲ ਆ ਕੇ ਖਲੋਤੇ ਹੁੰਦੇ। ਅਚਾਨਕ ਵੱਡਾ ਸਪੀਕਰ ਤਾਂ ਜੇ ਦਾਨਿਸ਼ ਭਾਈ ਪੈਂਟ ਲੈਣ ਗਏ ਤੇ ਉਹਨੂੰ ਕਹਿੰਦੇ ਸਕਿਨ ਕਲਰ ਦੀ ਪੈਂਟ ਦਿਖਾ ਤੇ ਉਹਨੇ ਕਾਲੀ ਦਿਖਾ। ਐਦਾਂ ਦੇ ਬੰਦੇ ਖੁਸਰੇ ਬੰਦ ਕਰਾਉਣਾ ਉਹਨਾਂ ਤੇ ਆ ਕੇ ਕਹਿਣਗੇ ਚਲੋ ਚਲੋ ਮਹਿਕਮਾ ਤਾਂ ਨਹੀਂ ਆਈ। ਅੱਛਾ ਇਹ ਆਪਣੇ ਵਿਆਹ ਦੇ ਪਹਿਲਾਂ ਕਿੱਥੋਂ ਤਿਆਰ ਹੋ ਕੇ ਆਇਆ? ਕਿਤੋਂ? ਡਾਕਟਰ ਆਰਫਮਾਨ ਸਾਹਿਬ ਸਕਿਨ ਸਪੈਸ਼ਲਿਸਟ। ਤਿਆਰ ਹੋਣ ਦੀ ਲੋੜ ਹੀ ਨਹੀਂ ਪਈ। ਇਹ ਤੇ ਇੱਥੇ ਜਾਨੀ ਆਫੀਸ਼ੀਅਲ ਤੇ ਆ ਕੇ ਮੱਤ ਵੱਜ ਗਈ। ਆਪਾਂ ਸਹੀ ਗੱਲ। ਚਮਕ ਹਾਂ ਪਹਿਲੇ ਦਿਖਾਉਂਦਾ ਨਹੀਂ ਸੀ ਨਾ। ਠੀਕ ਸੀਗੇ ਤੁਸੀਂ। ਉਹ ਮੈਨੂੰ ਪਤਾ ਭਾਈ ਤੁਹਾਨੂੰ ਤਾਂ ਸਾਰੀ ਗੱਲ ਸਾਰੀ ਹਿਸਟਰੀ। ਉਸਤਾਦ ਜੀ ਆਪਣੇ ਵਿਆਹ ਤੇ ਲਾੜਾ ਸੀ ਤੇ ਫੇਰ ਸਾਲ ਸਾਬ ਕਰੇ ਓਏ ਪਹਿਲੇ ਬਰਾਤ ਨੂੰ ਰੋਟੀ ਖਾ ਲੈਂਦੇ। ਤੂੰ ਬਾਅਦ ਚ ਗਏ। ਸਹੀ ਗੱਲ। ਅੱਛਾ ਸਾਡੀ ਮੈਂ ਨਾ ਇੱਕ ਗੱਲ ਕਰਨੀ ਸੀਗੀ। ਸੈੱਟ ਵਾਲੀ ਹੋਈ ਇਹਦੀਆਂ ਸਾਲੀਆਂ ਆਈਆਂ ਜੁੱਤੀ ਲਕਾਉਣ। ਜਦੋਂ ਆਈਆਂ ਉਹਨਾਂ ਨੇ ਦੇਖਿਆ ਕਿ ਮੈਂ ਲਾਣਤ ਨਹੀਂ ਭੇਜਦੀ। ਚਲੋ ਆਪਣੀ ਬਰਾਤ ਸਾਲਣ ਉਸਤਾਦ ਜੀ ਦੀ ਵੀ ਜੁੱਤੀ ਲੁਕਾਉਣ ਲੱਗੇ। ਉਹ ਕਹਿੰਦੇ ਇਹਦਾ ਕੀ ਲੁਕਾਵਾਂਗੇ ਆਪਾਂ। ਆਹੋ ਠੀਕ ਆ। ਨਹੀਂ ਉਸਤਾਦ ਜੀ ਦੀ ਕੁੜੀਆਂ ਨੇ ਜੁੱਤੀ ਲਗਾਉਣ ਆਈਆਂ ਤਾਂ ਕਹਿਣੀ ਆਪਸ ਵਿੱਚ ਗੱਲਾਂ ਕਰਨੀਆਂ। ਨਹੀਂ ਇਸ ਭਾਈ ਨੇ 25-30 ਜੋੜੇ ਲਗਾਉਣ ਵਾਸਤੇ ਰੱਖੇ ਹੋਏ ਨੇ। ਇਹਦਾ ਹਰ ਸਾਲ ਇਹੀ ਹਿਸਾਬ ਹੁੰਦਾ। ਇਹਨੇ ਮੇਰੀ ਜੁੱਤੀ ਲੁਕੋ ਕੇ ਲੈ ਕੇ ਗਈ ਤੇ ਠੀਕ ਅੱਧੇ ਘੰਟੇ ਬਾਅਦ ਨਾਲ ਹੱਥ ਜੋੜੀ ਕੇ ਤੇ ਉਹਨਾਂ ਦੀ ਕਿਸਮੇ ਕਿਤੋਂ ਲੁਕੋਦੀ ਆ। ਮੈਂ ਉਧਰ ਗਿਆ ਆਪਣੇ ਨਾ ਉਧਰ
ਚਾਚੂ ਨੂੰ ਮਿਲਣ, ਫੁੱਫੀਆਂ ਨੂੰ ਮਿਲਣ, ਤੇ ਮੈਂ ਦੱਸਦਾ ਹੁੰਦਾ ਨਾ ਫੁੱਫੀਆਂ ਮੇਰੀਆਂ ਗੱਲ ਸਾਰੀਆਂ ਬਹੁਤ ਨੈਸ਼ ਕਰਦੀ ਤੇ ਨਾ ਹੁਣ ਮੇਰੀ ਇੱਕ ਫੁੱਫੀ ਬੈਠੀ, ਪਹਿਲੇ ਤਾਂ ਜਾਂਦੇ ਹੀ ਨਾ ਮੈਂ ਇੰਜ ਕਰਕੇ ਆਪਣੀ ਵੱਲੋਂ ਨਾ ਬੜਾ 2 ਪੀਸ ਪਾਇਆ ਤੇ ਮੈਂ ਸ਼ਲਵਾਰ ਕਮੀਜ਼ ਪਾਈ, ਥੱਲੇ ਕੁਆਟੀ ਚੱਪਲ ਤੇ ਇਹ ਉਹ ਘੜੀ ਪਾਈ, ਤੇ ਉਹ ਨਾ ਲੁਕ ਗਈ ਸਾਈਡ ਤੇ ਮੈਂ ਅੰਦਰ ਆਇਆ, ਉਸਤਾਦ ਉਹਨੇ ਇਸ ਕਿਸਮ ਦਾ ਮੇਰੇ 'ਚ ਧਾਬਾ ਮਾਰ ਲਿਆ ਉਹ ਹੈ ਨਾ ਤੈਨੂੰ ਦੱਸ, ਉਹ ਮੈਂ ਭਾਈ ਉਹ ਖਾੜੂ ਨੇ। ਉਸ ਤੋਂ ਬਾਅਦ ਬਹਿ ਕੇ ਤੇ ਮੈਂ ਉਹਨਾਂ ਨੂੰ ਛੇੜ ਰਿਹਾ, ਤੇ ਹੁਣ ਇੱਕ ਫੁੱਫੀ ਮੇਰਾ ਫੁੱਫੜ ਵੀ ਨਾਲ ਬੈਠਾ ਇੱਕ, ਤੇ ਨਾਲ ਇੱਕ ਫੁੱਫੀ ਹੋਰ ਬੈਠੀ ਹੈ, ਉਹ ਅੱਲਾ ਬਖਸ਼ੇ ਉਹਦਾ ਫੁੱਫੜ ਮੇਰਾ ਫੌਤ ਹੋ ਗਿਆ, ਤੇ ਹੁਣ ਜਿਹਦਾ ਬੰਦਾ ਨਾਲ ਬੈਠਾ ਨਾ ਮੈਂ ਉਹਨੂੰ ਕਹਿੰਦਾ ਅੰਕਲ ਤੂੰ ਦੁਬਈ ਆ, ਹੁਣ ਉਹ ਜਿਹੜਾ ਬੰਦਾ ਬੈਠਾ ਉਹਦੀ ਉਹ ਸਾਲੀ ਹੈ, ਯਾਨੀ ਮੇਰੀ ਦੂਜੀ ਫੁੱਫੀ ਛੋਟੀ ਉਹਦੀ ਸਾਲੀ ਹੋਈ ਨਾ, ਤੇ ਨਾਲ ਉਹਦੀ ਬੁੱਢੀ ਬੈਠੀ। ਮੈਂ ਕਿਹਾ ਅੰਕਲ ਯਾਰ ਇਹਨਾਂ ਨੂੰ ਦੁਬਈ ਫਰਾਕ ਲਿਆ, ਮੈਂ ਕਿਹਾ ਯਾਰ ਇਹਨੂੰ ਲੈ ਕੇ ਜਾ ਦੁਬਈ, ਅੰਕਲ ਸਾਲੀ ਅੱਧੇ ਘਰ ਵਾਲੀ ਹੁੰਦੀ ਹੈ, ਲੈ ਕੇ ਜਾ। ਤੇ ਉਹ ਨਾਲ ਬੈਠੀ ਕਹਿੰਦੀ ਲਾ ਉਹ ਪੂਰੇ ਘਰ ਵਾਲੀ ਨੂੰ ਨਹੀਂ ਜਾਣਦੇ ਪੂਰੇ ਘਰ ਨੂੰ ਲੈ ਕੇ ਜਾ। ਪੂਰੇ ਘਰ ਵਾਲੀ ਨੂੰ ਨਹੀਂ ਲੈ ਜਾਂਦੇ, ਤੂੰ ਅੱਧੇ ਵਾਲੀ ਨੂੰ ਕੱਢ ਲੈ। ਉਸਤਾਦ ਜੀ ਦੀ ਜੁੱਤੀ ਲੁਕੋਈ ਤੇ ਪੰਚਾਇਤ ਲਵਾਤੀ, ਕਹਿੰਦਾ ਨਾਲ ਮੇਰੇ ਚੈਨ ਵੀ ਗਈ, ਪਰਸ ਵੀ ਗਿਆ। ਪਰਚਾ ਕਰਾਤਾ ਸਾਲੀ ਨੇ। ਉਸਤਾਦ ਜੀ ਦੀ ਜੁੱਤੀ ਤੇ ਕੋਈ ਤਾਂ ਬਾਟਾ ਨੂੰ ਤਰਾਏ ਕਰੇ, ਤੁਸੀਂ ਕਹਿੰਦੇ ਸਾਲ ਕੱਢੂਗੀ। ਉਹ ਚੱਕੀ ਵੀ ਗਈ। ਅਸੀਂ ਤੇ ਨਮਾਜ਼ ਪੜ੍ਹਨ ਗਏ ਤੇ ਉੱਥੋਂ ਜੁੱਤੀ ਚੁੱਕ ਕੇ ਗਈ ਤੇ ਆ ਕੇ ਸਾਲੀ ਦੇ ਇੱਥੋਂ ਫੜਿਆ। ਸਾਲੀ ਉੱਥੋਂ ਵੀ ਚੁੱਕ ਲਿਆਈ ਨੇ। ਨਹੀਂ ਬਸੀਤੇ ਉਹਨੇ ਚੁੱਕਿਆ, ਉਹਨਾਂ ਨੇ ਕਿਹਾ ਭਾਈ ਕਿੱਥੇ ਕੀ, ਕਹਿੰਦਾ ਮੈਨੂੰ ਸਮਝ ਲੱਗ ਗਈ ਇਹ ਉਹਦਾ ਹੀ ਕੰਮ ਹੈ। ਇਹ ਮਸੀਤੋਂ ਜੁੱਤੀ ਚੁੱਕੀ ਗਈ ਤੇ ਕਬਰਸਤਾਨ ਚਲੇ ਗਏ, ਕਹਿੰਦੇ ਐਂਡ ਇੱਥੇ ਹੀ ਆਣਾ। ਦੁੱਧ ਪਲਾਈ ਦੀ ਰਸਮ ਹੋਈ ਤੇ ਪਾਣੀ ਚੈੱਕ ਕਰਨ ਵਾਲਾ ਘੰਟਾ ਟੁੱਟਾਉਂਦੇ ਵਿੱਚ, ਉਹ ਯਾਰ ਉਹ ਫੂਡ ਵਾਲੇ ਸੁੱਟਦੇ ਤੇ ਮੈਨੂੰ ਉਹਨਾਂ ਦੀ ਕਿਸੇ ਨੂੰ ਪਤਾ ਨਹੀਂ ਜੇ ਤੂੰ ਫੂਡ ਵਾਲੇ ਨਾਲ ਤਾਇਆ ਹੀ ਮੈਨੂੰ ਵੀ ਨਹੀਂ ਪਤਾ ਇਸ ਤੇਰਾ ਪਿਓ ਤਾਇਆ ਹੋਇਆ, ਤੂੰ ਪਾਗਲ ਯਾਰ ਕੀ ਕਰਨ ਡਿਆ? ਯਾਰ ਨਹੀਂ ਤੁਹਾਡੇ ਵੱਲ ਦੇਖ ਕੇ ਨਾ ਪੈਸਾ ਲੈਣੀ ਹੈ ਦਵਾਈਆਂ ਕਹਿੰਦੇ ਤੇ ਘਰ ਮੁੰਡਾ ਆਇਆ ਥਰਮਾਮੀਟਰ ਨਾਲ ਸ਼ਹਿਦ ਲਾ ਕੇ ਗੁੜ ਦੇ ਦਿੱਤਾ। ਸਹੀ ਗੱਲ ਨਾ ਕਰਿਆ ਕਰ ਮੇਰਾ ਵੀ। ਤੁਹਾਡੇ ਵੱਲ ਦੇਖ ਕੇ ਸੱਚੀ ਮੈਨੂੰ ਮੇਰੇ ਤਾਇਆ ਬੂ ਯਾਦ ਆ। ਤੇ ਤੇਰੇ ਨੂੰ ਵੇਖ ਕੇ ਮੈਨੂੰ ਬੁੱਢੀ ਯਾਦ ਆ। ਏਦਾਂ ਦਾ ਹੀ ਆ, ਮੈਂ ਦੇਖਿਆ ਸਾਰਾ ਯਾਰ ਉਹਦਾ ਤੂੰ ਫੈਸਲਾ ਤਾਂ ਬੱਚਾ ਉਹਦਾ ਤੂੰ ਤਾਇਆ ਹੀ ਲੱਗਾ ਚ ਕਿਹੜੀ ਐਸੀ ਗੁੱਸੇ ਵਾਲੀ ਉਸਤਾਦ ਜੀ। ਗੱਲ, ਵਾਲ ਤੇਰੇ ਸਾਰੇ ਚਿੱਟੇ ਹੋਏ ਪਏ। ਅੱਛਾ ਇੱਧਰ ਤੇ ਮਾਸ਼ਾਅੱਲਾ ਜ਼ੁਲਫਾਂ ਵੈਲਕਮ ਕਰਨ ਦੇ। ਕੋਈ ਨਹੀਂ ਪਤਾ, ਚਲੋ ਠੀਕ ਹੈ। ਹਾਂ ਜ਼ਰੂਰੀ ਨਹੀਂ ਕਿ ਹਰ ਗੱਲ ਤੇ ਜਵਾਬ ਦੇਣਾ। ਮੈਂ ਕਦੋਂ ਦਿਨਾ ਮੈਂ ਤੁਹਾਡੀ ਗੱਲ ਦਾ ਜਵਾਬ ਬੱਚਾ ਉਹਦੇ ਨੂੰ ਤਾਇਆ ਕਹਿੰਦਾ ਤੈਨੂੰ ਤਕਲੀਫ ਹੁੰਦੀ। ਚੱਲ ਛੱਡੋ ਤਾਇਆ। ਓਏ ਉਹਦਾ ਤਾਇਆ ਤੁਸੀਂ ਵੇਖਿਆ ਉਹ ਉਸਤਾਦ? ਬਾਬੇ ਵੇ ਕੈਸੇ ਖਿਜੇ। ਵੇਖਿਆ ਨਾਲ ਮੈਨੂੰ ਵੀ ਕਰਦਾ ਹੀ ਹੋਇਆ। ਭਾਜੀ ਉਹ ਵੀ ਇੰਨੀ ਆ ਉਸਤਾਦ ਜੀ ਭਾਈ ਫੈਸਲ ਵਰਗੇ ਮਸਤੂ ਨੇ ਚੌਕ 'ਚ ਬੈਠੇ, 2 ਗੱਡੀਆਂ ਵੱਜੇ ਨਾ, ਤੂੰ ਖਲੋ ਕੇ ਵੱਜ ਕੀ ਉਹ ਬਾਹਰ ਬੈਠਾ ਵਾ, ਮੈਂ ਤੇਰੀ ਹੁਣੇ ਮੱਕੂ ਟਪਵਾ ਲਿਆ। ਮੈਂ ਤੁਹਾਨੂੰ ਬੁਲਾਇਆ। ਉਹਦੇ ਹੱਕ 'ਚ ਫੈਸਲਾ ਦੇ। ਹਾਂ ਉਸਤਾਦ ਜੀ ਤੁਸੀਂ ਨਹੀਂ ਮਰ ਗਏ ਸੀਗੇ, ਹੋਰ ਕਿਸੇ ਨੂੰ ਬੁਲਾ ਲੈਂਦੇ ਤੁਸੀਂ। ਉਹ ਚਲੋ ਛੱਡੋ। ਉਹ ਨਹੀਂ ਲਿਖਿਆ। ਨਹੀਂ ਉਸਤਾਦ ਜੀ ਇਹ ਕੰਮ ਮਾੜਾ ਹੈ ਜੀ ਸੱਚੀ ਮੁੱਚ। ਜਿਹੜਾ ਤੁਹਾਡਾ ਦੁਸ਼ਮਣ ਹੈ ਨਾ ਉਹ 100 ਸਾਲ ਬਾਅਦ ਵੀ ਸਾਡਾ ਮੇਰੇ ਵਾਲਾ ਨਾਈ ਤੋਂ ਮੇਰੇ ਤੋਂ ਬਾਅਦ ਫੇਮਸ ਹੋ ਗਿਆ ਸੀ ਮੱਲੇ। ਏਦਾਂ ਹੀ ਕਸਮੇ ਸਾਰੇ ਕਹਿੰਦੇ ਸੀ ਜਦੋਂ ਬੱਚਾ ਪੈਦਾ ਹੁੰਦਾ ਕਹਿੰਦੇ ਯਾਰ ਉਹ ਸਜਾਦ ਵਾਲਾ ਨਾਈ ਲੈ ਕੇ ਆ। ਯਕੀਨ ਕਰ ਕੀ ਬਾਤ। ਤਾਇਆ ਹੀ ਉਹ ਵੀ ਮੇਰੇ ਐਸੀ ਬਈ ਕੀ ਕਟਿੰਗ ਸਾਰਾ ਨਿਜ਼ਾਮ ਪੂਰਾ ਹਰ ਚੀਜ਼। ਤਾਜੀ ਉਹਨਾਂ ਦਾ ਫੇਸ ਕੱਟ ਵੀ ਮੇਰੇ ਤਾਇਆ ਬੂ ਦਾ ਇੰਨਾ ਹਾਂ ਤੇ ਕਹਿ ਤੂੰ ਖੁੱਲ ਕੇ ਕਹਿ, ਦਾਦਾ ਕਹਿ ਨੂੰ ਐਡਾ ਵੱਡਾ ਹੋ ਗਿਆ, ਹੋਰ ਉਹਨੇ ਕੀ ਕਰਨਾ? ਆਹੋ ਯਾਰ ਪਿੱਛੇ ਰਹਿ ਗਈ ਕਿ ਕਹਿਣਾ ਰਹਿ ਗਿਆ। ਤਾਜੀ ਉਹਨਾਂ ਦਾ ਬਾਈਪਾਸ ਵੀ ਹੋਇਆ ਵਾ, ਇਹਨਾਂ ਨੂੰ ਵੀ ਬਿਮਾਰੀ। ਤੇਰੇ ਤਾਇਆ ਬੂਦਾ ਹਾਂਜੀ ਉਹਦਾ ਬਾਈਪਾਸ 20 ਤੋਂ ਕੀ ਮਰਾਦ, ਹੋਰ ਕੀ ਹੋਇਆ? ਪਹਿਲੇ ਇੰਟਰ ਪਾਸ ਹੋਇਆ ਸੀ ਉਹਦਾ, ਹੈਂ? ਪਹਿਲੇ ਇੰਟਰ ਪਾਸ ਹੋਇਆ। ਤੁਹਾਡੀ ਗੱਡੀ ਲੰਘੀ ਵਿੱਚ। ਬਾਈਪਾਸ ਤੋਂ ਪਹਿਲੇ ਚੁੰਗੀ ਹੋਈ ਸੀ। ਹਾਂਜੀ। ਨਹੀਂ ਫਿਰ ਵੀ ਪਹਿਲੇ ਤਾਜੀ ਉਹਨਾਂ ਦੀ ਨਾ ਇੱਥੇ ਸਾਡੇ ਜੜਾਂ ਵਾਲੇ ਰੋਡ ਤੇ ਆਉਂਦੇ ਮੈਨੇਜਰ ਆ, ਉਹਨਾਂ ਦੀ ਬਾਂਹ ਟੁੱਟ ਗਈ ਐਕਸੀਡੈਂਟ ਹੋਇਆ ਤਾਏ ਦੀ। ਤਾਏ ਦੀ। ਹਾਂਜੀ ਫਿਰ ਉਹ ਲਾਹੌਰ ਗਏ, ਉੱਥੇ ਕਿਤੇ ਉਹਨਾਂ ਨੂੰ ਕੋਈ ਮਸਲਾ ਬਣਿਆ ਤੇ ਉਹਨਾਂ ਨੂੰ ਹਾਰਟ ਅਟੈਕ ਆਇਆ, ਓਏ ਹੋਏ ਉਹ ਬਾਈਪਾਸ ਹੋਇਆ। ਫਿਰ ਐਤਕੀ ਹੱਜ ਤੇ ਗਏ ਸੀ, ਹਾਂਜੀ ਉੱਥੇ ਜਾ ਕੇ ਫੇਰ ਅਟੈਕ ਹੋਇਆ। ਇੱਕ ਮਿੰਟ ਗੱਲ ਸਾਨੂੰ ਤੇ ਹਫਤਾ ਲੱਭੇ ਹੀ ਨਹੀਂ ਆ। ਇਹ ਦਾਦਾ ਤੁਸੀਂ ਨੂੰ ਵੱਜਣ ਵਜਾਉਣ ਵਾਸਤੇ ਰੱਖ ਲਓ, ਮੈਂ ਤੁਹਾਨੂੰ ਕੋਈ ਨਵਾਂ ਹੋਰ ਦਿੰਦਾ। ਇਹਨਾਂ ਹਫਤਾ ਵਾਲਾ ਖਰਚਾ ਕਰਾਉਣ ਡਿਆ, ਨਿਹਰਾ ਖਰਚਾ ਨੂੰ ਜ਼ਹਿਰ ਦੇ ਕੇ ਮਾਰੋ ਪਰੇ। ਨਹੀਂ ਯਾਰ ਨਹੀਂ ਤਾਇਆ ਬੂ ਨਹੀਂ ਉਹ ਹੈ। ਵੀ ਤਾਇਆ ਬੂ ਭੱਜੀ ਜਾਣ ਡਿਆ, ਨਸ਼ੇ ਕਰੋ। ਉਹਦੇ ਵਰਗਾ ਮੈਂ ਆਵਾਂ। ਹਾਂਜੀ ਹਫਤਾ ਲੱਭਣਾ ਕੀ ਤੇ ਉੱਥੇ ਆਏ ਤੇ ਕਿ ਕਮਰੇ 'ਚ ਫਿਲਮਾਂ ਦੇਖਦੇ ਰਹੇ ਜਾ ਫਿਲਮਾਂ ਭਰਾ ਕੋ ਤੇ ਤੂੰ ਕਿਹੜੇ ਕੰਮ ਕਰ ਲਾ। ਆਹੋ ਤੇ ਸਾਨੂੰ ਪਤਾ ਨਹੀਂ। ਉਹ ਨਹੀਂ ਉਸਤਾਦ ਜੀ ਇਹ ਵੀ ਗੱਲ ਦਿਖਾਓ। ਤਾਇਆ ਇੰਨਾ ਵੱਜਾ, ਹੁਣ ਟਨ ਦੀ ਆਵਾਜ਼ ਹੁੰਦੀ ਉਹਦੇ 'ਚ। ਸਖਤ ਹੋ ਗਿਆ ਵੱਜ ਕੇ। ਉਹਨਾਂ ਦੇ ਲੱਤ 'ਚ ਵੀ ਸਰੀਆ ਪਿਆ ਜਿੱਦਾਂ ਤੁਹਾਡੇ ਨਹੀਂ। ਓਏ ਉਹ ਤਾਇਆ ਕਿਹੜਾ ਮਾਮਾ ਤਾਇਆ ਉਹ ਬੇਸਮੈਂਟ ਦਾ ਤਾਇਆ। ਕਿਤੋਂ ਸੱਚੀ ਮੁੱਚੀ ਦਾ ਵੀ ਥੋੜਾ ਜਿਹਾ ਤਾਇਆ ਬਚਿਆ। ਨਹੀਂ ਖੱਬੀ ਸਾਈਡ ਉਹਨਾਂ ਦੀ ਸਾਰੀ ਸੱਚੀ ਮੁੱਚੀ, ਇਧਰੋਂ ਟਰਮੀਨੇਟਰ। ਅੱਛਾ ਉਹ ਸੱਚੀ ਸਾਈਡ ਵਾਲਾ। ਉਹ ਤਾਂ ਹੁਣ ਪਜ਼ਲ ਜਿਹਾ ਬਣ ਗਿਆ, ਸਵੇਰ ਉੱਠ ਕੇ ਐਂ ਜੋੜਨ ਦੇ ਹੁੰਦੇ ਤਾਏ।
ਸਾਰੇ ਪੀਸ ਮਿਲਾਉਂਦੇ। ਨਹੀਂ ਉਹਦਾ ਯਾਰ ਕੋਈ ਸਦਕਾ ਜ਼ਕਾਤ ਦਿਓ। ਨਹੀਂ ਕਿੰਨਾ ਕੁ ਦੇ ਲੈਣਾ ਇਹ ਤਾਂ ਪਹਾੜ ਬਣਦਾ ਸਦਕੇ ਦਾ ਇਹਦਾ ਫਾਇਦਾ ਉਸਤਾਦ ਜੀ ਸਾਜੀ ਇਹਦੇ ਤਾਏ ਨੇ ਮਰਨਾ ਨਹੀਂ ਭੁਰਨਾ ਵਾ ਤੇ ਦੇਖ ਲਓ ਫੈਸਲ ਭਾਈ ਉਹ ਦੇਖ ਅੱਛਾ ਉਹਦੀ ਯਾਦ ਚ ਤੈਨੂੰ ਯਾਦ ਹੁੰਦਾ ਤੇ ਤੂੰ ਕਹਿੰਦਾ ਤਾਇਆ ਬੂ ਹਾਂਜੀ। ਓਕੇ ਨਾ ਇੱਧਰ ਨਾ ਨੈਸ਼ੀ ਪਾ ਇਹਦੇ ਤਾਏ ਨੇ 50 ਰੁਪਏ ਦੇ ਕਿਉਂਕਿ ਯਾਰ ਸਦਕਾ ਵਾ ਸਿਹਤ ਤੰਦਰੁਸਤੀ ਦਾ ਉਹ ਕਹਿੰਦਾ ਜਾਣਦੇ ਕਰੋੜ 1.5 ਕਰੋੜ ਦਾ ਕੰਮ ਆ 50 ਰੁਪਏ ਨਹੀਂ ਸਾਫ ਬਾਹਰ ਕਿਤੇ ਵੀ ਟੰਨ ਹੁੰਦੀ ਨਾ ਕਹਿੰਦੇ ਤਾਇਆ ਭੱਜ ਗਿਆ ਫੇਰ ਕਿਤੇ ਇਹ ਕਿਹਨੇ ਹੋਈ ਅੱਛਾ ਉਹਦੇ ਤੇ ਪੈਸੇ ਲਾਈ ਜਾ ਰਹੇ ਉਹਦੀਆਂ ਅੱਖਾਂ ਦਾ ਨਹੀਂ ਇਲਾਜ ਕਰਾਉਂਦੇ। ਉਹਦੀ ਅੱਖਾਂ ਨੂੰ ਐਨਕ 350 ਦੀ ਐਨਕ ਨਹੀਂ ਲੈ ਕੇ ਦੇ ਰਹੇ, ਹਰ ਬੱਸ ਚ ਵਜਾਈ ਜਾ ਰਹੇ। ਅੱਜ ਲੱਗੀ ਆ ਗਲੀ 'ਚ ਐਦਾਂ ਰੋਡ ਤੇ ਆ ਕੇ ਟਰੱਕ ਖਲੋਤਾ ਟਰੱਕ ਵਾਲਾ ਨਾਲ ਉਹਨਾਂ ਦੇਖੀ ਤਾਂ ਤਾਇਆ ਆਪ ਆ ਕੇ ਵੱਜੂ ਉਹਨੂੰ ਬਾਅਦ ਕੇ ਕਹਿੰਦਾ ਸੋਰੀ ਉਹਨੂੰ ਐਨਕ ਲਵਾ ਕੇ ਦੇ। ਓਏ ਇਹਨੇ ਥੱਬਾ ਪਾਇਆ। 1.5 ਲੱਖ ਰੁਪਏ ਉਹਨਾਂ ਦੇ ਉੱਤੇ ਲਾਉਂਦੇ ਤੁਸੀਂ 20,000 ਦਾ ਉਹਨੂੰ ਮੁਲਾਜ਼ਮ ਰੱਖਦੇ ਨਹੀਂ ਉਹਨਾਂ ਨੇ ਸੈਂਟਰੋਂ ਵੀ ਲਈ ਆ। ਹਾਂਜੀ ਤੇਰੇ ਨਾਲ ਉਹ ਕੈਸੇ ਮਰਾਸਮ ਮਾਰ ਚਬਲਾ ਮਾਰ ਉਸਤਾਦ ਜੀ ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣਾ ਸੀਗਾ ਉਸਤਾਦਾਂ ਨੂੰ ਮਸ਼ਵਰੇ ਉਹ ਨਹੀਂ ਉਹ ਤਾਇਆ ਜੀ ਨੇ ਦੇ ਸਕਦੇ। ਉਹ ਨਾਲੇ ਬਜ਼ੁਰਗ ਨੂੰ ਦੇ ਜਿਹਨੇ ਦਿੰਦੇ ਜੰਮ ਕੇ ਐਡਾ ਜਵਾਨ ਕਰਤਾ ਅੱਜ ਉਹਨੂੰ ਮਸ਼ਵਰੇ ਇਹਦਾ ਤਾਇਆ ਸਿਰ ਸਿਰ ਕੱਪੜੇ ਇਸਤਰੀ ਕਰਕੇ ਕੁੜੀਓ ਨਾਸ਼ਤਾ ਤਿਆਰ ਕਰ ਦੋ ਵੱਜਣ ਜਾਣਾ। ਅੱਛਾ ਉਸਤਾਦ ਜੀ ਸਭ ਤੋਂ ਪਹਿਲੇ ਨੰਬਰ ਤੇ ਨਾ ਗ੍ਰਿਫਤ ਮਜ਼ਬੂਤ ਰੱਖੋ ਆਪਣੀ ਲਾ ਦੀ ਲੈ ਬਾਜੀ ਹੁਣ ਕਿੰਨੀ ਕੁ ਮਜ਼ਬੂਤ ਰੱਖੀਏ। ਦੂਸਰੇ ਨੰਬਰ ਤੇ ਹੋਟਲਿੰਗ ਜਿਹੜੇ ਕਰਦੇ ਨੇ ਬਾਹਰੋਂ ਖਾਣੇ ਖਾਣਾ ਬਾਹਰੋਂ ਖਾਣੇ ਖਾਂਦੇ ਨੇ 3000 4000 5000 7000 ਰੁਪਏ ਬਿੱਲ ਬਣਦਾ ਇਹੀ 2 ਕਿਲੋ ਗੋਸ਼ਤ ਘਰ ਲਿਆਣ ਸਾਰਾ ਟੱਬਰ ਖਾਏਗਾ। ਬੇਟੇ ਇਹ ਤੈਨੂੰ ਪਤਾ ਨਾ ਸਾਡੇ ਇੱਥੇ ਕੁੰਨਾ ਬੰਦਾ ਚਨੋਟੀਆਂ ਦਾ ਫੈਸਲਾਬਾਦ। ਹਾਂਜੀ ਉਸਤਾਦ ਜੀ ਠੀਕ ਆ ਜੀ ਜੀ ਉਹ ਬੜੇ ਘੁੰਨੇ ਨੇ ਅੱਜ ਬੜਾ ਜੀ ਉਹ 2-3 ਕਿਲੋ ਬਣਵਾਓ ਨਾ ਤੇ 15-20 ਹਜ਼ਾਰ ਦਾ ਭਾਜੀ 1000 2000 3000 ਦਾ ਅੱਜ ਕੱਲ ਕੋਈ ਫਰਕ ਨਹੀਂ ਪੈਂਦਾ ਭਾਜੀ। ਇਹੀ ਤਾਂ ਮੈਂ ਕਹਿ ਰਿਹਾ ਕਿੰਨੇ ਦਾ ਘੁੰਨਾ ਬਣਦਾ ਕਿੰਨੇ ਦਾ ਉਹ ਟੇਸਟ ਨਹੀਂ ਨਾ ਬੰਦਾ ਉਹਨਾਂ ਦੇ ਪਕਵਾਈ ਦਾ ਜਿਹੜਾ ਸਟਾਈਲ ਆ ਦੇਗ ਦੇ ਵਿੱਚ ਸਾਰਾ ਉਹ ਕਿਤਾ ਨਾ ਉਹ ਜਾ ਕੰਮ ਕਰ। ਜ਼ੇਰੇ ਉਹ ਕੀ ਜ਼ਮੀਨ ਹੋ ਗਿਆ ਭਾਈ ਸ਼ੌਕਤ ਦਾ ਹੈ ਅੱਜ ਯਾਰ ਫੈਸਲ ਤੂੰ ਉਹ ਆਖਰੀ ਵਾਰੀ ਉਹ ਚਿੱਟੇ ਚਨੇ ਤੇ ਚਿੱਟੇ ਚਾਵਲ ਕੱਲਾ ਮੇਰੇ ਲਈ ਲਿਆਈ ਬਸ। ਨਹੀਂ ਉਸਤਾਦ ਜੀ ਸਾਰੀ ਟੀਮ ਨਹੀਂ ਇਹਨਾਂ ਦੇ ਵਾਸਤੇ ਨਹੀਂ ਯਾਰ ਉਹ ਫਿਰ ਬਹੁਤ ਜ਼ਿਆਦਾ ਵਿਚਾਰੀ ਨੂੰ ਖਤਰਾ ਤੂੰ ਭੈਣ ਮੇਰੀ ਨੂੰ ਨਹੀਂ ਤੂੰ ਸਿਰਫ ਬਸ ਸਾਰੇ ਨੇ। ਇੰਨੇ ਕੁ ਬੰਦਿਆਂ ਵਾਸਤੇ ਬਸ। ਉਹ ਇਹਨੇ ਤੇ ਬਾਹਰ ਸਾਰੇ ਸਪਾਂਸਰ ਹੀ ਹੁੰਦੇ ਆ। ਜਿਹੜੇ ਦਾਣੇ ਆ ਤਾਂ ਸਾਡਾ ਨਾਲ ਗਿਆ ਨਾ ਉਸਤਾਦ ਜੀ ਉਹ ਮਿਠਾਰੇ ਕੇ ਯਾਰ ਬਈ ਤੋਬਾ ਦਾ ਮੁਕਾਮ ਸੀ ਉਹ ਨਾਲ ਪਿਆਜ਼ ਤੋਂ ਕੱਟ ਕੇ ਲਿਆਂਦਾ ਸੀ ਚਿੱਟੇ ਚਾਵਲ ਸੀਵੇ ਦਰਜੀ ਤਾਈ ਨੂੰ ਉੱਤੇ ਚਿੱਟੇ ਚਨੇ ਚਿੱਕੜ ਚਨੇ ਟੈਪ ਗ੍ਰੇਵੀ ਵਾਲੇ ਸਾਜੀ ਉੱਤੇ ਪਿਆਜ਼ ਓਏ ਯਾਰ ਫੈਸਲੋ ਮੇਰੇ ਲਈ ਲੈ ਕੇ ਆਈ ਸਹੀ ਦੁਆ ਕਰੋ ਕਿ ਤੂੰ ਪੈਸਿਆਂ ਦਾ ਰੇਂਜ ਹੋ ਜਾਵੇ ਗੁਰਦਾ ਵੇਚੋ ਦੋ ਕਾਦੇ ਲਈ ਇੱਕ ਵੇਚੋ ਇੱਕ ਨਾ ਫਿਰੋ। ਚਿੱਟੇ ਚਾਵਲ ਚਿੱਟੇ ਚਨੇ ਮੈਂ ਮੀਟ ਦੀ ਤੇ ਗੱਲ ਹੀ ਨਹੀਂ ਹਲੇ ਕੀਤੀ ਉਹ ਵੀ ਦੁਆ- ਕੱਲੇ ਚਾਵਲਾਂ ਤੇ ਹੀ ਉਹ ਕਹਿੰਦਾ ਦੁਆ ਕਰੋ ਦੁਆ ਕਰੋ। ਜੇ ਉਹਨੂੰ ਮੈਂ ਮੀਟ ਦਾ ਕਹਿਤਾ ਤੇਰੇ ਛੇਤਰ ਸੁੱਕ ਲੈਣੀ ਹੈ। ਉਸਤਾਦ ਜੀ ਤਾਜੀ ਤਾਏ ਕੇ ਘਰ ਦੇ ਤੁਸੀਂ ਮਸਲ ਕਦੋਂ ਚੋਂ ਖਾਦੇ ਇੱਕ ਮਿੰਟ ਮਸਰ ਚੌਲ ਨਹੀਂ ਓਏ ਉਹ ਖਾਣੇ ਆ ਸਨੈਣ ਉਹਦੇ ਹੁਣ ਕੋਲਾਂ ਦੇ ਏਡਾ ਗਰੀਬ ਆ ਤੁਹਾਨੂੰ ਕਿਲੋ ਗੋਸ਼ਤ ਖਵਾਉਣ ਵਾਸਤੇ ਦੇਖ ਸੁੱਕੀ ਹੋਈ ਵੀ ਅੱਲਾ ਨਹੀਂ ਯਾਰ ਉਹ ਕਿੰਨੇ ਦੇ ਚੌਲ ਨੇ 500 ਦੇ ਬਣ ਜਾਣਗੇ ਉਹ ਕਿਹੜੇ ਚੋ ਕਿਹੜੇ ਆ ਚਿੱਟੇ ਚਾਵਲ ਤੇ ਨਾਲ ਚਨੇ ਤੇ ਨਾਲ ਪਿਆਜ਼ ਆਹੋ ਤੇ ਮੇਰੇ ਕੱਲੇ ਵਾਸਤੇ ਜਾਂ 2 ਬੰਦਿਆਂ ਦੇ 500 ਦਾ ਬਣ ਜੂ ਉਸਤਾਦ ਜੀ ਤੁਸੀਂ ਖਾਣੇ ਕਦੋਂ ਨੇ ਕੱਲ ਨਹੀਂ ਕੱਲ ਮੇਰੇ ਕੋਲ ਟਾਈਮ ਨਹੀਂ ਹੈ ਪਰਸੋਂ ਉਸਤਾਦ ਜੀ ਮੈਂ ਜਾਣਾ ਦੋਸਤ ਆਏ ਨੇ ਚੌਥ ਹੈ ਚੌਥ ਕਾੜੇ ਵਾਲੋ ਜੀ ਜਾਣਾ ਜੋ ਉੱਥੇ ਡੇਟ ਕਿਹੜੀ ਬਣਦੀ 11 11 ਨੂੰ 11 ਅਕਤੂਬਰ ਬਸ 12 ਨੂੰ ਮੈਂ ਚਲੇ ਜਾਣਾ ਹੱਥ ਚ ਤੇਰੇ ਚੋਲ ਬਚ ਗਏ। ਤੇਰੇ ਉਹ ਮੈਂ ਕਹਾਂ ਪਤਾ ਨਹੀਂ ਮੈਨੂੰ ਮਾਰ ਯਾਰ ਸਹੀ ਹੈ ਮੈਂ ਡਰ ਕੇ ਤਾਂ ਮੈਂ ਵੀ ਡਰ ਕੇ ਮਾਰ ਦਿੱਤੀ ਨਹੀਂ ਮੈਂ ਮਾਰਨਾ ਮੈਨੂੰ ਤੇ ਇਹ ਲੱਗਾ ਕਿ ਤੂੰ ਆਇਆ ਤੇ ਲੱਗ ਨਹੀਂ ਕਿ ਕਿਤਾਬ ਨਾ ਕੇ ਆਇਆ ਕਦੀ ਨਹੀਂ ਜ਼ਰੂਰਤ ਹੈ ਕਿ ਮੈਂ ਤੁਹਾਨੂੰ ਇੰਨਾ ਲੜਦੇ ਪਤਾ ਹੀ ਨਹੀਂ ਚੱਲਦਾ ਉਸਤਾਦ ਓਏ ਆਹੋ ਯਾਰ ਮੈਨੂੰ ਇਹਦੇ ਲੱਗਾ ਪਤਾ ਨਹੀਂ ਮੈਂ ਹਮਲਾ ਕਰਤਾ ਮੈਂ ਭਾਈ ਫੈਸਲੇ ਕੋਈ ਕਿਸੇ ਜੋੜ ਨੂੰ ਕੰਮ ਪੈ ਜਾਣਾ ਨਾ ਕਰੋ। ਯਾਰ ਨਹੀਂ ਯਾਰ ਜਿੱਦਾਂ ਮਿੱਠਾ ਕਰਦਾ ਸੀ ਮਿੱਠੇ ਨੂੰ ਦੌਰੇ ਪੈਂਦੇ ਸੀ ਬਿੱਟਾ ਡੋਡੋ ਨਾ ਹੁੰਦਾ ਮਿੱਠਾ ਦੇ ਉੱਤੇ ਉਸਤਾਦ ਜੀ ਕੱਲ ਦਾ ਤਾਂ ਸ਼ਡਿਊਲ ਹੈਗਾ ਨਾ ਘੁੰਨੇ ਦਾ ਠੀਕ ਹੈ ਹਾਂ ਕੱਲ ਦਾ ਘੁੰਨਾ ਤੇ ਪਰਸੋਂ ਮੈਂ ਚਾਵਲ ਕੱਲ ਦਾ ਘੁੰਨਾ ਰਾਤ ਨੂੰ ਘਰ ਆ ਜੇ ਨੂੰ ਘੁੰਨਾ ਨਹੀਂ ਕਹਿੰਦੇ ਹਾਂਜੀ ਤਾਇਆ ਜੀ ਕੱਲ ਦਾ ਘੁੰਨਾ ਪਰਸੋਂ ਦਾ ਮੀਸਣਾ ਆਹੋ ਉਸ ਤੋਂ ਬਾਅਦ ਉਸਤਾਦ ਜੀ ਚੋਣ ਮੈਨੂੰ ਦੱਸੋ ਕੀ ਬਣਵਾ ਕੇ ਲਿਆਵਾਂ ਓਏ ਯਾਰ ਆਹੋ ਤੂੰ ਤੇ ਅੱਜ ਤੱਕ ਕੋਈ ਸ਼ੈਨੂ ਉਹ ਭਰਜਾਈ ਸਾਡੀ ਦਾ ਹੱਥ ਦਾ ਟੇਸਟ ਨਹੀਂ ਕਰਾਇਆ ਤੂੰ ਕੋਈ ਨਹੀਂ ਯਾਰ ਤੂੰ ਹਲਾਲ ਖਾ। ਉਹ ਸੇਵੀਆਂ ਮਰੇ ਤੂੰ ਉਸਤਾਦ ਜੀ ਇਹਨੂੰ ਕੁਛ ਨਾ ਬਣਵਾਏ ਇੱਕ ਚਣੇ ਲਿਆਉਂਦਾ ਵਾ ਵੀ ਸੁਭਾਨ ਅੱਲਾਹ ਓਏ ਉਹ ਰਸਤੇ ਚੋਂ ਕਿਤੋਂ ਰੇੜੀ ਤੋਂ ਨਹੀਂ ਉਹ ਰੈਡੀ ਨਹੀਂ ਹੋ ਉਹ ਹਦਾਇਤ ਨਹੀਂ ਹੋਟਲ ਨਹੀਂ ਯਾਰ ਘਰ ਦਾ ਕੁਛ ਮੈਂ ਕਿਹਾ ਚਨੇ ਤੇ ਹੀ ਵੈਸੇ ਇਹਨੇ ਦਾਨਸ ਨੇ ਅੱਜ ਤੱਕ ਨਹੀਂ ਮੈਨੂੰ ਕੁਝ ਖਵਾਇਆ ਸਾਜੀ ਮੈਂ ਤੁਹਾਨੂੰ ਸਮੋਸੇ ਤਾਜੀ ਨਾ ਖਾਈਓ
ਅਰਬਾਂ ਰੁਪਈਆ ਲੈ ਗਿਆ ਮੇਰੇ ਕੋਲ, ਲੇਕਿਨ ਅੱਜ ਤੱਕ ਇਹ ਨਹੀਂ ਕਿ ਮੈਂ 200 ਦਾ ਤੇ ਲਾਣ ਵੀ ਨਹੀਂ ਰਿਹਾ ਨਾ। ਮੈਂ ਇੱਕ ਸ਼ੈ ਲੈ ਕੇ ਆਇਆ ਸੀ, ਅੱਜ ਤੱਕ ਉਸ ਦਾ ਚੀਜ਼ ਦਾ ਦਫ਼ਤਰ ਚ ਟੇਸਟ ਹੈ ਵਾ। 10 ਮਿੱਠੇ ਖਾਧੀਆਂ ਸੀ। ਕੀ ਸੀ ਭਾਜੀ? ਉਸ ਮੈਂ ਮੁੰਡਾ ਲੈ ਕੇ ਆਇਆ ਸੀ ਕੀ ਜੀ ਮਿੱਠੀਆਂ ਸੇਵੀਆਂ ਹਾਂਜੀ ਰਾਜੀ ਨੂੰ ਕੋ ਮੈਂ ਖਿਲਾਵਾਂਗਾ ਦੁਬਾਰਾ ਸੇਵੀਆਂ, ਉਹ ਘਰੋਂ ਲਿਆਇਆ ਸੀ, ਆਪਣੇ ਘਰੋਂ ਲਿਆਇਆ। ਕਿੱਥੋਂ ਲਿਆ ਸੀ? ਆਪਣੇ ਘਰੋਂ ਹੀ ਲੈਣੀਆਂ ਸੀ। ਸੇਵੀਆਂ ਤੇ ਪਕਵਾ ਉਹ ਕੇ ਸੇਵੀਆਂ ਐਸੀ ਕੁਛ ਘਰ ਚ ਐਸੀਆਂ ਚੀਜ਼ਾਂ ਬਣਦੀਆਂ, ਮੇਰੀ ਗੱਲ ਸੁਣ ਲਓ, ਉਹ 8-8 ਦਿਨ ਘਰ ਦੀ ਫ੍ਰਿਜ ਚ ਰੋਲਦੀਆਂ ਰਹਿੰਦੀਆਂ। ਇਦਾਂ ਹੀ ਆ ਇਦਾਂ ਹੀ ਇਦਾਂ ਹੀ ਕਾਲੂ ਨਾ ਫਿਰ ਮਾਮਾ ਕਹਿੰਦੀ ਆ ਵੇ ਆ ਕੋਈ ਆਇਆ ਬਾਹਰ ਉਹਨੂੰ ਹੀ ਦੇ ਦੇ। ਸਾਜੀ ਸਾਡੇ ਫੇਰ ਨਹੀਂ ਸੀ ਰੋਲੀਆਂ ਆਹੋ। ਨਹੀਂ ਸਾਡੇ ਦਫ਼ਤਰ ਚ ਤੇ ਤੁਸੀਂ ਉਂਗਲ ਕੱਟ ਕੇ ਰੱਖ ਦਿਓ, ਉਹ ਵੀ ਖਾ ਜਾਂਦੇ ਆ। ਮੈਂ ਸਹੀ ਕਰ। ਅੱਛਾ ਯਾਰ ਦਾਨਿਸ਼, ਤੂੰ ਸਭ ਤੋਂ ਪਹਿਲੇ ਨੰਬਰ ਦੇ ਨਾ ਮੇਰੇ ਭਰਾ ਉਸਤਾਦ ਜੀ ਲਈ ਸ਼ੈ ਲੈਣੀ, ਸਭ ਤੋਂ ਪਹਿਲੇ ਨਹਾ ਧੋ ਕੇ ਜੋ ਮਰਜ਼ੀ ਲੈ। ਨਹੀਂ ਜੋ ਮਰਜ਼ੀ ਪਕਾ ਕੇ ਲੈ। ਉਹ ਮੰਗੀ ਸ਼ੈ ਮੈਂ ਪਕਵਾ ਕੇ ਲਿਆਵਾਂਗਾ, ਸਾਰੀ ਜ਼ਿੰਦਗੀ ਤੁਹਾਡੀ ਜ਼ੁਬਾਨ ਤੇ ਉਹਦਾ ਟੇਸਟ ਰਹੇਗਾ। ਉਸਤਾਦ ਜੀ ਉਹ ਸਮਾਨ ਤਾਂ ਪਕਾ ਕੇ ਲਿਆਉਣਾ ਰਾਜੀ ਉਹ ਨਾ ਖਾਇਓ, ਪਟਾਸ ਪਵਾ ਲਿਆ ਕੀ ਪਕਾਣਾ ਕੀ ਸਮਾਨ ਤਾਂ ਜੀ? ਨਹੀਂ ਦੱਸੋ ਤੁਸੀਂ ਆਪਣੀ ਮਰਜ਼ੀ ਦੀ ਚੀਜ਼। ਉਹ ਇੱਥੇ ਨਹੀਂ, ਉਹ ਬਸ ਉਹ ਨਾ ਉਹ ਕਹੋ ਉਸਤਾਦ ਜੀ ਛੋਟੇ ਗੋਸ਼ਤ ਤੋਂ ਇਲਾਵਾ ਨਾ ਖਾਣਾ। ਛੋਟਾ ਗੋਸ਼ਤ ਛੋਟਾ ਗੋਸ਼ਤ ਕਿਆ ਉਸਤਾਦ ਜੀ ਦੀ ਮਰਜ਼ੀ ਹੈ। ਨਹੀਂ ਛੋਟਾ ਕੋਈ ਨਹੀਂ। ਉਹ ਪੈਕ ਕਰਵਾ ਕੇ ਹਾਰਡ ਪਾਰਟ ਚ ਆਪ ਨਾ ਲੈ। ਭਾਈ ਮੇਰੀ ਗੱਲ ਸੁਣੋ, ਪਾਲੂ ਪਾਲੂ ਵਾਲਾ ਪਾਲਕ ਭਾਈ ਜਨ ਮੇਰੀ ਗੱਲ ਪਾਲਕ ਗੋਸ਼ਤ, ਮੇਥੀ ਟਿੰਡੇ। ਓਏ ਫੈਸਲ ਸਾਹਿਬ ਸੌਰੀ ਬਸ ਕੋਈ ਮਰਦੀ ਗੱਲ ਨਹੀਂ ਕਹਿੰਦਾ। ਆ ਮਾਰਨੀ ਸੀ ਮੈਂ। ਇੱਕੋ ਹੀ ਗੱਲ ਆ ਜੀ। ਕੋਈ ਗੱਲ ਆ, ਤਾਏ ਚ ਤੇ ਤੁਹਾਡੇ ਚ ਕੋਈ ਫਰਕ ਇਹ ਚਾਚਾ ਜੀ ਤੁਸੀਂ ਚੁੱਪ ਕਰ ਜਾਓ, ਮਾਲਕਾਂ ਨੂੰ ਆਪ ਦੱਸਣ ਦਿਓ। ਅੱਛਾ ਜੀ ਭਾਈ ਜਾਨ ਸੁਣੋ, ਖੈਰ ਉਹਨੂੰ ਭੈਣ ਮੇਰੀ ਨੂੰ ਅੱਲਾਹ ਹਦਾਇਤ ਦੇਵੇ ਹਾਂ ਜਿੰਨੇ ਇਹਦੇ ਨਾਲ ਕੀਤਾ ਹੁੰਦਾ। ਨਹੀਂ ਉਹ ਇਹਦੇ ਤੋਂ ਪਹਿਲੇ ਹਦਾਇਤ ਨੂੰ ਮਿਲਣੀ ਚਾਹੀਦੀ ਸੀ, ਫਿਰ ਉਹਨੇ ਬਚਣਾ। ਹੁਣ ਕੋਈ ਚੱਕਰ ਨਹੀਂ ਹੁਣ ਸਬਰ ਹੀ ਆ। ਭਾਜਨ ਗੱਲ ਇਹ ਹੈ, ਹੁਣ ਸੁਣ ਲਾ ਹੁਣ। ਸਰ ਸੁਣਾਓ, ਮੈਂ ਤਾਂ ਬੈਠਾ ਹੋਈ ਇੱਧਰ ਤਾਂ ਪੂਰਾ ਮੈਂ ਨਹੀਂ ਹੋਈ ਜਾਣੀ। ਭਾਈਜਾਨ ਸੁਣੋ, ਤੁਹਾਨੂੰ ਘਰ ਦੇ ਵਿੱਚ ਉਹ ਬਣਾਉਣੇ ਹੁੰਦੇ ਆ, ਉਹਨੂੰ ਭਾਬੀ ਨੂੰ ਉਹ ਜਿਹੜੀ ਆ ਚਿਕਨ ਵਾਲੀਆਂ ਸ਼ਾਮੀਆਂ, ਹਾਂਜੀ ਦਾਲ ਚਿਕਨ ਜੀ ਘੋਟ ਕੇ ਉਹਦੀਆਂ ਸ਼ਾਮੀਆਂ ਓਕੇ ਆਉਂਦੀਆਂ ਬਣਾਉਣੀਆਂ, ਇਹ ਹਾਰਟ ਬੀਟ ਕਿਉਂ ਉਹ ਤੇਜ਼ ਬਣਾ ਕੇ ਪਹਿਲੇ ਰੱਖ ਲੈਣੀਆਂ। ਉਹਨਾਂ ਦਾ ਜਿਹੜੀ ਮਟੀਰੀਅਲ ਤਿਆਰ ਕਰ ਲੈਣਾ, ਉਹ ਮੈਂ ਆਪਣੀ ਅੰਮੀ ਦੇ ਨਾਲ ਬਣਾਉਂਦਾ ਰਿਹਾ। ਉਹ ਆ ਡੱਬੀ ਲੈ ਕੇ ਨਾ ਉਹਦੇ ਚੋਂ ਭਰ ਕੇ ਦਾਲ ਤੇ ਚਿਕਨ ਵਾਲੀਆਂ, ਉਸ ਤੋਂ ਬਾਅਦ ਲਿਫਾਫਾ ਵਿੱਚ ਰੱਖ ਕੇ ਉਹਨੂੰ ਇੰਜ ਕਰਕੇ ਉਸ ਤੋਂ ਬਾਅਦ ਕੱਢ ਕੇ ਮੇਰੀ ਅੰਮੀ ਦੀ ਚੱਤ ਮੈਂ ਉਹਨਾਂ ਢੇਰ ਲਾ ਦੇਣਾ ਹੁੰਦਾ ਸੀ, ਮੈਨੂੰ ਯਾਦ ਆ ਉਹ। ਠੀਕ ਹੈ ਠੀਕ ਆ, ਉਸ ਤੋਂ ਬਾਅਦ ਆਂਡੇ ਚ ਉਹ ਲੈਦਾ ਕਰ ਲਈਆਂ। ਓਕੇ ਹੋ ਗਿਆ ਜੀ। ਉਸ ਤੋਂ ਬਾਅਦ ਪਿਆਜ਼ ਆਏ ਲਿਆਉਣਾ, ਟਮਾਟਰ ਤਾਰੇ ਖੀਰਾ ਤੇ ਸਲਾਦ ਪੂਰਾ, ਅੱਛੇ ਵਾਲੀ, ਠੀਕ ਉਹਦੇ ਉੱਤੇ ਨਿੰਬੂ, Done. ਠੀਕ ਹੈ ਜੀ, ਉਹਦੇ ਤੇ ਥੋੜਾ ਸਿਰਕਾ ਮਿਕਸ ਕਰਕੇ ਉਹ ਲੈਦਾ ਰੱਖ ਲੈਣਾ। ਓਕੇ ਠੀਕ ਹੈ ਜੀ। ਦੋ ਚੀਜ਼ਾਂ ਉਸ ਤੋਂ ਬਾਅਦ ਬਾਸਪਤੀ ਚੌਲ ਲਿਆਉਣੇ ਨੇ, ਬਾਸਮਤੀ ਠੀਕ ਠੀਕ ਹੈ ਜੀ। ਉਸ ਤੋਂ ਬਾਅਦ ਚਿਕਨ ਲਿਆਉਣਾ ਜੀ, ਵਿਦ ਪੋਟੇ ਕਲੇਜੀਆਂ, ਕਮਲ ਸੈਟ ਇੱਕ ਪਲਾਓ ਪਕਾਉਣਾ ਸੋਹਣਾ, ਓਕੇ ਠੀਕ ਹੈ ਜੀ। ਪੁਦੀਨੇ ਦੀ ਚਟਨੀ ਲਿਆਉਣੀ, ਠੀਕ ਹੈ ਜੀ। ਜੀ ਠੀਕ ਪੁਦੀਨੇ ਦੀ ਚਟਨੀ ਲਿਆ ਕੇ ਉਹਨੂੰ ਉਹਦੇ ਚ ਦਹੀਂ ਪਾ ਕੇ ਉਹਨੂੰ ਪੂਰੀ ਪੁਦੀਨੇ ਵਾਲੀ ਚਟਨੀ ਬਣਾਉਣੀ, ਉਹ ਸਾਈਡ ਤੇ ਰੱਖ ਦੇਣੀ। ਉਸ ਤੋਂ ਬਾਅਦ ਪਲਾਓ ਬਣਾਉਣਾ ਵਾ, ਉਹਨੂੰ ਪੈਕ ਕਰਨਾ ਵਾ, ਸ਼ਾਮੀਆਂ ਤਲਣੀਆਂ ਨੇ, ਤਲ ਕੇ ਲੈਦਾ ਹਾਟ ਪਾਟ ਚ ਅਖਬਾਰ ਰੱਖਣੀ ਹੈ, ਉਹਦੇ ਚ ਸ਼ਾਮੀਆਂ ਰੱਖਣੀਆਂ ਨੇ, ਅਖਬਾਰ ਬੰਦ ਕਰਕੇ ਹਾਟ ਪਾਟ ਬੰਦ ਕਰਨਾ, ਠੀਕ ਹੈ। ਜਿਹੜਾ ਉਹ ਰਾਇਤਾ ਸਲਾਦ ਆ, ਰਾਇਤਾ ਲੈਦਾ ਇੱਕ ਡੱਬੀ ਚ ਬੰਦ ਕਰਕੇ, ਸਲਾਦ ਲੈਦਾ ਬੰਦ ਕਰਕੇ, ਚਾਰੇ ਚੀਜ਼ਾਂ ਲਿਆ ਕੇ ਤੁਸੀਂ ਬਣ ਜਾਣੀਆਂ। ਇਹ ਤੁਹਾਨੂੰ ਲੱਗਦਾ ਉਸ ਤੋਂ ਬਾਅਦ ਮੈਂ ਪਲਾਓ ਪਾਵਾਂਗਾ ਪਲੇਟ 'ਚ, ਉਹਦੇ ਉੱਤੇ ਮੈਂ ਰੱਖਾਂਗਾ 2-3 ਸ਼ਾਮੀਆਂ ਦਾ ਸਾਈਡ ਤੇ ਥੋੜਾ ਰਾਇਤਾ, ਥੋੜਾ ਜਿਹਾ ਇੰਜ ਪਿਆਜ਼, ਚਮਚ ਜੰਦਾ। ਇਹ ਤੁਹਾਨੂੰ ਲੱਗਦਾ ਜਿੰਨੀਆਂ ਆਈਟਮਾਂ ਦੱਸਦੀਆਂ ਉਹਦੇ ਵਿਚਾਰ ਦੇ ਆਪਣੇ ਚਣਿਆਂ ਦੇ ਚੌਲ ਬਣਦੇ ਹੋਣ। ਨਹੀਂ ਯਾਰ, ਇੱਕ ਮੇਰੇ ਮਿੰਟ ਲਈ ਪਤਾ ਕੀ ਹੈ? ਅਹਿਸਾਸ ਦੀ ਗੱਲ ਹੈ ਕਿ ਉਸਤਾਦ ਜੀ ਨੇ ਮੈਨੂੰ ਕਿਹਾ ਵਾ, ਉਸਤਾਦ ਜੀ ਇਹ ਕੱਲ ਤੋਂ ਪਰਸੋਂ ਵੀ ਨਹੀਂ ਇਨਸ਼ਾਅੱਲਾ ਹੁੰਦਾ। ਯਾਰ ਇਹ ਹਫਤੇ ਤੱਕ ਤੇ ਤਾਂ ਕਿੱਦਣ, ਕੱਲ ਤੋਂ ਪਰਸੋਂ ਵੀ ਨਹੀਂ ਹੁੰਦੇ ਹੈਗੇ। ਕੱਲ ਹੀ ਹਾਂ, ਕੱਲ ਤੋਂ ਬਾਅਦ ਪਰਸੋਂ ਵੀ ਨਹੀਂ ਹੋਏਗੀ। ਨਾ, ਨਾ। ਓਏ ਵਾਹ ਵੀ, ਗਾਇਸ ਆਇਆ ਜੀ ਮਰਦ ਦੀ ਗੱਲ। ਔਰ ਬਹੁਤਾ ਨਹੀਂ ਖਪਣਾ, ਬਸ ਮੇਰੇ ਲਈ ਤੇ ਤੂੰ ਆਪਣੇ ਲਈ, ਬਸ ਓਕੇ ਸਰ 2-3 ਬੰਦੇ, ਬਹੁਤਾ ਨਹੀਂ ਉਹਨੂੰ ਖਪਾਉਣਾ ਚਾਹੀਦਾ। ਨਹੀਂ ਯਾਰ ਇਹਨਾਂ ਨੇ ਉਹ ਮੈਂ ਤੁਹਾਨੂੰ ਦੇਖ ਪਕਵਾ ਦਿਆਂਗਾ ਉਹ ਆਪਣੇ ਲਈ ਲੈ ਕੇ ਆ ਸਾਨੂੰ। ਬਸ ਤਿੰਨਾਂ ਚੋਂ ਬੰਦੇ ਦਾ ਨਾਰਮਲ, ਓਕੇ ਠੀਕ ਹੈ ਨਾ। ਬਸ ਹਾਂ ਭਾਈ, ਉਹ ਮੈਂ ਤੁਹਾਨੂੰ ਪਹਿਲੇ ਕਹਿਤਾ, ਮੈਂ ਤੈਨੂੰ ਕਹਿ ਸਕਦਾ ਸਾਰਿਆਂ ਵਾਸਤੇ ਲੈ, ਲੇਕਿਨ ਨਹੀਂ, ਇਹ ਨਹੀਂ ਗੱਲ ਮਸਰ ਤੇ ਚਾਵਲ ਆਣੇ। ਮੈਂ ਇਹੀ ਕਹਿ ਰਿਹਾ ਤੂੰ ਸਿਰਫ ਮੇਰੇ 2-3 ਬੰਦੇ ਵਾਸਤੇ ਲੈ ਆਉਣੇ, ਇਹਨਾਂ ਨੂੰ ਮੈਂ ਆਪ ਘੁੰਨਾ ਖਵਾ ਦਿਆਂਗਾ। ਕੱਲ ਮਸਰ ਤੇ ਚਾਵਲ ਮੈਂ ਲੈ ਕੇ ਆਇਆ। ਨਹੀਂ ਚਾਵਲ, ਉਹੀ ਚਾਵਲ ਤੇ ਚਨੇ
ਚਨੇ ਗ੍ਰੇਵੀ ਵਾਲੇ ਕੱਲ ਲੈ ਕੇ ਆਣੇ। ਉਹੀ ਟਾਈਮ ਤੇ ਉਹ ਤਾਂ ਕੱਲ ਵੀ ਲੈ ਆਈ, ਕੋਈ ਰੋਲਾ ਨਹੀਂ। ਨਹੀਂ ਨਾ ਨਹੀਂ ਉਹਨੂੰ ਕਹੇ ਤੂੰ ਕੱਲ ਲਿਆਣੇ ਕਿ ਪਰਸੋਂ ਲਿਆਣੇ ਆ? ਜਦੋਂ ਤੁਸੀਂ ਕਹੋਗੇ ਭਾਜੀ। ਕੱਲ ਨਹੀਂ ਲਿਆਣੇ ਉਹ ਤੁਸੀਂ ਵੀ ਕਾਲੀ ਲਿਆਓ ਤਾਂ ਕੱਲ ਨਹੀਂ ਲਿਆਏਗਾ, ਤੂੰ ਲਿਆਏਗਾ ਮੈਂ ਉਹਨੂੰ ਕਿਹਾ ਕੱਲ ਨਹੀਂ ਲਿਆਣੇ। ਮੈਂ ਹੁਣ ਤੇ ਤੂੰ ਵੀ ਨਹੀਂ ਲਿਆਣੇ। ਨਹੀਂ ਉਸਤਾਦ ਜੀ ਮੈਂ ਤੁਹਾਨੂੰ 4-5 ਦਿਨ ਬਾਅਦ ਉਹਨੂੰ ਵੀ ਰੋਕਤਾ। ਹਾਂ ਆਪਣਾ ਉਸਤਾਦ ਜੀ ਆਪਣੀ ਸਿਹਤ ਦਾ ਖਿਆਲ ਰੱਖੋ ਨਾ ਭਾਜੀ। ਉਸਤਾਦ ਜੀ ਲੇਕਿਨ ਪਹਿਲਾ ਹੱਕ ਤੁਹਾਡਾ ਉਸਤਾਦ ਜੀ, ਕੱਲ ਤੁਸੀਂ ਸਾਨੂੰ ਕੁਝ ਖਵਾਓ, ਅੱਗੇ ਤੋਂ ਅਸੀਂ ਆਵਾਂਗੇ। ਨਹੀਂ ਠੀਕ ਹੈ ਸਾਜੀ, ਤੁਸੀਂ ਭੈਣ ਕੱਲ ਲੈ ਆਉਣੇ। ਓਕੇ Done ਹੋ ਗਿਆ। ਕੱਲ ਨਾਲੇ ਮੈਂ ਲੈ ਕੇ ਆਣੇ ਚਾਵਲ ਤੇ ਤੂੰ ਤੇ 3-4 ਦਿਨ ਬਾਅਦ ਲੈ ਕੇ ਆਉਣੇ ਆ। ਤੇ ਮੈਂ ਉਹੀ ਤਾਂ ਕਹਿਣ ਡਿਆ ਨਾ, ਤੂੰ ਰਹਿਣ ਦੇ ਕੱਲ ਨੂੰ ਮੈਂ ਲੈ ਆਉਂਗਾ। ਚਲੋ ਕੀ ਓਏ ਯਾਰ ਇਹ ਫਾਰਗ ਸਾਜੀ ਸਵੇਰ ਮੇਰੇ ਵਾਲਾ ਕੰਮ ਹੋ ਕੇ ਬਟਨ ਠੀਕ, ਇਹ ਲੈ ਵੀ ਆਏਗਾ ਨਾ ਫੇਰ ਤੇ ਫੇਰ ਵੀ ਮੈਂ ਖਾ ਲਾਂਗਾ। ਤੂੰ ਕੱਲ ਲੈ ਕੇ ਇਹਨੂੰ ਕਹਿੰਦੇ ਭਾਂਡੇ ਜਿਹੜੇ ਨੂੰ ਹੱਥ ਲਾਉਣਾ ਦਸਤਾਨੇ ਪਾ ਕੇ ਲਾਉਣਾ। ਨਹੀਂ ਉਹਨੇ ਭੈਣ ਮੇਰੀ ਨੇ ਪਕਾਉਣਾ, ਇਹਨਾਂ ਤੇ ਨਹੀਂ ਪਕਾਉਣਾ। ਭਾਂਡੇ ਐਸੇ ਆਣਗੇ ਕਿ ਤੁਹਾਡੇ ਨਸਲਾਂ ਨੇ ਨਹੀਂ ਇਹੋ ਜਿਹੇ ਦੇਖੇ ਹੋਣਗੇ। ਓਏ ਗੁੱਜਰ ਬਾਦਸ਼ਾਹ ਦੇ ਘਰੋਂ ਭਾਂਡੇ ਆਉਣਗੇ। ਆਹ ਲਓ ਜੀ ਪਤਾ ਲੱਗ ਗਿਆ ਨਾਲ ਭਾਂਡੇ ਵੀ ਦੇਣਗੇ। ਉਹਦਾ ਪਿੰਡ ਸ਼ੈਂਜਨ ਚ ਪੈਂਦਾ ਵਾ। ਜ਼ਰੂਫ ਵਾਲੇ ਬਰਤਨਾਂ ਚ ਖਾਣਾ ਹੈ। ਓਹ ਜ਼ਰਾਫ ਕਿਆ ਉਹ ਜਿਹੜਾ ਜ਼ਰੂਰ ਹਾਂ ਆ ਸਹੀ ਨਾ। ਓਕੇ ਲੋ ਜੀ ਨਾਜ਼ਰੀਨ, ਓਕੇ ਆਪਣਾ ਖਿਆਲ ਰੱਖੋ। ਮੈਂ ਤੁਹਾਨੂੰ ਹੋਰ ਵੀ ਡਿਸ਼ਾਂ ਦੱਸਾਂਗਾ, ਅੱਲਾਹ ਖੈਰ ਤੁਸੀਂ ਵੀ ਕਦੇ ਨਹੀਂ ਕੁਝ ਮੈਂ ਲਿਆਂਦਾ ਭਾਜੀ ਜ਼ਿੰਦਗੀ ਤਾਜੀ ਮਿੱਠੇ 10 ਹਲੀਮ ਚਨੇ ਤੂੰ ਦੱਸ ਤੇ ਚੱਲ ਠੀਕ ਅੱਗੇ ਹੈ। ਤੁਹਾਨੂੰ ਆਂਡਾ ਛਿੱਲ ਕੇ ਦੇ ਦਿੰਦੇ ਅਸੀਂ। ਮੇਰੇ ਕੋ ਤੇ ਆ ਉਹ ਆ ਭਾਈ ਇਹ ਤੂੰ ਦੱਸ ਗਾ ਤੇਰੇ ਚੈਲ ਲੱਤੀ। ਖਿਆਲ ਰੱਖੋ ਆਪਣਾ। ਅੱਲਾ ਹਾਫਿਜ਼।